सत श्रीकाल दोस्तों, की हाल है? ठीक ठाक होंगे। मैं सुबह सुबह थानू इत्थे उठ्या सीगा, सो वॉक पे जान लग्या सी। लाइक थानू मैं वीडियो देखी, इस करके मैनू लाइव होना पै रहा। तो वीडियो सी एक सरदार दी, और माफ़ी चाहना मैं बिना पग बन्ने ही थोड़े नाल लाइव हो रहा। उस सरदार ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ, ਕੋਈ ਇਹ ਜਿਹੜਾ ਸਿੰਘ ਸੀਗਾ ਇਹ ਕੋਈ ਵੱਖਰਾ ਉੱਤੋਂ ਨਹੀਂ ਉਤਰਿਆ। ਬਾਬੇ ਨਾਨਕ ਦੇ ਅਸੀਂ ਸਾਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ ਅਸੀਂ ਸਾਰੇ ਲਾਡਲੀਆਂ ਉਹ ਮੈਂ ਸਮਝਦਾ ਕਿ ਲੋਕ ਆ। ਸੋ ਪਹਿਲੀ ਗੱਲ ਤਾਂ ਇਹ ਦੱਸਣਾ ਚਾਹਣਾ ਕਿ ਇਹਨਾਂ ਭਾਈ ਸਾਹਿਬਾਂ ਨੇ ਜਿਹੜੀ ਅੰਦਰ ਪ੍ਰੋਗਰਾਮ ਸੀ ਰਾਹੁਲ ਜੀ ਦਾ ਜਿਹੜਾ ਪ੍ਰੋਗਰਾਮ ਸੀ ਅੰਦਰ, ਉੱਥੇ ਇੱਕ ਨਿਆਣਾ ਜਿਹਾ ਵਿਚਾਰਾ ਭੇਜਦਾ ਮੁੰਡਾ, ਆਪ ਨਹੀਂ ਕੋਈ ਆਇਆ ਉੱਥੇ, ਤੇ ਬਾਹਰ ਖੜੇ ਕਿਤੇ ਖਾਲਿਸਤਾਨ ਦੇ ਨਾਅਰੇ ਮਾਰਦੇ ਰਹੇ। ਤੇ ਖਾਲਿਸਤਾਨ ਦੇ ਤਾਂ ਵਿਰੋਧ ਰਾਜਾ ਵੜਿੰਗ ਅੱਜ ਵੀ ਹੈ ਤੇ ਕੱਲ ਵੀ ਹੈ, ਤੇ ਨਾ ਖਾਲਿਸਤਾਨ ਬਣਨਾ ਹੈ ਤੇ ਨਾ ਅਸੀਂ ਬਣਨ ਦੇਣਾ ਹੈ, ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ। ਅਸੀਂ ਹਿੰਦੁਸਤਾਨੀ ਹੈ ਤਾਂ ਅਸੀਂ ਹਿੰਦੁਸਤਾਨ ਨੂੰ ਬਰਕਰਾਰ ਤੇ ਹਿੰਦੁਸਤਾਨ ਦੀ हिफाजत करते रहांगे। तो जिथों तक सवाल सी इस भाई साहब का भज गया, मैनू की पता सी, मैनू ये गल कहंदा ना मैं भज्जिया ते ना मैं भज्जण वालियां चों। सो मैनू ये कहंदा कि मैं गल करनी है। मैं कहा यार आजा, सरदार चंगा भरा गुरसिख आदमी है, शायद कोई गल करन आ रहा होना। मैं कहा आओ जी गल कर। ते गल करन दे एक नाल दूरों होर वीडियो बनाउण लग पिया। उन्हां दा मकसद सी, क्योंकि इहो जे लोग कई ਇਹਨਾਂ ਨੂੰ ਕੋਈ ਪਿਆਰ ਨਹੀਂ ਹਿੰਦੁਸਤਾਨ ਦੇ ਨਾਲ, ਇਹਨਾਂ ਨੂੰ ਕੋਈ ਪਿਆਰ ਨਹੀਂ ਗੁਰਸਿੱਖਾਂ ਦੇ ਨਾਲ। ਇਹੋ ਜਿਹੇ ਲੋਕ ਜਿਹੜੇ ਆ ਉਹ ਪੇਡ ਹੁੰਦੇ ਆ, ਇਹਨਾਂ ਨੇ ਆਪਦੀ ਕਰਤੂਤ ਵਿਖਾਉਣੀ ਹੁੰਦੀ ਹੈ, ਇਹਨਾਂ ਨੇ ਦੱਸਣਾ ਹੁੰਦਾ ਵੀ ਅਸੀਂ ਆਹ ਕੰਮ ਕੀਤਾ, ਤੇ ਇਹਨਾਂ ਨੂੰ ਇਹਨਾਂ ਦੀ ਦਿਹਾੜੀ ਮਿਲ ਜਾਂਦੀ ਹੈ। ਸੋ ਇਸ ਕਰਕੇ ਇਹ ਵਿਅਕਤੀ ਨੇ ਉੱਥੇ ਵਾਹਿਯਾਤ ਕਹਿ ਰਿਹਾ ਕਿ ਭੱਜ ਗਿਆ, ਭਜਾ ਗਿਆ। ਅਮਰੀਕਾ 'ਚ, ਨਿਊਯਾਰਕ 'ਚ, ਮੈਨਹਾਟਨ 'ਚ ਤੁਸੀਂ ਰੈੱਡ ਲਾਈਟ 'ਚੋਂ ਜੰਪ ਕਰ ਸਕਦੇ ਹੋ, ਤੇ ਜੇ ਰੈੱਡ ਲਾਈਟ ਜੰਪ ਕਰਾਂਗੇ ਤਾਂ ਤੁਹਾਨੂੰ ਟਿਕਟ ਮਿਲੇਗੀ। ਕੱਲ ਨੂੰ ਇਹ ਕੁਝ ਹੋਰ ਕਹੇਗਾ। ਸੋ ਭਾਈ ਮੇਰਾ ਕੋਈ ਤੇਰੇ ਵਰਗਾ ਤਾਂ ਉਹ ਦਿਮਾਗ ਹੈ ਨਹੀਂਗਾ, ਕਿਉਂਕਿ ਤੁਸੀਂ ਜਿਸ ਕੰਮ ਵਾਸਤੇ ਆਏ ਸੀ ਉਹ ਖਰਾਬ ਕਰਨ ਵਾਸਤੇ ਆਏ, ਆਪਦਾ ਮਾਹੌਲ, ਆਪਦੀ ਗੱਲਬਾਤ, ਕਿਉਂਕਿ ਤੁਸੀਂ ਹਿੰਦੁਸਤਾਨ ਦੀ ਸਰਜ਼ਮੀਨ ਤੇ ਤਾਂ ਜਾ ਨਹੀਂ ਸਕਦੇ। ਤੁਸੀਂ ਐਸੇ ਕਾਰਨਾਮੇ ਕੀਤੇ ਵੀ, ਐਸੇ ਕੰਮ ਕੀਤੇ ਵੀ। ਸੋ ਇਸ ਵਿਅਕਤੀ ਨੇ ਐਵੇਂ ਨਾ ਮੈਂ ਭੱਜਿਆ ਨਾ ਮੈਂ ਭੱਜਣ ਵਾਲਿਆਂ ਚੋਂ, ਠੀਕ ਹੈ ਨਾ। ਸੋ ਤੈਨੂੰ ਇਹ ਦੱਸ ਦਿਆਂ ਬ੍ਰਦਰ, ਪਰ ਤੇਰਿਆਂ ਨੂੰ ਬਦਤਮੀਜ਼ ਨਹੀਂ ਆ ਮੈਂ, ਜਿਸ ਤਰ੍ਹਾਂ ਦਾ ਤੂੰ ਬਦਤਮੀਜ਼ ਆਦਮੀ ਹੈ। ਗੁਰਸਿੱਖ ਹੋਵੇ, ਦਾੜੀ ਕੇਸ ਰੱਖੇ ਹੋਣ, ਪੱਗ ਬੰਨੀ ਹੋਵੇ, ਤੇ ਉਹ ਬਦਤਮੀਜ਼ੀ ਕਰੇ ਬਿਨਾਂ ਵਜ੍ਹਾ ਤੋਂ ਬੰਦਾ, ਤੇ ਵੀਡੀਓ ਕਾਲ ਕਰਕੇ ਆਪਦੀ ਦਿਹਾੜੀ ਬਣਾਵੇ। ਗੁਰੂ ਦਾ ਸਿੱਖ ਕਿਹੜਾ ਜਿਹੜਾ ਦਿਹਾੜੀ ਬਣਾਉਣ ਆਇਆ ਹੋਵੇ ਵੀ $500 ਮਿਲੂਗਾ ਤੇ ਆਪਾਂ ਰੌਲਾ ਹੀ ਪਾ ਦਿੰਦੇ। ਸੋ ਇਹੋ ਜਿਹੀਆਂ ਵਾਜਦਾਤ ਗੱਲਾਂ ਤੋਂ ਨਾ ਅਸੀਂ ਡਰਦੇ ਹਾਂ, ਨਾ ਡਰੀਏ, ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋੜ ਨਹੀਂ ਹੈ। ਸੋ ਮੈਂ ਸਾਰੀਆਂ ਲੋਕਾਂ ਨੂੰ, ਆਪਦੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਹੈ ਨਾ, ਇਹੋ ਜਿਹੇ ਜਿਹੜੇ ਲੋਕ ਹੈ ਇਹ ਇੱਧਰ ਬੈਠੇ ਜਿਹੜੇ ਖਾਲਿਸਤਾਨ, ਇੱਥੇ ਬੈਠੇ ਇੱਕ ਝੰਡਾ ਲੈ ਕੇ ਲੋਕਾਂ ਤੋਂ ਇਹਨਾਂ ਨੇ ਫੰਡ ਰੇਜ਼ਿੰਗ ਕਰਨੀ ਹੁੰਦੀ ਹੈ, ਪੈਸੇ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋਣਗੇ। ਮੈਂ ਸੁਬਹ ਸੁਬਹ ਤੁਹਾਨੂੰ ਇੱਥੇ ਉੱਠਿਆ ਸੀਗਾ, ਸੋ ਵੌਕ ਤੇ ਜਾਣ ਲੱਗਿਆ ਸੀ। ਲਾਈਕ ਤੁਹਾਨੂੰ ਮੈਂ ਵੀਡੀਓ ਦੇਖੀ, ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਰਿਹਾ। ਸੋ ਵੀਡੀਓ ਸੀ ਇੱਕ ਸਰਦਾਰ ਦੀ, और माफ़ी चाहना मैं बिना पग बन्ने ही थोड़े नाल लाइव हो रहा। उस सरदार ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ, ਕੋਈ ਇਹ ਜਿਹੜਾ ਸਿੰਘ ਸੀਗਾ ਇਹ ਕੋਈ ਵੱਖਰਾ ਉੱਤੋਂ ਨਹੀਂ ਉਤਰਿਆ। ਬਾਬੇ ਨਾਨਕ ਦੇ ਅਸੀਂ ਸਾਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ ਅਸੀਂ ਸਾਰੇ ਲਾਡਲੀਆਂ ਉਹ ਮੈਂ ਸਮਝਦਾ ਕਿ ਲੋਕ ਆ। ਸੋ ਪਹਿਲੀ ਗੱਲ ਤਾਂ ਇਹ ਦੱਸਣਾ ਚਾਹਣਾ ਕਿ ਇਹਨਾਂ ਭਾਈ ਸਾਹਿਬਾਂ ਨੇ ਜਿਹੜੀ ਅੰਦਰ ਪ੍ਰੋਗਰਾਮ ਸੀ ਰਾਹੁਲ ਜੀ ਦਾ ਜਿਹੜਾ ਪ੍ਰੋਗਰਾਮ ਸੀ ਅੰਦਰ, ਉੱਥੇ ਇੱਕ ਨਿਆਣਾ ਜਿਹਾ ਵਿਚਾਰਾ ਭੇਜਦਾ ਮੁੰਡਾ, ਆਪ ਨਹੀਂ ਕੋਈ ਆਇਆ ਉੱਥੇ, ਤੇ ਬਾਹਰ ਖੜੇ ਕਿਤੇ ਖਾਲਿਸਤਾਨ ਦੇ ਨਾਅਰੇ ਮਾਰਦੇ ਰਹੇ। ਤੇ ਖਾਲਿਸਤਾਨ ਦੇ ਤਾਂ ਵਿਰੋਧ ਰਾਜਾ ਵੜਿੰਗ ਅੱਜ ਵੀ ਹੈ ਤੇ ਕੱਲ ਵੀ ਹੈ, ਤੇ ਨਾ ਖਾਲਿਸਤਾਨ ਬਣਨਾ ਹੈ ਤੇ ਨਾ ਅਸੀਂ ਬਣਨ ਦੇਣਾ ਹੈ, ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ। ਅਸੀਂ ਹਿੰਦੁਸਤਾਨੀ ਹੈ ਤਾਂ ਅਸੀਂ
हिंदुस्तान ਨੂੰ ਬਰਕਰਾਰ ਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ। ਸੋ ਜਿੱਥੋਂ ਤੱਕ ਸਵਾਲ ਸੀ ਇਸ ਭਾਈ ਸਾਹਿਬ ਦਾ ਭੱਜ ਗਿਆ, ਮੈਨੂੰ ਕੀ ਪਤਾ ਸੀ ਮੈਨੂੰ ਇਹ ਗੱਲ ਕਹਿੰਦਾ, ਨਾ ਮੈਂ ਭੱਜਿਆ ਤੇ ਨਾ ਮੈਂ ਭੱਜਣ ਵਾਲਿਆਂ ਚੋਂ ਹਾਂ। ਸੋ ਮੈਨੂੰ ਇਹ ਕਹਿੰਦਾ ਕਿ ਮੈਂ ਗੱਲ ਕਰਨੀ ਹੈ। ਮੈਂ ਕਿਹਾ ਯਾਰ ਆ ਜਾ, ਸਰਦਾਰ ਚੰਗਾ ਭਰਾ ਗੁਰਸਿੱਖ ਆਦਮੀ ਹੈ, ਸ਼ਾਇਦ ਕੋਈ ਗੱਲ ਕਰਨ ਆ ਰਿਹਾ ਹੋਵੇ। ਮੈਂ ਕਿਹਾ ਆਓ ਜੀ ਗੱਲ ਕਰ ਲਓ। ਤੇ ਗੱਲ ਕਰਨ ਦੇ ਇੱਕ ਨਾਲ ਦੂਰੋਂ ਹੋਰ ਵੀਡੀਓ ਬਣਾਉਣ ਲੱਗ ਪਿਆ। ਉਹਨਾਂ ਦਾ ਮਕਸਦ ਸੀ, ਕਿਉਂਕਿ ਇਹੋ ਜਿਹੇ ਲੋਕ ਕਈ, ਇਹਨਾਂ ਨੂੰ ਕੋਈ ਪਿਆਰ ਨਹੀਂ ਹਿੰਦੁਸਤਾਨ ਦੇ ਨਾਲ, ਇਹਨਾਂ ਨੂੰ ਕੋਈ ਪਿਆਰ ਨਹੀਂ ਗੁਰਸਿੱਖਾਂ ਦੇ ਨਾਲ। ਇਹੋ ਜਿਹੇ ਲੋਕ ਜਿਹੜੇ ਆ ਉਹ ਪੇਡ ਹੁੰਦੇ ਆ, ਇਹਨਾਂ ਨੇ ਆਪਦੀ ਕਰਤੂਤ ਵਿਖਾਉਣੀ ਹੁੰਦੀ ਹੈ, ਇਹਨਾਂ ਨੇ ਦੱਸਣਾ ਹੁੰਦਾ ਵੀ ਅਸੀਂ ਆਹ ਕੰਮ ਕੀਤਾ, ਤੇ ਇਹਨਾਂ ਨੂੰ ਇਹਨਾਂ ਦੀ ਦਿਹਾੜੀ ਮਿਲ ਜਾਂਦੀ ਹੈ। ਸੋ ਇਸ ਕਰਕੇ ਇਹ ਵਿਅਕਤੀ ਨੇ ਉੱਥੇ ਵਾਹਿਆਤ ਕਹਿ ਰਿਹਾ ਕਿ ਭੱਜ ਗਿਆ, ਭਜਾ ਗਿਆ। ਅਮਰੀਕਾ 'ਚ, ਨਿਊਯਾਰਕ 'ਚ, ਮੈਨਹਾਟਨ 'ਚ ਤੁਸੀਂ ਰੈੱਡ ਲਾਈਟ 'ਚੋਂ ਜੰਪ ਕਰ ਸਕਦੇ ਹੋ, ਤੇ ਜੇ ਰੈੱਡ ਲਾਈਟ ਜੰਪ ਕਰਾਂਗੇ ਤਾਂ ਤੁਹਾਨੂੰ ਟਿਕਟ ਮਿਲੇਗੀ। ਕੱਲ ਨੂੰ ਇਹ ਕੁਝ ਹੋਰ ਕਹੇਗਾ। ਸੋ ਭਾਈ ਮੇਰਾ ਕੋਈ ਤੇਰੇ ਵਰਗਾ ਤਾਂ ਉਹ ਦਿਮਾਗ ਹੈ ਨਹੀਂਗਾ, ਕਿਉਂਕਿ ਤੁਸੀਂ ਜਿਸ ਕੰਮ ਵਾਸਤੇ ਆਏ ਸੀ ਉਹ ਖਰਾਬ ਕਰਨ ਵਾਸਤੇ ਆਏ, ਆਪਦਾ ਮਾਹੌਲ, ਆਪਦੀ ਗੱਲਬਾਤ, ਕਿਉਂਕਿ ਤੁਸੀਂ ਹਿੰਦੁਸਤਾਨ ਦੀ ਸਰਜ਼ਮੀਨ ਤੇ ਤਾਂ ਜਾ ਨਹੀਂ ਸਕਦੇ। ਤੁਸੀਂ ਐਸੇ ਕਾਰਨਾਮੇ ਕੀਤੇ ਵੇ, ਐਸੇ ਕੰਮ ਕੀਤੇ ਵੇ। ਸੋ ਇਸ ਵਿਅਕਤੀ ਨੇ ਐਵੇਂ, ਨਾ ਮੈਂ ਭੱਜਿਆ ਨਾ ਮੈਂ ਭੱਜਣ ਵਾਲਿਆਂ ਚੋਂ, ਠੀਕ ਹੈ ਨਾ। ਸੋ ਤੈਨੂੰ ਇਹ ਦੱਸ ਦਿਆਂ ਬ੍ਰਦਰ, ਪਰ ਤੇਰਿਆਂ ਨੂੰ ਬਦਤਮੀਜ਼ ਨਹੀਂ ਆ ਮੈਂ, ਜਿਸ ਤਰ੍ਹਾਂ ਦਾ ਤੂੰ ਬਦਤਮੀਜ਼ ਆਦਮੀ ਹੈ। ਗੁਰਸਿੱਖ ਹੋਵੇ, ਦਾੜੀ ਕੇਸ ਰੱਖੇ ਹੋਣ, ਪੱਗ ਬੰਨੀ ਹੋਵੇ, ਤੇ ਉਹ ਬਦਤਮੀਜ਼ੀ ਕਰੇ ਬਿਨਾਂ ਵਜ੍ਹਾ ਤੋਂ ਬੰਦਾ, ਤੇ ਵੀਡੀਓ ਕਾਲ ਕਰਕੇ ਆਪਦੀ ਦਿਹਾੜੀ ਬਣਾਵੇ। ਗੁਰੂ ਦਾ ਸਿੱਖ ਕਿਹੜਾ ਜਿਹੜਾ ਦਿਹਾੜੀ ਬਣਾਉਣ ਆਇਆ ਹੋਵੇ ਵੀ $500 ਮਿਲੂਗਾ ਤੇ ਆਪਾਂ ਰੌਲਾ ਹੀ ਪਾ ਦਿੰਨੇ। ਸੋ ਇਹੋ ਜਿਹੀਆਂ ਵਾਜਾਤ ਗੱਲਾਂ ਤੋਂ ਨਾ ਅਸੀਂ ਡਰਦੇ ਹਾਂ, ਨਾ ਡਰੀਏ, ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋੜ ਨਹੀਂ। ਸੋ ਮੈਂ ਸਾਰੀਆਂ ਲੋਕਾਂ ਨੂੰ, ਆਪਦੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਹੈ ਨਾ, ਇਹੋ ਜਿਹੇ ਜਿਹੜੇ ਲੋਕ ਹੈ, ਇਹ ਇੱਧਰ ਬੈਠੇ ਜਿਹੜੇ ਖਾਲਿਸਤਾਨ, ਇੱਥੇ ਬੈਠੇ ਇੱਕ ਝੰਡਾ ਲੈ ਕੇ ਲੋਕਾਂ ਤੋਂ ਇਹਨਾਂ ਨੇ ਫੰਡ ਰੇਜ਼ਿੰਗ ਕਰਨੀ ਹੁੰਦੀ ਹੈ, ਪੈਸੇ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋਵੋਗੇ? ਮੈਂ ਸਵੇਰ ਤੁਹਾਨੂੰ ਇੱਥੇ ਉੱਠਿਆ ਸੀਗਾ, ਸੋ ਵਾਕ ਤੇ ਜਾਣ ਲੱਗਿਆ ਸੀ। ਲਾਈਕ ਤੁਹਾਨੂੰ ਮੈਂ ਵੀਡੀਓ ਦੇਖੀ, ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਰਿਹਾ। ਸੋ ਵੀਡੀਓ ਸੀ ਇੱਕ ਸਰਦਾਰ ਦੀ, ਔਰ ਮਾਫੀ ਚਾਹੁੰਦਾ ਮੈਂ ਬਿਨਾਂ ਪੱਗ ਬੰਨਿਆ ਹੀ ਤੁਹਾਡੇ ਨਾਲ ਲਾਈਵ ਹੋ ਰਿਹਾ। ਉਸ ਸਰਦਾਰ ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ, ਕੋਈ ਇਹ ਜਿਹੜਾ ਸਿੰਘ ਸੀਗਾ ਇਹ ਕੋਈ ਵੱਖਰਾ ਉੱਤੋਂ ਨਹੀਂ ਉਤਰਿਆ। ਬਾਬੇ ਨਾਨਕ ਦੇ ਅਸੀਂ ਸਾਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ, ਅਸੀਂ ਸਾਰੇ ਲਾਡਲੀਆਂ ਉਹ ਮੈਂ ਸਮਝਦਾ ਕਿ ਲੋਕ ਆ। ਸੋ ਪਹਿਲੀ ਗੱਲ ਤਾਂ ਇਹ ਦੱਸਣਾ ਚਾਹੁੰਦਾ ਕਿ ਇਹਨਾਂ ਭਾਈ ਸਾਹਿਬਾਂ ਨੇ ਜਿਹੜੀ ਅੰਦਰ ਪ੍ਰੋਗਰਾਮ ਸੀ ਰਾਹੁਲ ਜੀ ਦਾ ਜਿਹੜਾ ਪ੍ਰੋਗਰਾਮ ਸੀ ਅੰਦਰ, ਉੱਥੇ ਇੱਕ ਨਿਆਣਾ ਜਿਹਾ ਵਿਚਾਰਾ ਭੇਜਦਾ ਮੁੰਡਾ, ਆਪ ਨਹੀਂ ਕੋਈ ਆਇਆ ਉੱਥੇ, ਤੇ ਬਾਹਰ ਖੜੇ ਕਿਤੇ ਖਾਲਿਸਤਾਨ ਦੇ ਨਾਅਰੇ ਮਾਰਦੇ ਰਹੇ। ਤੇ ਖਾਲਿਸਤਾਨ ਦੇ ਤਾਂ ਵਿਰੋਧ ਰਾਜਾ ਵੜਿੰਗ ਅੱਜ ਵੀ ਹੈ ਤੇ ਕੱਲ ਵੀ ਹੈ, ਤੇ ਨਾ ਖਾਲਿਸਤਾਨ ਬਣਨਾ ਹੈ ਤੇ ਨਾ ਅਸੀਂ ਬਣਨ ਦੇਣਾ ਹੈ, ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ। ਅਸੀਂ ਹਿੰਦੁਸਤਾਨੀ ਹੈ ਤਾਂ ਅਸੀਂ ਹਿੰਦੁਸਤਾਨ ਨੂੰ ਬਰਕਰਾਰ ਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ। ਸੋ ਜਿੱਥੋਂ ਤੱਕ ਸਵਾਲ ਸੀ ਇਸ ਭਾਈ ਸਾਹਿਬ ਦਾ ਭੱਜ ਗਿਆ, ਮੈਨੂੰ ਕੀ ਪਤਾ ਸੀ ਮੈਨੂੰ ਇਹ ਗੱਲ ਕਹਿੰਦਾ, ਨਾ ਮੈਂ ਭੱਜਿਆ ਤੇ ਨਾ ਮੈਂ ਭੱਜਣ ਵਾਲਿਆਂ ਚੋਂ ਹਾਂ। ਸੋ ਮੈਨੂੰ ਇਹ ਕਹਿੰਦਾ ਕਿ ਮੈਂ ਗੱਲ ਕਰਨੀ ਹੈ। ਮੈਂ ਕਿਹਾ ਯਾਰ ਆ ਜਾ, ਸਰਦਾਰ ਚੰਗਾ ਭਰਾ ਗੁਰਸਿੱਖ ਆਦਮੀ ਹੈ, ਸ਼ਾਇਦ ਕੋਈ ਗੱਲ ਕਰਨ ਆ ਰਿਹਾ ਹੋਵੇ। ਮੈਂ ਕਿਹਾ ਆਓ ਜੀ ਗੱਲ ਕਰ ਲਓ। ਤੇ ਗੱਲ ਕਰਨ ਦੇ ਇੱਕ ਨਾਲ ਦੂਰੋਂ ਹੋਰ ਵੀਡੀਓ ਬਣਾਉਣ ਲੱਗ ਪਿਆ। ਉਹਨਾਂ ਦਾ ਮਕਸਦ ਸੀ, ਕਿਉਂਕਿ ਇਹੋ ਜਿਹੇ ਲੋਕ ਕਈ, ਇਹਨਾਂ ਨੂੰ ਕੋਈ ਪਿਆਰ ਨਹੀਂ ਹਿੰਦੁਸਤਾਨ ਦੇ ਨਾਲ, ਇਹਨਾਂ ਨੂੰ ਕੋਈ ਪਿਆਰ ਨਹੀਂ ਗੁਰਸਿੱਖਾਂ ਦੇ ਨਾਲ। ਇਹੋ ਜਿਹੇ ਲੋਕ ਜਿਹੜੇ ਆ ਉਹ ਪੇਡ ਹੁੰਦੇ ਆ, ਇਹਨਾਂ ਨੇ ਆਪਦੀ ਕਰਤੂਤ ਵਿਖਾਉਣੀ ਹੁੰਦੀ ਹੈ, ਇਹਨਾਂ ਨੇ ਦੱਸਣਾ ਹੁੰਦਾ ਵੀ ਅਸੀਂ ਆਹ ਕੰਮ ਕੀਤਾ, ਤੇ ਇਹਨਾਂ ਨੂੰ ਇਹਨਾਂ ਦੀ ਦਿਹਾੜੀ ਮਿਲ ਜਾਂਦੀ ਹੈ। ਸੋ ਇਸ ਕਰਕੇ ਇਹ ਵਿਅਕਤੀ ਨੇ ਉੱਥੇ ਵਾਹਿਆਤ ਕਹਿ ਰਿਹਾ ਕਿ ਭੱਜ ਗਿਆ, ਭਜਾ ਗਿਆ। ਅਮਰੀਕਾ 'ਚ, ਨਿਊਯਾਰਕ 'ਚ, ਮੈਨਹਾਟਨ 'ਚ ਤੁਸੀਂ ਰੈੱਡ ਲਾਈਟ 'ਚੋਂ ਜੰਪ ਕਰ ਸਕਦੇ ਹੋ, ਤੇ ਜੇ ਰੈੱਡ ਲਾਈਟ ਜੰਪ ਕਰਾਂਗੇ ਤਾਂ ਤੁਹਾਨੂੰ ਟਿਕਟ ਮਿਲੇਗੀ। ਕੱਲ ਨੂੰ ਇਹ ਕੁਝ ਹੋਰ ਕਹੇਗਾ। ਸੋ ਭਾਈ ਮੇਰਾ ਕੋਈ ਤੇਰੇ ਵਰਗਾ ਤਾਂ ਉਹ ਦਿਮਾਗ ਹੈ ਨਹੀਂਗਾ, ਕਿਉਂਕਿ ਤੁਸੀਂ ਜਿਸ ਕੰਮ ਵਾਸਤੇ ਆਏ ਸੀ ਉਹ ਖਰਾਬ ਕਰਨ ਵਾਸਤੇ ਆਏ, ਆਪਦਾ ਮਾਹੌਲ, ਆਪਦੀ ਗੱਲਬਾਤ, ਕਿਉਂਕਿ ਤੁਸੀਂ ਹਿੰਦੁਸਤਾਨ ਦੀ ਸਰਜ਼ਮੀਨ ਤੇ ਤਾਂ ਜਾ ਨਹੀਂ ਸਕਦੇ। ਤੁਸੀਂ ਐਸੇ ਕਾਰਨਾਮੇ ਕੀਤੇ ਵੇ, ਐਸੇ ਕੰਮ ਕੀਤੇ ਵੇ। ਸੋ ਇਸ ਵਿਅਕਤੀ ਨੇ ਐਵੇਂ, ਨਾ ਮੈਂ ਭੱਜਿਆ ਨਾ ਮੈਂ ਭੱਜਣ ਵਾਲਿਆਂ ਚੋਂ, ਠੀਕ ਹੈ ਨਾ। ਸੋ ਤੈਨੂੰ ਇਹ ਦੱਸ ਦਿਆਂ ਬ੍ਰਦਰ,
ਪਰ ਤੇਰਿਆਂ ਨੂੰ ਬਦਤਮੀਜ਼ ਨਹੀਂ ਆ ਮੈਂ, ਜਿਸ ਤਰ੍ਹਾਂ ਦਾ ਤੂੰ ਬਦਤਮੀਜ਼ ਆਦਮੀ ਹੈ। ਗੁਰਸਿੱਖ ਹੋਵੇ, ਦਾੜੀ ਕੇਸ ਰੱਖੇ ਹੋਣ, ਪੱਗ ਬੰਨੀ ਹੋਵੇ ਤੇ ਉਹ ਬਦਤਮੀਜ਼ੀ ਕਰੇ ਬਿਨਾਂ ਵਜ੍ਹਾ ਤੋਂ ਬੰਦਾ, ਤੇ ਵੀਡੀਓ ਕਾਲ ਕਰਕੇ ਆਪਦੀ ਦਿਹਾੜੀ ਬਣਾਵੇ। ਗੁਰੂ ਦਾ ਸਿੱਖ ਕਿਹੜਾ ਜਿਹੜਾ ਦਿਹਾੜੀ ਬਣਾਉਣ ਆਇਆ ਹੋਵੇ ਵੀ $500 ਮਿਲੂਗਾ ਤੇ ਆਪਾਂ ਰੌਲਾ ਹੀ ਪਾ ਦਿੰਨੇ। ਸੋ ਇਹੋ ਜਿਹੀਆਂ ਵਾਜਦਾਤ ਗੱਲਾਂ ਤੋਂ ਨਾ ਅਸੀਂ ਡਰਦੇ ਹਾਂ ਨਾ ਡਰੀਏ, ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋੜ ਨਹੀਂ ਹੈ। ਸੋ ਮੈਂ ਸਾਰੀਆਂ ਲੋਕਾਂ ਨੂੰ, ਆਪਦੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਹੈ ਨਾ, ਇਹੋ ਜਿਹੇ ਜਿਹੜੇ ਲੋਕ ਹੈ ਇਹ ਇੱਧਰ ਬੈਠੇ ਜਿਹੜੇ ਖਾਲਿਸਤਾਨ ਇੱਥੇ ਬੈਠੇ ਇੱਕ ਝੰਡਾ ਲੈ ਕੇ ਲੋਕਾਂ ਤੋਂ ਇਹਨਾਂ ਨੇ ਫੰਡ ਰੇਜ਼ਿੰਗ ਕਰਨੀ ਹੁੰਦੀ ਹੈ, ਪੈਸੇ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋਵੋਗੇ। ਮੈਂ ਸਵੇਰ ਤੁਹਾਨੂੰ ਇੱਥੇ ਉੱਠਿਆ ਸੀਗਾ, ਸੋ ਵਾਕ ਤੇ ਜਾਣ ਲੱਗਿਆ ਸੀ। ਲਾਈਕ ਤੁਹਾਨੂੰ ਮੈਂ ਵੀਡੀਓ ਦੇਖੀ, ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਰਿਹਾ। ਸੋ ਵੀਡੀਓ ਸੀ ਇੱਕ ਸਰਦਾਰ ਦੀ, ਔਰ ਮਾਫੀ ਚਾਹੁੰਦਾ ਮੈਂ ਬਿਨਾਂ ਪੱਗ ਬੰਨਿਆ ਹੀ ਤੁਹਾਡੇ ਨਾਲ ਲਾਈਵ ਹੋ ਰਿਹਾ। ਉਸ ਸਰਦਾਰ ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ, ਕੋਈ ਇਹ ਜਿਹੜਾ ਸਿੰਘ ਸੀਗਾ ਇਹ ਕੋਈ ਵੱਖਰਾ ਉੱਤੋਂ ਨਹੀਂ ਉਤਰਿਆ। ਬਾਬੇ ਨਾਨਕ ਦੇ ਅਸੀਂ ਸਾਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ ਅਸੀਂ ਸਾਰੇ ਲਾਡਲੀਆਂ ਉਹ ਮੈਂ ਸਮਝਦਾ ਕਿ ਲੋਕ ਆ। ਸੋ ਪਹਿਲੀ ਗੱਲ ਤਾਂ ਇਹ ਦੱਸਣਾ ਚਾਹੁੰਦਾ ਕਿ ਇਹਨਾਂ ਭਾਈ ਸਾਹਿਬਾਂ ਨੇ ਜਿਹੜੀ ਅੰਦਰ ਪ੍ਰੋਗਰਾਮ ਸੀ ਰਾਹੁਲ ਜੀ ਦਾ ਜਿਹੜਾ ਪ੍ਰੋਗਰਾਮ ਸੀ ਅੰਦਰ, ਉੱਥੇ ਇੱਕ ਨਿਆਣਾ ਜਿਹਾ ਵਿਚਾਰਾ ਭੇਜਦਾ ਮੁੰਡਾ, ਆਪ ਨਹੀਂ ਕੋਈ ਆਇਆ ਉੱਥੇ, ਤੇ ਬਾਹਰ ਖੜੇ ਕਿਤੇ ਖਾਲਿਸਤਾਨ ਦੇ ਨਾਅਰੇ ਮਾਰਦੇ ਰਹੇ। ਤੇ ਖਾਲਿਸਤਾਨ ਦੇ ਤਾਂ ਵਿਰੋਧ ਰਾਜਾ ਵੜਿੰਗ ਅੱਜ ਵੀ ਹੈ ਤੇ ਕੱਲ ਵੀ ਹੈ, ਤੇ ਨਾ ਖਾਲਿਸਤਾਨ ਬਣਨਾ ਹੈ ਤੇ ਨਾ ਅਸੀਂ ਬਣਨ ਦੇਣਾ ਹੈ, ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ। ਅਸੀਂ ਹਿੰਦੁਸਤਾਨੀ ਹੈ ਤਾਂ ਅਸੀਂ ਹਿੰਦੁਸਤਾਨ ਨੂੰ ਬਰਕਰਾਰ ਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ। ਸੋ ਜਿੱਥੋਂ ਤੱਕ ਸਵਾਲ ਸੀ ਇਸ ਭਾਈ ਸਾਹਿਬ ਦਾ, ਭੱਜ ਗਿਆ, ਮੈਨੂੰ ਕੀ ਪਤਾ ਸੀ ਮੈਨੂੰ ਇਹ ਗੱਲ ਕਹਿੰਦਾ, ਨਾ ਮੈਂ ਭੱਜਿਆ ਤੇ ਨਾ ਮੈਂ ਭੱਜਣ ਵਾਲਿਆਂ ਚੋਂ। ਸੋ ਮੈਨੂੰ ਇਹ ਕਹਿੰਦਾ ਕਿ ਮੈਂ ਗੱਲ ਕਰਨੀ ਹੈ। ਮੈਂ ਕਿਹਾ ਯਾਰ ਆਜਾ, ਸਰਦਾਰ ਚੰਗਾ ਭਰਾ ਗੁਰਸਿੱਖ ਆਦਮੀ ਹੈ, ਸ਼ਾਇਦ ਕੋਈ ਗੱਲ ਕਰਨ ਆ ਰਿਹਾ ਹੋਵੇ। ਮੈਂ ਕਿਹਾ ਆਓ ਜੀ ਗੱਲ ਕਰ ਲਓ। ਤੇ ਗੱਲ ਕਰਨ ਦੇ ਇੱਕ ਨਾਲ ਦੂਰੋਂ ਹੋਰ ਵੀਡੀਓ ਬਣਾਉਣ ਲੱਗ ਪਿਆ। ਉਹਨਾਂ ਦਾ ਮਕਸਦ ਸੀ, ਕਿਉਂਕਿ ਇਹੋ ਜਿਹੇ ਲੋਕ ਕਈ, ਇਹਨਾਂ ਨੂੰ ਕੋਈ ਪਿਆਰ ਨਹੀਂ ਹਿੰਦੁਸਤਾਨ ਦੇ ਨਾਲ, ਇਹਨਾਂ ਨੂੰ ਕੋਈ ਪਿਆਰ ਨਹੀਂ ਗੁਰਸਿੱਖਾਂ ਦੇ ਨਾਲ। ਇਹੋ ਜਿਹੇ ਲੋਕ ਜਿਹੜੇ ਆ ਉਹ ਪੇਡ ਹੁੰਦੇ ਆ, ਇਹਨਾਂ ਨੇ ਆਪਦੀ ਕਰਤੂਤ ਵਿਖਾਉਣੀ ਹੁੰਦੀ ਹੈ, ਇਹਨਾਂ ਨੇ ਦੱਸਣਾ ਹੁੰਦਾ ਵੀ ਅਸੀਂ ਆਹ ਕੰਮ ਕੀਤਾ, ਤੇ ਇਹਨਾਂ ਨੂੰ ਇਹਨਾਂ ਦੀ ਦਿਹਾੜੀ ਮਿਲ ਜਾਂਦੀ ਹੈ। ਸੋ ਇਸ ਕਰਕੇ ਇਹ ਵਿਅਕਤੀ ਨੇ ਉੱਥੇ ਵਾਹਿਯਾਤ ਕਹਿ ਰਿਹਾ ਕਿ ਭੱਜ ਗਿਆ, ਭਜਾ ਗਿਆ। ਅਮਰੀਕਾ 'ਚ, ਨਿਊਯਾਰਕ 'ਚ, ਮੈਨਹਾਟਨ 'ਚ ਤੁਸੀਂ ਰੈੱਡ ਲਾਈਟ 'ਚੋਂ ਜੰਪ ਕਰ ਸਕਦੇ ਹੋ, ਤੇ ਜੇ ਰੈੱਡ ਲਾਈਟ ਜੰਪ ਕਰਾਂਗੇ ਤਾਂ ਤੁਹਾਨੂੰ ਟਿਕਟ ਮਿਲੇਗੀ। ਕੱਲ ਨੂੰ ਇਹ ਕੁਝ ਹੋਰ ਕਹੇਗਾ। ਸੋ ਭਾਈ ਮੇਰਾ ਕੋਈ ਤੇਰੇ ਵਰਗਾ ਤਾਂ ਉਹ ਦਿਮਾਗ ਹੈ ਨਹੀਂਗਾ, ਕਿਉਂਕਿ ਤੁਸੀਂ ਜਿਸ ਕੰਮ ਵਾਸਤੇ ਆਏ ਸੀ ਉਹ ਖਰਾਬ ਕਰਨ ਵਾਸਤੇ ਆਏ, ਆਪਦਾ ਮਾਹੌਲ, ਆਪਦੀ ਗੱਲਬਾਤ, ਕਿਉਂਕਿ ਤੁਸੀਂ ਹਿੰਦੁਸਤਾਨ ਦੀ ਸਰਜ਼ਮੀਨ ਤੇ ਤਾਂ ਜਾ ਨਹੀਂ ਸਕਦੇ। ਤੁਸੀਂ ਐਸੇ ਕਾਰਨਾਮੇ ਕੀਤੇ ਵੀ, ਐਸੇ ਕੰਮ ਕੀਤੇ ਵੀ। ਸੋ ਇਸ ਵਿਅਕਤੀ ਨੇ ਐਵੇਂ, ਨਾ ਮੈਂ ਭੱਜਿਆ ਨਾ ਮੈਂ ਭੱਜਣ ਵਾਲਿਆਂ ਚੋਂ, ਠੀਕ ਹੈ ਨਾ। ਸੋ ਤੈਨੂੰ ਇਹ ਦੱਸ ਦਿਆਂ ਬ੍ਰਦਰ, ਪਰ ਤੇਰਿਆਂ ਨੂੰ ਬਦਤਮੀਜ਼ ਨਹੀਂ ਆ ਮੈਂ, ਜਿਸ ਤਰ੍ਹਾਂ ਦਾ ਤੂੰ ਬਦਤਮੀਜ਼ ਆਦਮੀ ਹੈ। ਗੁਰਸਿੱਖ ਹੋਵੇ, ਦਾੜੀ ਕੇਸ ਰੱਖੇ ਹੋਣ, ਪੱਗ ਬੰਨੀ ਹੋਵੇ ਤੇ ਉਹ ਬਦਤਮੀਜ਼ੀ ਕਰੇ ਬਿਨਾਂ ਵਜ੍ਹਾ ਤੋਂ ਬੰਦਾ, ਤੇ ਵੀਡੀਓ ਕਾਲ ਕਰਕੇ ਆਪਦੀ ਦਿਹਾੜੀ ਬਣਾਵੇ। ਗੁਰੂ ਦਾ ਸਿੱਖ ਕਿਹੜਾ ਜਿਹੜਾ ਦਿਹਾੜੀ ਬਣਾਉਣ ਆਇਆ ਹੋਵੇ ਵੀ $500 ਮਿਲੂਗਾ ਤੇ ਆਪਾਂ ਰੌਲਾ ਹੀ ਪਾ ਦਿੰਨੇ। ਸੋ ਇਹੋ ਜਿਹੀਆਂ ਵਾਜਦਾਤ ਗੱਲਾਂ ਤੋਂ ਨਾ ਅਸੀਂ ਡਰਦੇ ਹਾਂ ਨਾ ਡਰੀਏ, ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋੜ ਨਹੀਂ ਹੈ। ਸੋ ਮੈਂ ਸਾਰੀਆਂ ਲੋਕਾਂ ਨੂੰ, ਆਪਦੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਹੈ ਨਾ, ਇਹੋ ਜਿਹੇ ਜਿਹੜੇ ਲੋਕ ਹੈ ਇਹ ਇੱਧਰ ਬੈਠੇ ਜਿਹੜੇ ਖਾਲਿਸਤਾਨ ਇੱਥੇ ਬੈਠੇ ਇੱਕ ਝੰਡਾ ਲੈ ਕੇ ਲੋਕਾਂ ਤੋਂ ਇਹਨਾਂ ਨੇ ਫੰਡ ਰੇਜ਼ਿੰਗ ਕਰਨੀ ਹੁੰਦੀ ਹੈ, ਪੈਸੇ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋਵੋਗੇ। ਮੈਂ ਸਵੇਰ ਤੁਹਾਨੂੰ ਇੱਥੇ ਉੱਠਿਆ ਸੀਗਾ, ਸੋ ਵਾਕ ਤੇ ਜਾਣ ਲੱਗਿਆ ਸੀ। ਲਾਈਕ ਤੁਹਾਨੂੰ ਮੈਂ ਵੀਡੀਓ ਦੇਖੀ, ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਰਿਹਾ। ਸੋ ਵੀਡੀਓ ਸੀ ਇੱਕ ਸਰਦਾਰ ਦੀ, ਔਰ ਮਾਫੀ ਚਾਹੁੰਦਾ ਮੈਂ ਬਿਨਾਂ ਪੱਗ ਬੰਨਿਆ ਹੀ ਤੁਹਾਡੇ ਨਾਲ ਲਾਈਵ ਹੋ ਰਿਹਾ। ਉਸ ਸਰਦਾਰ ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ, ਕੋਈ ਇਹ ਜਿਹੜਾ ਸਿੰਘ ਸੀਗਾ ਇਹ ਕੋਈ ਵੱਖਰਾ ਉੱਤੋਂ ਨਹੀਂ ਉਤਰਿਆ। ਬਾਬੇ ਨਾਨਕ ਦੇ ਅਸੀਂ ਸਾਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ ਅਸੀਂ ਸਾਰੇ ਲਾਡਲੀਆਂ ਉਹ ਮੈਂ ਸਮਝਦਾ ਕਿ ਲੋਕ ਆ।
ਸੋ ਪਹਿਲੀ ਗੱਲ ਤਾਂ ਇਹ ਦੱਸਣਾ ਚਾਹਣਾ ਕਿ ਇਹਨਾਂ ਭਾਈ ਸਾਹਿਬਾਂ ਨੇ ਜਿਹੜੀ ਅੰਦਰ ਪ੍ਰੋਗਰਾਮ ਸੀ ਰਾਹੁਲ ਜੀ ਦਾ ਜਿਹੜਾ ਪ੍ਰੋਗਰਾਮ ਸੀ ਅੰਦਰ, ਉੱਥੇ ਇੱਕ ਨਿਆਣਾ ਜਿਹਾ ਵਿਚਾਰਾ ਭੇਜਦਾ ਮੁੰਡਾ, ਆਪ ਨਹੀਂ ਕੋਈ ਆਇਆ ਉੱਥੇ, ਤੇ ਬਾਹਰ ਖੜੇ ਕਿਤੇ ਖਾਲਿਸਤਾਨ ਦੇ ਨਾਅਰੇ ਮਾਰਦੇ ਰਹੇ। ਤੇ ਖਾਲਿਸਤਾਨ ਦੇ ਤਾਂ ਵਿਰੋਧ ਰਾਜਾ ਵੜਿੰਗ ਅੱਜ ਵੀ ਹੈ ਤੇ ਕੱਲ ਵੀ ਹੈ, ਤੇ ਨਾ ਖਾਲਿਸਤਾਨ ਬਣਨਾ ਹੈ ਤੇ ਨਾ ਅਸੀਂ ਬਣਨ ਦੇਣਾ ਹੈ, ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ। ਅਸੀਂ ਹਿੰਦੁਸਤਾਨੀ ਹੈ ਤਾਂ ਅਸੀਂ ਹਿੰਦੁਸਤਾਨ ਨੂੰ ਬਰਕਰਾਰ ਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ। ਸੋ ਜਿੱਥੋਂ ਤੱਕ ਸਵਾਲ ਸੀ ਇਸ ਭਾਈ ਸਾਹਿਬ ਦਾ, ਭੱਜ ਗਿਆ, ਮੈਨੂੰ ਕੀ ਪਤਾ ਸੀ ਮੈਨੂੰ ਇਹ ਗੱਲ ਕਹਿੰਦਾ, ਨਾ ਮੈਂ ਭੱਜਿਆ ਤੇ ਨਾ ਮੈਂ ਭੱਜਣ ਵਾਲਿਆਂ ਚੋਂ ਹਾਂ। ਸੋ ਮੈਨੂੰ ਇਹ ਕਹਿੰਦਾ ਕਿ ਮੈਂ ਗੱਲ ਕਰਨੀ ਹੈ। ਮੈਂ ਕਿਹਾ ਯਾਰ ਆ ਜਾ, ਸਰਦਾਰ ਚੰਗਾ ਭਰਾ ਗੁਰਸਿੱਖ ਆਦਮੀ ਹੈ, ਸ਼ਾਇਦ ਕੋਈ ਗੱਲ ਕਰਨ ਆ ਰਿਹਾ ਹੋਵੇ। ਮੈਂ ਕਿਹਾ ਆਓ ਜੀ ਗੱਲ ਕਰ ਲਓ। ਤੇ ਗੱਲ ਕਰਨ ਦੇ ਇੱਕ ਨਾਲ ਦੂਰੋਂ ਹੋਰ ਵੀਡੀਓ ਬਣਾਉਣ ਲੱਗ ਪਿਆ। ਉਹਨਾਂ ਦਾ ਮਕਸਦ ਸੀ, ਕਿਉਂਕਿ ਇਹੋ ਜਿਹੇ ਲੋਕ ਕਈ, ਇਹਨਾਂ ਨੂੰ ਕੋਈ ਪਿਆਰ ਨਹੀਂ ਹਿੰਦੁਸਤਾਨ ਦੇ ਨਾਲ, ਇਹਨਾਂ ਨੂੰ ਕੋਈ ਪਿਆਰ ਨਹੀਂ ਗੁਰਸਿੱਖਾਂ ਦੇ ਨਾਲ। ਇਹੋ ਜਿਹੇ ਲੋਕ ਜਿਹੜੇ ਆ ਉਹ ਪੇਡ ਹੁੰਦੇ ਆ, ਇਹਨਾਂ ਨੇ ਆਪਦੀ ਕਰਤੂਤ ਵਿਖਾਉਣੀ ਹੁੰਦੀ ਹੈ, ਇਹਨਾਂ ਨੇ ਦੱਸਣਾ ਹੁੰਦਾ ਵੀ ਅਸੀਂ ਆਹ ਕੰਮ ਕੀਤਾ, ਤੇ ਇਹਨਾਂ ਨੂੰ ਇਹਨਾਂ ਦੀ ਦਿਹਾੜੀ ਮਿਲ ਜਾਂਦੀ ਹੈ। ਸੋ ਇਸ ਕਰਕੇ ਇਹ ਵਿਅਕਤੀ ਨੇ ਉੱਥੇ ਵਾਹਿਯਾਤ ਕਹਿ ਰਿਹਾ ਕਿ ਭੱਜ ਗਿਆ, ਭਜਾ ਗਿਆ। ਅਮਰੀਕਾ 'ਚ, ਨਿਊਯਾਰਕ 'ਚ, ਮੈਨਹਾਟਨ 'ਚ ਤੁਸੀਂ ਰੈੱਡ ਲਾਈਟ 'ਚੋਂ ਜੰਪ ਕਰ ਸਕਦੇ ਹੋ, ਤੇ ਜੇ ਰੈੱਡ ਲਾਈਟ ਜੰਪ ਕਰਾਂਗੇ ਤਾਂ ਤੁਹਾਨੂੰ ਟਿਕਟ ਮਿਲੇਗੀ। ਕੱਲ ਨੂੰ ਇਹ ਕੁਝ ਹੋਰ ਕਹੇਗਾ। ਸੋ ਭਾਈ ਮੇਰਾ ਕੋਈ ਤੇਰੇ ਵਰਗਾ ਤਾਂ ਉਹ ਦਿਮਾਗ ਹੈ ਨਹੀਂਗਾ, ਕਿਉਂਕਿ ਤੁਸੀਂ ਜਿਸ ਕੰਮ ਵਾਸਤੇ ਆਏ ਸੀ ਉਹ ਖਰਾਬ ਕਰਨ ਵਾਸਤੇ ਆਏ, ਆਪਦਾ ਮਾਹੌਲ, ਆਪਦੀ ਗੱਲਬਾਤ, ਕਿਉਂਕਿ ਤੁਸੀਂ ਹਿੰਦੁਸਤਾਨ ਦੀ ਸਰਜ਼ਮੀਨ ਤੇ ਤਾਂ ਜਾ ਨਹੀਂ ਸਕਦੇ। ਤੁਸੀਂ ਐਸੇ ਕਾਰਨਾਮੇ ਕੀਤੇ ਵੀ, ਐਸੇ ਕੰਮ ਕੀਤੇ ਵੀ। ਸੋ ਇਸ ਵਿਅਕਤੀ ਨੇ ਐਵੇਂ, ਨਾ ਮੈਂ ਭੱਜਿਆ ਨਾ ਮੈਂ ਭੱਜਣ ਵਾਲਿਆਂ ਚੋਂ, ਠੀਕ ਹੈ ਨਾ। ਸੋ ਤੈਨੂੰ ਇਹ ਦੱਸ ਦਿਆਂ ਬ੍ਰਦਰ, ਪਰ ਤੇਰਿਆਂ ਨੂੰ ਬਦਤਮੀਜ਼ ਨਹੀਂ ਆ ਮੈਂ, ਜਿਸ ਤਰ੍ਹਾਂ ਦਾ ਤੂੰ ਬਦਤਮੀਜ਼ ਆਦਮੀ ਹੈ। ਗੁਰਸਿੱਖ ਹੋਵੇ, ਦਾੜੀ ਕੇਸ ਰੱਖੇ ਹੋਣ, ਪੱਗ ਬੰਨੀ ਹੋਵੇ, ਤੇ ਉਹ ਬਦਤਮੀਜ਼ੀ ਕਰੇ ਬਿਨਾਂ ਵਜ੍ਹਾ ਤੋਂ ਬੰਦਾ, ਤੇ ਵੀਡੀਓ ਕਾਲ ਕਰਕੇ ਆਪਦੀ ਦਿਹਾੜੀ ਬਣਾਵੇ। ਗੁਰੂ ਦਾ ਸਿੱਖ ਕਿਹੜਾ ਜਿਹੜਾ ਦਿਹਾੜੀ ਬਣਾਉਣ ਆਇਆ ਹੋਵੇ ਵੀ $500 ਮਿਲੂਗਾ ਤੇ ਆਪਾਂ ਰੌਲਾ ਹੀ ਪਾ ਦਿੰਦੇ। ਸੋ ਇਹੋ ਜਿਹੀਆਂ ਵਾਜਾ ਗੱਲਾਂ ਤੋਂ ਨਾ ਅਸੀਂ ਡਰਦੇ ਹਾਂ, ਨਾ ਡਰੀਏ, ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋੜ ਨਹੀਂ ਹੈ। ਸੋ ਮੈਂ ਸਾਰੀਆਂ ਲੋਕਾਂ ਨੂੰ, ਆਪਦੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਹੈ ਨਾ, ਇਹੋ ਜਿਹੇ ਜਿਹੜੇ ਲੋਕ ਹੈ, ਇਹ ਇੱਧਰ ਬੈਠੇ ਜਿਹੜੇ ਖਾਲਿਸਤਾਨ, ਇੱਥੇ ਬੈਠੇ ਇੱਕ ਝੰਡਾ ਲੈ ਕੇ ਲੋਕਾਂ ਤੋਂ ਇਹਨਾਂ ਨੇ ਫੰਡ ਰੇਜ਼ਿੰਗ ਕਰਨੀ ਹੁੰਦੀ ਹੈ, ਪੈਸੇ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋਵੋਗੇ। ਮੈਂ ਸਵੇਰ ਤੁਹਾਨੂੰ ਇੱਥੇ ਉੱਠਿਆ ਸੀਗਾ, ਸੋ ਵਾਕ ਤੇ ਜਾਣ ਲੱਗਿਆ ਸੀ। ਲਾਈਕ ਤੁਹਾਨੂੰ ਮੈਂ ਵੀਡੀਓ ਦੇਖੀ, ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਰਿਹਾ। ਸੋ ਵੀਡੀਓ ਸੀ ਇੱਕ ਸਰਦਾਰ ਦੀ, ਔਰ ਮਾਫੀ ਚਾਹੁੰਦਾ ਮੈਂ ਬਿਨਾਂ ਪੱਗ ਬੰਨਿਆ ਹੀ ਤੁਹਾਡੇ ਨਾਲ ਲਾਈਵ ਹੋ ਰਿਹਾ। ਉਸ ਸਰਦਾਰ ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ, ਕੋਈ ਇਹ ਜਿਹੜਾ ਸਿੰਘ ਸੀਗਾ ਇਹ ਕੋਈ ਵੱਖਰਾ ਉੱਤੋਂ ਨਹੀਂ ਉਤਰਿਆ। ਬਾਬੇ ਨਾਨਕ ਦੇ ਅਸੀਂ ਸਾਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ, ਅਸੀਂ ਸਾਰੇ ਲਾਡਲੀਆਂ ਉਹ ਮੈਂ ਸਮਝਦਾ ਕਿ ਲੋਕ ਆ। ਸੋ ਪਹਿਲੀ ਗੱਲ ਤਾਂ ਇਹ ਦੱਸਣਾ ਚਾਹਣਾ ਕਿ ਇਹਨਾਂ ਭਾਈ ਸਾਹਿਬਾਂ ਨੇ ਜਿਹੜੀ ਅੰਦਰ ਪ੍ਰੋਗਰਾਮ ਸੀ ਰਾਹੁਲ ਜੀ ਦਾ ਜਿਹੜਾ ਪ੍ਰੋਗਰਾਮ ਸੀ ਅੰਦਰ, ਉੱਥੇ ਇੱਕ ਨਿਆਣਾ ਜਿਹਾ ਵਿਚਾਰਾ ਭੇਜਦਾ ਮੁੰਡਾ, ਆਪ ਨਹੀਂ ਕੋਈ ਆਇਆ ਉੱਥੇ, ਤੇ ਬਾਹਰ ਖੜੇ ਕਿਤੇ ਖਾਲਿਸਤਾਨ ਦੇ ਨਾਅਰੇ ਮਾਰਦੇ ਰਹੇ। ਤੇ ਖਾਲਿਸਤਾਨ ਦੇ ਤਾਂ ਵਿਰੋਧ ਰਾਜਾ ਵੜਿੰਗ ਅੱਜ ਵੀ ਹੈ ਤੇ ਕੱਲ ਵੀ ਹੈ, ਤੇ ਨਾ ਖਾਲਿਸਤਾਨ ਬਣਨਾ ਹੈ ਤੇ ਨਾ ਅਸੀਂ ਬਣਨ ਦੇਣਾ ਹੈ, ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ। ਅਸੀਂ ਹਿੰਦੁਸਤਾਨੀ ਹੈ ਤਾਂ ਅਸੀਂ ਹਿੰਦੁਸਤਾਨ ਨੂੰ ਬਰਕਰਾਰ ਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ। ਸੋ ਜਿੱਥੋਂ ਤੱਕ ਸਵਾਲ ਸੀ ਇਸ ਭਾਈ ਸਾਹਿਬ ਦਾ, ਭੱਜ ਗਿਆ, ਮੈਨੂੰ ਕੀ ਪਤਾ ਸੀ ਮੈਨੂੰ ਇਹ ਗੱਲ ਕਹਿੰਦਾ, ਨਾ ਮੈਂ ਭੱਜਿਆ ਤੇ ਨਾ ਮੈਂ ਭੱਜਣ ਵਾਲਿਆਂ ਚੋਂ ਹਾਂ। ਸੋ ਮੈਨੂੰ ਇਹ ਕਹਿੰਦਾ ਕਿ ਮੈਂ ਗੱਲ ਕਰਨੀ ਹੈ। ਮੈਂ ਕਿਹਾ ਯਾਰ ਆ ਜਾ, ਸਰਦਾਰ ਚੰਗਾ ਭਰਾ ਗੁਰਸਿੱਖ ਆਦਮੀ ਹੈ, ਸ਼ਾਇਦ ਕੋਈ ਗੱਲ ਕਰਨ ਆ ਰਿਹਾ ਹੋਵੇ। ਮੈਂ ਕਿਹਾ ਆਓ ਜੀ ਗੱਲ ਕਰ ਲਓ। ਤੇ ਗੱਲ ਕਰਨ ਦੇ ਇੱਕ ਨਾਲ ਦੂਰੋਂ ਹੋਰ ਵੀਡੀਓ ਬਣਾਉਣ ਲੱਗ ਪਿਆ। ਉਹਨਾਂ ਦਾ ਮਕਸਦ ਸੀ, ਕਿਉਂਕਿ ਇਹੋ ਜਿਹੇ ਲੋਕ ਕਈ, ਇਹਨਾਂ ਨੂੰ ਕੋਈ ਪਿਆਰ ਨਹੀਂ ਹਿੰਦੁਸਤਾਨ ਦੇ ਨਾਲ, ਇਹਨਾਂ ਨੂੰ ਕੋਈ ਪਿਆਰ ਨਹੀਂ ਗੁਰਸਿੱਖਾਂ ਦੇ ਨਾਲ। ਇਹੋ ਜਿਹੇ ਲੋਕ ਜਿਹੜੇ ਆ ਉਹ ਪੇਡ ਹੁੰਦੇ ਆ, ਇਹਨਾਂ ਨੇ ਆਪਦੀ ਕਰਤੂਤ ਵਿਖਾਉਣੀ ਹੁੰਦੀ ਹੈ, ਇਹਨਾਂ ਨੇ ਦੱਸਣਾ ਹੁੰਦਾ ਵੀ ਅਸੀਂ ਆਹ ਕੰਮ ਕੀਤਾ, ਤੇ ਇਹਨਾਂ ਨੂੰ ਇਹਨਾਂ ਦੀ ਦਿਹਾੜੀ ਮਿਲ ਜਾਂਦੀ ਹੈ। ਸੋ ਇਸ ਕਰਕੇ
ਇਹ ਵਿਅਕਤੀ ਨੇ ਉੱਥੇ ਵਾਹਿਆਤ ਕਹਿ ਰਿਹਾ ਕਿ ਭੱਜ ਗਿਆ ਭਜਾ ਗਿਆ ਅਮਰੀਕਾ 'ਚ ਨਿਊਯਾਰਕ 'ਚ ਮੈਨਹਾਟਨ 'ਚ ਤੁਸੀਂ ਰੈੱਡ ਲਾਈਟ 'ਚੋਂ ਜੰਪ ਕਰ ਸਕਦੇ ਹੋ ਤੇ ਜੇ ਰੈੱਡ ਲਾਈਟ ਜੰਪ ਕਰਾਂਗੇ ਤਾਂ ਤੁਹਾਨੂੰ ਟਿਕਟ ਮਿਲੇਗੀ ਕੱਲ ਨੂੰ ਇਹ ਕੁਝ ਹੋਰ ਕਹੇਗਾ ਸੋ ਭਾਈ ਮੇਰਾ ਕੋਈ ਤੇਰੇ ਵਰਗਾ ਤਾਂ ਉਹ ਦਿਮਾਗ ਹੈ ਨਹੀਂਗਾ ਕਿਉਂਕਿ ਤੁਸੀਂ ਜਿਸ ਕੰਮ ਵਾਸਤੇ ਆਏ ਸੀ ਉਹ ਖਰਾਬ ਕਰਨ ਵਾਸਤੇ ਆਏ ਆਪਦਾ ਮਾਹੌਲ ਆਪਦੀ ਗੱਲਬਾਤ ਕਿਉਂਕਿ ਤੁਸੀਂ ਹਿੰਦੁਸਤਾਨ ਦੀ ਸਰਜ਼ਮੀਨ ਤੇ ਤਾਂ ਜਾ ਨਹੀਂ ਸਕਦੇ ਤੁਸੀਂ ਐਸੇ ਕਾਰਨਾਮੇ ਕੀਤੇ ਵੀ ਐਸੇ ਕੰਮ ਕੀਤੇ ਵੀ ਸੋ ਇਸ ਵਿਅਕਤੀ ਨੇ ਐਵੇਂ ਨਾ ਮੈਂ ਭੱਜਿਆ ਨਾ ਮੈਂ ਭੱਜਣ ਵਾਲਿਆਂ ਚੋਂ ਠੀਕ ਹੈ ਨਾ ਸੋ ਤੈਨੂੰ ਇਹ ਦੱਸ ਦਿਆਂ ਬ੍ਰਦਰ ਪਰ ਤੇਰਿਆਂ ਨੂੰ ਬਦਤਮੀਜ਼ ਨਹੀਂ ਆ ਮੈਂ ਜਿਸ ਤਰ੍ਹਾਂ ਦਾ ਤੂੰ ਬਦਤਮੀਜ਼ ਆਦਮੀ ਹੈ ਗੁਰਸਿੱਖ ਹੋਵੇ ਦਾੜੀ ਕੇਸ ਰੱਖੇ ਹੋਣ ਪੱਗ ਬੰਨੀ ਹੋਵੇ ਤੇ ਉਹ ਬਦਤਮੀਜ਼ੀ ਕਰੇ ਬਿਨਾਂ ਵਜ੍ਹਾ ਤੋਂ ਬੰਦਾ ਤੇ ਵੀਡੀਓ ਕਾਲ ਕਰਕੇ ਆਪਦੀ ਦਿਹਾੜੀ ਬਣਾਵੇ ਗੁਰੂ ਦਾ ਸਿੱਖ ਕਿਹੜਾ ਜਿਹੜਾ ਦਿਹਾੜੀ ਬਣਾਉਣ ਆਇਆ ਹੋਵੇ ਵੀ $500 ਮਿਲੂਗਾ ਤੇ ਆਪਾਂ ਰੌਲਾ ਹੀ ਪਾ ਦਿੰਨੇ ਸੋ ਇਹੋ ਜਿਹੀਆਂ ਵਾਜਾ ਗੱਲਾਂ ਤੋਂ ਨਾ ਅਸੀਂ ਡਰਦੇ ਹਾਂ ਨਾ ਡਰੀਏ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋੜ ਨਹੀਂ ਹੈ ਸੋ ਮੈਂ ਸਾਰੀਆਂ ਲੋਕਾਂ ਨੂੰ ਆਪਦੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਹੈ ਨਾ ਇਹੋ ਜਿਹੇ ਜਿਹੜੇ ਲੋਕ ਹੈ ਇਹ ਇੱਧਰ ਬੈਠੇ ਜਿਹੜੇ ਖਾਲਿਸਤਾਨ ਇੱਥੇ ਬੈਠੇ ਇੱਕ ਝੰਡਾ ਲੈ ਕੇ ਲੋਕਾਂ ਤੋਂ ਇਹਨਾਂ ਨੇ ਫੰਡ ਰੇਜ਼ਿੰਗ ਕਰਨੀ ਹੁੰਦੀ ਹੈ ਪੈਸੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਠੀਕ ਠਾਕ ਹੋਵੋਗੇ ਮੈਂ ਸਵੇਰ ਤੁਹਾਨੂੰ ਇੱਥੇ ਉੱਠਿਆ ਸੀਗਾ ਸੋ ਵਾਕ ਤੇ ਜਾਣ ਲੱਗਿਆ ਸੀ ਲਾਈਕ ਤੁਹਾਨੂੰ ਮੈਂ ਵੀਡੀਓ ਦੇਖੀ ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਰਿਹਾ ਸੋ ਵੀਡੀਓ ਸੀ ਇੱਕ ਸਰਦਾਰ ਦੀ ਔਰ ਮਾਫੀ ਚਾਹੁੰਦਾ ਮੈਂ ਬਿਨਾਂ ਪੱਗ ਬੰਨਿਆ ਹੀ ਤੁਹਾਡੇ ਨਾਲ ਲਾਈਵ ਹੋ ਰਿਹਾ ਉਸ ਸਰਦਾਰ ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ ਕੋਈ ਇਹ ਜਿਹੜਾ ਸਿੰਘ ਸੀਗਾ ਇਹ ਕੋਈ ਵੱਖਰਾ ਉੱਤੋਂ ਨਹੀਂ ਉਤਰਿਆ ਬਾਬੇ ਨਾਨਕ ਦੇ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਸੀਂ ਸਾਰੇ ਲਾਡਲੀਆਂ ਉਹ ਮੈਂ ਸਮਝਦਾ ਕਿ ਲੋਕ ਆ ਸੋ ਪਹਿਲੀ ਗੱਲ ਤਾਂ ਇਹ ਦੱਸਣਾ ਚਾਹਣਾ ਕਿ ਇਹਨਾਂ ਭਾਈ ਸਾਹਿਬਾਂ ਨੇ ਜਿਹੜੀ ਅੰਦਰ ਪ੍ਰੋਗਰਾਮ ਸੀ ਰਾਹੁਲ ਜੀ ਦਾ ਜਿਹੜਾ ਪ੍ਰੋਗਰਾਮ ਸੀ ਅੰਦਰ ਉੱਥੇ ਇੱਕ ਨਿਆਣਾ ਜਿਹਾ ਵਿਚਾਰਾ ਭੇਜਦਾ ਮੁੰਡਾ ਆਪ ਨਹੀਂ ਕੋਈ ਆਇਆ ਤੇ ਬਾਹਰ ਖੜੇ ਕਿਤੇ ਖਾਲਿਸਤਾਨ ਦੇ ਨਾਅਰੇ ਮਾਰਦੇ ਰਹੇ ਤੇ ਖਾਲਿਸਤਾਨ ਦੇ ਤਾਂ ਵਿਰੋਧ ਰਾਜਾ ਵੜਿੰਗ ਅੱਜ ਵੀ ਹੈ ਤੇ ਕੱਲ ਵੀ ਹੈ ਤੇ ਨਾ ਖਾਲਿਸਤਾਨ ਬਣਨਾ ਹੈ ਤੇ ਨਾ ਅਸੀਂ ਬਣਨ ਦੇਣਾ ਹੈ ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ ਅਸੀਂ ਹਿੰਦੁਸਤਾਨੀ ਹੈ ਤਾਂ ਅਸੀਂ ਹਿੰਦੁਸਤਾਨ ਨੂੰ ਬਰਕਰਾਰ ਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ ਸੋ ਜਿੱਥੋਂ ਤੱਕ ਸਵਾਲ ਸੀ ਇਸ ਭਾਈ ਸਾਹਿਬ ਦਾ ਭੱਜ ਗਿਆ ਮੈਨੂੰ ਕੀ ਪਤਾ ਸੀ ਮੈਨੂੰ ਇਹ ਗੱਲ ਕਹਿੰਦਾ ਨਾ ਮੈਂ ਭੱਜਿਆ ਤੇ ਨਾ ਮੈਂ ਭੱਜਣ ਵਾਲਿਆਂ ਚੋਂ ਸੋ ਮੈਨੂੰ ਇਹ ਕਹਿੰਦਾ ਕਿ ਮੈਂ ਗੱਲ ਕਰਨੀ ਹੈ ਮੈਂ ਕਿਹਾ ਯਾਰ ਆ ਜਾ ਸਰਦਾਰ ਚੰਗਾ ਭਰਾ ਗੁਰਸਿੱਖ ਆਦਮੀ ਹੈ ਸ਼ਾਇਦ ਕੋਈ ਗੱਲ ਕਰਨ ਆ ਰਿਹਾ ਹੋਵੇ ਮੈਂ ਕਿਹਾ ਆਓ ਜੀ ਗੱਲ ਕਰ ਤੇ ਗੱਲ ਕਰਨ ਦੇ ਇੱਕ ਨਾਲ ਦੂਰੋਂ ਹੋਰ ਵੀਡੀਓ ਬਣਾਉਣ ਲੱਗ ਪਿਆ ਉਹਨਾਂ ਦਾ ਮਕਸਦ ਸੀ ਕਿਉਂਕਿ ਇਹੋ ਜਿਹੇ ਲੋਕ ਕਈ ਇਹਨਾਂ ਨੂੰ ਕੋਈ ਪਿਆਰ ਨਹੀਂ ਹਿੰਦੁਸਤਾਨ ਦੇ ਨਾਲ ਇਹਨਾਂ ਨੂੰ ਕੋਈ ਪਿਆਰ ਨਹੀਂ ਗੁਰਸਿੱਖਾਂ ਦੇ ਨਾਲ ਇਹੋ ਜਿਹੇ ਲੋਕ ਜਿਹੜੇ ਆ ਉਹ ਪੇਡ ਹੁੰਦੇ ਆ ਇਹਨਾਂ ਨੇ ਆਪਦੀ ਕਰਤੂਤ ਵਿਖਾਉਣੀ ਹੁੰਦੀ ਹੈ ਇਹਨਾਂ ਨੇ ਦੱਸਣਾ ਹੁੰਦਾ ਵੀ ਅਸੀਂ ਆਹ ਕੰਮ ਕੀਤਾ ਤੇ ਇਹਨਾਂ ਨੂੰ ਇਹਨਾਂ ਦੀ ਦਿਹਾੜੀ ਮਿਲ ਜਾਂਦੀ ਹੈ ਸੋ ਇਸ ਕਰਕੇ ਇਹ ਵਿਅਕਤੀ ਨੇ ਉੱਥੇ ਵਾਹਿਆਤ ਕਹਿ ਰਿਹਾ ਕਿ ਭੱਜ ਗਿਆ ਭਜਾ ਗਿਆ ਅਮਰੀਕਾ 'ਚ ਨਿਊਯਾਰਕ 'ਚ ਮੈਨਹਾਟਨ 'ਚ ਤੁਸੀਂ ਰੈੱਡ ਲਾਈਟ 'ਚੋਂ ਜੰਪ ਕਰ ਸਕਦੇ ਹੋ ਤੇ ਜੇ ਰੈੱਡ ਲਾਈਟ ਜੰਪ ਕਰਾਂਗੇ ਤਾਂ ਤੁਹਾਨੂੰ ਟਿਕਟ ਮਿਲੇਗੀ ਕੱਲ ਨੂੰ ਇਹ ਕੁਝ ਹੋਰ ਕਹੇਗਾ ਸੋ ਭਾਈ ਮੇਰਾ ਕੋਈ ਤੇਰੇ ਵਰਗਾ ਤਾਂ ਉਹ ਦਿਮਾਗ ਹੈ ਨਹੀਂਗਾ ਕਿਉਂਕਿ ਤੁਸੀਂ ਜਿਸ ਕੰਮ ਵਾਸਤੇ ਆਏ ਸੀ ਉਹ ਖਰਾਬ ਕਰਨ ਵਾਸਤੇ ਆਏ ਆਪਦਾ ਮਾਹੌਲ ਆਪਦੀ ਗੱਲਬਾਤ ਕਿਉਂਕਿ ਤੁਸੀਂ ਹਿੰਦੁਸਤਾਨ ਦੀ ਸਰਜ਼ਮੀਨ ਤੇ ਤਾਂ ਜਾ ਨਹੀਂ ਸਕਦੇ ਤੁਸੀਂ ਐਸੇ ਕਾਰਨਾਮੇ ਕੀਤੇ ਵੀ ਐਸੇ ਕੰਮ ਕੀਤੇ ਵੀ ਸੋ ਇਸ ਵਿਅਕਤੀ ਨੇ ਐਵੇਂ ਨਾ ਮੈਂ ਭੱਜਿਆ ਨਾ ਮੈਂ ਭੱਜਣ ਵਾਲਿਆਂ ਚੋਂ ਠੀਕ ਹੈ ਨਾ ਸੋ ਤੈਨੂੰ ਇਹ ਦੱਸ ਦਿਆਂ ਬ੍ਰਦਰ ਪਰ ਤੇਰਿਆਂ ਨੂੰ ਬਦਤਮੀਜ਼ ਨਹੀਂ ਆ ਮੈਂ ਜਿਸ ਤਰ੍ਹਾਂ ਦਾ ਤੂੰ ਬਦਤਮੀਜ਼ ਆਦਮੀ ਹੈ ਗੁਰਸਿੱਖ ਹੋਵੇ ਦਾੜੀ ਕੇਸ ਰੱਖੇ ਹੋਣ ਪੱਗ ਬੰਨੀ ਹੋਵੇ ਤੇ ਉਹ ਬਦਤਮੀਜ਼ੀ ਕਰੇ ਬਿਨਾਂ ਵਜ੍ਹਾ ਤੋਂ ਬੰਦਾ ਤੇ ਵੀਡੀਓ ਕਾਲ ਕਰਕੇ ਆਪਦੀ ਦਿਹਾੜੀ ਬਣਾਵੇ ਗੁਰੂ ਦਾ ਸਿੱਖ ਕਿਹੜਾ ਜਿਹੜਾ ਦਿਹਾੜੀ ਬਣਾਉਣ ਆਇਆ ਹੋਵੇ ਵੀ $500 ਮਿਲੂਗਾ ਤੇ ਆਪਾਂ ਰੌਲਾ ਹੀ ਪਾ ਦਿੰਨੇ ਸੋ ਇਹੋ ਜਿਹੀਆਂ ਵਾਜਾ ਗੱਲਾਂ ਤੋਂ ਨਾ ਅਸੀਂ ਡਰਦੇ ਹਾਂ ਨਾ ਡਰੀਏ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋੜ ਨਹੀਂ ਹੈ ਸੋ ਮੈਂ ਸਾਰੀਆਂ ਲੋਕਾਂ ਨੂੰ ਆਪਦੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਹੈ ਨਾ ਇਹੋ ਜਿਹੇ ਜਿਹੜੇ ਲੋਕ ਹੈ ਇਹ ਇੱਧਰ ਬੈਠੇ ਜਿਹੜੇ ਖਾਲਿਸਤਾਨ ਇੱਥੇ ਬੈਠੇ ਇੱਕ ਝੰਡਾ ਲੈ ਕੇ ਲੋਕਾਂ ਤੋਂ ਇਹਨਾਂ ਨੇ ਫੰਡ ਰੇਜ਼ਿੰਗ ਕਰਨੀ ਹੁੰਦੀ ਹੈ ਪੈਸੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਠੀਕ ਠਾਕ ਹੋਵੋਗੇ ਮੈਂ ਸਵੇਰ ਤੁਹਾਨੂੰ ਇੱਥੇ ਉੱਠਿਆ ਸੀਗਾ ਸੋ
ਸੋ ਵਾਕ ਤੇ ਜਾਣ ਲੱਗਿਆ ਸੀ ਲਾਈਕ ਤੁਹਾਨੂੰ ਮੈਂ ਵੀਡੀਓ ਦੇਖੀ ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਰਿਹਾ। ਸੋ ਵੀਡੀਓ ਸੀ ਇੱਕ ਸਰਦਾਰ ਦੀ ਔਰ ਮਾਫੀ ਚਾਹੁੰਦਾ ਮੈਂ ਬਿਨਾਂ ਪੱਗ ਬੰਨਿਆ ਹੀ ਤੁਹਾਡੇ ਨਾਲ ਲਾਈਵ ਹੋ ਰਿਹਾ। ਉਸ ਸਰਦਾਰ ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ, ਕੋਈ ਇਹ ਜਿਹੜਾ ਸਿੰਘ ਸੀਗਾ ਇਹ ਕੋਈ ਵੱਖਰਾ ਉੱਤੋਂ ਨਹੀਂ ਉਤਰਿਆ। ਬਾਬੇ ਨਾਨਕ ਦੇ ਅਸੀਂ ਸਾਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ ਅਸੀਂ ਸਾਰੇ ਲਾਡਲੀਆਂ ਉਹ ਮੈਂ ਸਮਝਦਾ ਕਿ ਲੋਕ ਆ। ਸੋ ਪਹਿਲੀ ਗੱਲ ਤਾਂ ਇਹ ਦੱਸਣਾ ਚਾਹਣਾ ਕਿ ਇਹਨਾਂ ਭਾਈ ਸਾਹਿਬਾਂ ਨੇ ਜਿਹੜੀ ਅੰਦਰ ਪ੍ਰੋਗਰਾਮ ਸੀ ਰਾਹੁਲ ਜੀ ਦਾ ਜਿਹੜਾ ਪ੍ਰੋਗਰਾਮ ਸੀ ਅੰਦਰ, ਉੱਥੇ ਇੱਕ ਨਿਆਣਾ ਜਿਹਾ ਵਿਚਾਰਾ ਭੇਜਦਾ ਮੁੰਡਾ, ਆਪ ਨਹੀਂ ਕੋਈ ਆਇਆ ਉੱਥੇ, ਤੇ ਬਾਹਰ ਖੜੇ ਕਿਤੇ ਖਾਲਿਸਤਾਨ ਦੇ ਨਾਅਰੇ ਮਾਰਦੇ ਰਹੇ। ਤੇ ਖਾਲਿਸਤਾਨ ਦੇ ਤਾਂ ਵਿਰੋਧ ਰਾਜਾ ਵੜਿੰਗ ਅੱਜ ਵੀ ਹੈ ਤੇ ਕੱਲ ਵੀ ਹੈ, ਤੇ ਨਾ ਖਾਲਿਸਤਾਨ ਬਣਨਾ ਹੈ ਤੇ ਨਾ ਅਸੀਂ ਬਣਨ ਦੇਣਾ ਹੈ, ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ। ਅਸੀਂ ਹਿੰਦੁਸਤਾਨੀ ਹੈ ਤਾਂ ਅਸੀਂ ਹਿੰਦੁਸਤਾਨ ਨੂੰ ਬਰਕਰਾਰ ਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ। ਸੋ ਜਿੱਥੋਂ ਤੱਕ ਸਵਾਲ ਸੀ ਇਸ ਭਾਈ ਸਾਹਿਬ ਦਾ, ਭੱਜ ਗਿਆ, ਮੈਨੂੰ ਕੀ ਪਤਾ ਸੀ ਮੈਨੂੰ ਇਹ ਗੱਲ ਕਹਿੰਦਾ, ਨਾ ਮੈਂ ਭੱਜਿਆ ਤੇ ਨਾ ਮੈਂ ਭੱਜਣ ਵਾਲਿਆਂ ਚੋਂ। ਸੋ ਮੈਨੂੰ ਇਹ ਕਹਿੰਦਾ ਕਿ ਮੈਂ ਗੱਲ ਕਰਨੀ ਹੈ। ਮੈਂ ਕਿਹਾ ਯਾਰ ਆਜਾ, ਸਰਦਾਰ ਚੰਗਾ ਭਰਾ ਗੁਰਸਿੱਖ ਆਦਮੀ ਹੈ, ਸ਼ਾਇਦ ਕੋਈ ਗੱਲ ਕਰਨ ਆ ਰਿਹਾ ਹੋਵੇ। ਮੈਂ ਕਿਹਾ ਆਓ ਜੀ ਗੱਲ ਕਰ ਲਓ। ਤੇ ਗੱਲ ਕਰਨ ਦੇ ਇੱਕ ਨਾਲ ਦੂਰੋਂ ਹੋਰ ਵੀਡੀਓ ਬਣਾਉਣ ਲੱਗ ਪਿਆ। ਉਹਨਾਂ ਦਾ ਮਕਸਦ ਸੀ, ਕਿਉਂਕਿ ਇਹੋ ਜਿਹੇ ਲੋਕ ਕਈ, ਇਹਨਾਂ ਨੂੰ ਕੋਈ ਪਿਆਰ ਨਹੀਂ ਹਿੰਦੁਸਤਾਨ ਦੇ ਨਾਲ। ਇਹਨਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋਵੋਗੇ। ਮੈਂ ਸਵੇਰ ਤੁਹਾਨੂੰ ਇੱਥੇ ਉੱਠਿਆ ਸੀਗਾ, ਸੋ ਵਾਕ ਤੇ ਜਾਣ ਲੱਗਿਆ ਸੀ ਲਾਈਕ ਤੁਹਾਨੂੰ ਮੈਂ ਵੀਡੀਓ ਦੇਖੀ ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਰਿਹਾ। ਸੋ ਵੀਡੀਓ ਸੀ ਇੱਕ ਸਰਦਾਰ ਦੀ ਔਰ ਮਾਫੀ ਚਾਹੁੰਦਾ ਮੈਂ ਬਿਨਾਂ ਪੱਗ ਬੰਨਿਆ ਹੀ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋਵੋਗੇ। ਮੈਂ ਸਵੇਰ ਤੁਹਾਨੂੰ ਇੱਥੇ ਉੱਠਿਆ ਸੀਗਾ, ਸੋ ਵਾਕ ਤੇ ਜਾਣ ਲੱਗਿਆ ਸੀ ਲਾਈਕ ਤੁਹਾਨੂੰ ਮੈਂ ਵੀਡੀਓ ਦੇਖੀ ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਰਿਹਾ। ਸੋ ਵੀਡੀਓ ਸੀ ਇੱਕ ਸਰਦਾਰ ਦੀ ਔਰ ਮਾਫੀ ਚਾਹੁੰਦਾ ਮੈਂ ਬਿਨਾਂ ਪੱਗ ਬੰਨਿਆ ਹੀ ਤੁਹਾਡੇ ਨਾਲ ਲਾਈਵ ਹੋ ਰਿਹਾ। ਉਸ ਸਰਦਾਰ ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ, ਕੋਈ ਇਹ ਜਿਹੜਾ ਸਿੰਘ ਸੀਗਾ ਇਹ ਕੋਈ ਵੱਖਰਾ ਉੱਤੋਂ ਨਹੀਂ ਉਤਰਿਆ। ਬਾਬੇ ਨਾਨਕ ਦੇ ਅਸੀਂ ਸਾਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ ਅਸੀਂ ਸਾਰੇ ਲਾਡਲੀਆਂ ਉਹ ਮੈਂ ਸਮਝਦਾ ਕਿ ਲੋਕ ਆ। ਸੋ ਪਹਿਲੀ ਗੱਲ ਤਾਂ ਇਹ ਦੱਸਣਾ ਚਾਹਣਾ ਕਿ ਇਹਨਾਂ ਭਾਈ ਸਾਹਿਬਾਂ ਨੇ ਜਿਹੜੀ ਅੰਦਰ ਪ੍ਰੋਗਰਾਮ ਸੀ ਰਾਹੁਲ ਜੀ ਦਾ ਜਿਹੜਾ ਪ੍ਰੋਗਰਾਮ ਸੀ ਅੰਦਰ, ਉੱਥੇ ਇੱਕ ਨਿਆਣਾ ਜਿਹਾ ਵਿਚਾਰਾ ਭੇਜਦਾ ਮੁੰਡਾ, ਆਪ ਨਹੀਂ ਕੋਈ ਆਇਆ ਉੱਥੇ, ਤੇ ਬਾਹਰ ਖੜੇ ਕਿਤੇ ਖਾਲਿਸਤਾਨ ਦੇ ਨਾਅਰੇ ਮਾਰਦੇ ਰਹੇ। ਤੇ ਖਾਲਿਸਤਾਨ ਦੇ ਤਾਂ ਵਿਰੋਧ ਰਾਜਾ ਵੜਿੰਗ ਅੱਜ ਵੀ ਹੈ ਤੇ ਕੱਲ ਵੀ ਹੈ, ਤੇ ਨਾ ਖਾਲਿਸਤਾਨ ਬਣਨਾ ਹੈ ਤੇ ਨਾ ਅਸੀਂ ਬਣਨ ਦੇਣਾ ਹੈ, ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ। ਅਸੀਂ ਹਿੰਦੁਸਤਾਨੀ ਹੈ ਤਾਂ ਅਸੀਂ ਹਿੰਦੁਸਤਾਨ ਨੂੰ ਬਰਕਰਾਰ ਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ। ਸੋ ਜਿੱਥੋਂ ਤੱਕ ਸਵਾਲ ਸੀ ਇਸ ਭਾਈ ਸਾਹਿਬ ਦਾ, ਭੱਜ ਗਿਆ, ਮੈਨੂੰ ਕੀ ਪਤਾ ਸੀ ਮੈਨੂੰ ਇਹ ਗੱਲ ਕਹਿੰਦਾ, ਨਾ ਮੈਂ ਭੱਜਿਆ ਤੇ ਨਾ ਮੈਂ ਭੱਜਣ ਵਾਲਿਆਂ ਚੋਂ। ਸੋ ਮੈਨੂੰ ਇਹ ਕਹਿੰਦਾ ਕਿ ਮੈਂ ਗੱਲ ਕਰਨੀ ਹੈ। ਮੈਂ ਕਿਹਾ ਯਾਰ ਆਜਾ, ਸਰਦਾਰ ਚੰਗਾ ਭਰਾ ਗੁਰਸਿੱਖ ਆਦਮੀ ਹੈ, ਸ਼ਾਇਦ ਕੋਈ ਗੱਲ ਕਰਨ ਆ ਰਿਹਾ ਹੋਵੇ। ਮੈਂ ਕਿਹਾ ਆਓ ਜੀ ਗੱਲ ਕਰ ਲਓ। ਤੇ ਗੱਲ ਕਰਨ ਦੇ ਇੱਕ ਨਾਲ ਦੂਰੋਂ ਹੋਰ ਵੀਡੀਓ ਬਣਾਉਣ ਲੱਗ ਪਿਆ। ਉਹਨਾਂ ਦਾ ਮਕਸਦ ਸੀ, ਕਿਉਂਕਿ ਇਹੋ ਜਿਹੇ ਲੋਕ ਕਈ, ਇਹਨਾਂ ਨੂੰ ਕੋਈ ਪਿਆਰ ਨਹੀਂ ਹਿੰਦੁਸਤਾਨ ਦੇ ਨਾਲ, ਇਹਨਾਂ ਨੂੰ ਕੋਈ ਪਿਆਰ ਨਹੀਂ ਗੁਰਸਿੱਖਾਂ ਦੇ ਨਾਲ। ਇਹੋ ਜਿਹੇ ਲੋਕ ਜਿਹੜੇ ਆ ਉਹ ਪੇਡ ਹੁੰਦੇ ਆ, ਇਹਨਾਂ ਨੇ ਆਪਦੀ ਕਰਤੂਤ ਵਿਖਾਉਣੀ ਹੁੰਦੀ ਹੈ, ਇਹਨਾਂ ਨੇ ਦੱਸਣਾ ਹੁੰਦਾ ਵੀ ਅਸੀਂ ਆਹ ਕੰਮ ਕੀਤਾ, ਤੇ ਇਹਨਾਂ ਨੂੰ ਇਹਨਾਂ ਦੀ ਦਿਹਾੜੀ ਮਿਲ ਜਾਂਦੀ ਹੈ। ਸੋ ਇਸ ਕਰਕੇ ਇਹ ਵਿਅਕਤੀ ਨੇ ਉੱਥੇ ਵਾਹਿਆਤ ਕਹਿ ਰਿਹਾ ਕਿ ਭੱਜ ਗਿਆ, ਭਜਾ ਗਿਆ। ਅਮਰੀਕਾ 'ਚ, ਨਿਊਯਾਰਕ 'ਚ, ਮੈਨਹਾਟਨ 'ਚ ਤੁਸੀਂ ਰੈੱਡ ਲਾਈਟ 'ਚੋਂ ਜੰਪ ਕਰ ਸਕਦੇ ਹੋ, ਤੇ ਜੇ ਰੈੱਡ ਲਾਈਟ ਜੰਪ ਕਰਾਂਗੇ ਤਾਂ ਤੁਹਾਨੂੰ ਟਿਕਟ ਮਿਲੇਗੀ। ਕੱਲ ਨੂੰ ਇਹ ਕੁਝ ਹੋਰ ਕਹੇਗਾ। ਸੋ ਭਾਈ ਮੇਰਾ ਕੋਈ ਤੇਰੇ ਵਰਗਾ ਤਾਂ ਉਹ ਦਿਮਾਗ ਹੈ ਨਹੀਂਗਾ, ਕਿਉਂਕਿ ਤੁਸੀਂ ਜਿਸ ਕੰਮ ਵਾਸਤੇ ਆਏ ਸੀ ਉਹ ਖਰਾਬ ਕਰਨ ਵਾਸਤੇ ਆਏ, ਆਪਦਾ ਮਾਹੌਲ, ਆਪਦੀ ਗੱਲਬਾਤ, ਕਿਉਂਕਿ ਤੁਸੀਂ ਹਿੰਦੁਸਤਾਨ ਦੀ ਸਰਜ਼ਮੀਨ ਤੇ ਤਾਂ ਜਾ ਨਹੀਂ ਸਕਦੇ।
ਤੁਸੀਂ ਐਸੇ ਕਾਰਨਾਮੇ ਕੀਤੇ ਵੇ, ਐਸੇ ਕੰਮ ਕੀਤੇ ਵੇ। ਸੋ ਇਸ ਵਿਅਕਤੀ ਨੇ ਐਵੇਂ ਨਾ ਮੈਂ ਭੱਜਿਆ ਨਾ ਮੈਂ ਭੱਜਣ ਵਾਲਿਆਂ ਚੋਂ, ਠੀਕ ਹੈ ਨਾ। ਸੋ ਤੈਨੂੰ ਇਹ ਦੱਸ ਦਿਆਂ ਬ੍ਰਦਰ, ਪਰ ਤੇਰਿਆਂ ਨੂੰ ਬਦਤਮੀਜ਼ ਨਹੀਂ ਆ ਮੈਂ, ਜਿਸ ਤਰ੍ਹਾਂ ਦਾ ਤੂੰ ਬਦਤਮੀਜ਼ ਆਦਮੀ ਹੈ। ਗੁਰਸਿੱਖ ਹੋਵੇ, ਦਾੜੀ ਕੇਸ ਰੱਖੇ ਹੋਣ, ਪੱਗ ਬੰਨੀ ਹੋਵੇ ਤੇ ਉਹ ਬਦਤਮੀਜ਼ੀ ਕਰੇ ਬਿਨਾਂ ਵਜ੍ਹਾ ਤੋਂ ਬੰਦਾ, ਤੇ ਵੀਡੀਓ ਕਾਲ ਕਰਕੇ ਆਪਦੀ ਦਿਹਾੜੀ ਬਣਾਵੇ। ਗੁਰੂ ਦਾ ਸਿੱਖ ਕਿਹੜਾ ਜਿਹੜਾ ਦਿਹਾੜੀ ਬਣਾਉਣ ਆਇਆ ਹੋਵੇ ਵੀ $500 ਮਿਲੂਗਾ ਤੇ ਆਪਾਂ ਰੌਲਾ ਹੀ ਪਾ ਦਿੰਦੇ। ਸੋ ਇਹੋ ਜਿਹੀਆਂ ਵਾਜਾ ਗੱਲਾਂ ਤੋਂ ਨਾ ਅਸੀਂ ਡਰਦੇ ਹਾਂ, ਨਾ ਡਰੀਏ, ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋੜ ਨਹੀਂ ਹੈ। ਸੋ ਮੈਂ ਸਾਰੀਆਂ ਲੋਕਾਂ ਨੂੰ, ਆਪਦੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਹੈ ਨਾ, ਇਹੋ ਜਿਹੇ ਜਿਹੜੇ ਲੋਕ ਹੈ ਇਹ ਇੱਧਰ ਬੈਠੇ ਜਿਹੜੇ ਖਾਲਿਸਤਾਨ, ਇੱਥੇ ਬੈਠੇ ਇੱਕ ਝੰਡਾ ਲੈ ਕੇ ਲੋਕਾਂ ਤੋਂ ਇਹਨਾਂ ਨੇ ਫੰਡ ਰੇਜ਼ਿੰਗ ਕਰਨੀ ਹੁੰਦੀ ਹੈ, ਪੈਸੇ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋਵੋਗੇ। ਮੈਂ ਸਵੇਰ ਤੁਹਾਨੂੰ ਇੱਥੇ ਉੱਠਿਆ ਸੀਗਾ, ਸੋ ਵਾਕ ਤੇ ਜਾਣ ਲੱਗਿਆ ਸੀ। ਲਾਈਕ ਤੁਹਾਨੂੰ ਮੈਂ ਵੀਡੀਓ ਦੇਖੀ, ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਰਿਹਾ। ਸੋ ਵੀਡੀਓ ਸੀ ਇੱਕ ਸਰਦਾਰ ਦੀ, ਔਰ ਮਾਫੀ ਚਾਹੁੰਦਾ ਮੈਂ ਬਿਨਾਂ ਪੱਗ ਬੰਨਿਆ ਹੀ ਤੁਹਾਡੇ ਨਾਲ ਲਾਈਵ ਹੋ ਰਿਹਾ। ਉਸ ਸਰਦਾਰ ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ, ਕੋਈ ਇਹ ਜਿਹੜਾ ਸਿੰਘ ਸੀਗਾ ਇਹ ਕੋਈ ਵੱਖਰਾ ਉੱਤੋਂ ਨਹੀਂ ਉਤਰਿਆ। ਬਾਬੇ ਨਾਨਕ ਦੇ ਅਸੀਂ ਸਾਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ, ਅਸੀਂ ਸਾਰੇ ਲਾਡਲੀਆਂ ਉਹ ਮੈਂ ਸਮਝਦਾ ਕਿ ਲੋਕ ਆ। ਸੋ ਪਹਿਲੀ ਗੱਲ ਤਾਂ ਇਹ ਦੱਸਣਾ ਚਾਹੁੰਦਾ ਕਿ ਇਹਨਾਂ ਭਾਈ ਸਾਹਿਬਾਂ ਨੇ ਜਿਹੜੀ ਅੰਦਰ ਪ੍ਰੋਗਰਾਮ ਸੀ ਰਾਹੁਲ ਜੀ ਦਾ ਜਿਹੜਾ ਪ੍ਰੋਗਰਾਮ ਸੀ ਅੰਦਰ, ਉੱਥੇ ਇੱਕ ਨਿਆਣਾ ਜਿਹਾ ਵਿਚਾਰਾ ਭੇਜਦਾ ਮੁੰਡਾ, ਆਪ ਨਹੀਂ ਕੋਈ ਆਇਆ ਉੱਥੇ, ਤੇ ਬਾਹਰ ਖੜੇ ਕਿਤੇ ਖਾਲਿਸਤਾਨ ਦੇ ਨਾਅਰੇ ਮਾਰਦੇ ਰਹੇ। ਤੇ ਖਾਲਿਸਤਾਨ ਦੇ ਤਾਂ ਵਿਰੋਧ ਰਾਜਾ ਵੜਿੰਗ ਅੱਜ ਵੀ ਹੈ ਤੇ ਕੱਲ ਵੀ ਹੈ, ਤੇ ਨਾ ਖਾਲਿਸਤਾਨ ਬਣਨਾ ਹੈ ਤੇ ਨਾ ਅਸੀਂ ਬਣਨ ਦੇਣਾ ਹੈ, ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ। ਅਸੀਂ ਹਿੰਦੁਸਤਾਨੀ ਹੈ ਤਾਂ ਅਸੀਂ ਹਿੰਦੁਸਤਾਨ ਨੂੰ ਬਰਕਰਾਰ ਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ। ਸੋ ਜਿੱਥੋਂ ਤੱਕ ਸਵਾਲ ਸੀ ਇਸ ਭਾਈ ਸਾਹਿਬ ਦਾ, ਭੱਜ ਗਿਆ, ਮੈਨੂੰ ਕੀ ਪਤਾ ਸੀ ਮੈਨੂੰ ਇਹ ਗੱਲ ਕਹਿੰਦਾ, ਨਾ ਮੈਂ ਭੱਜਿਆ ਤੇ ਨਾ ਮੈਂ ਭੱਜਣ ਵਾਲਿਆਂ ਚੋਂ। ਸੋ ਮੈਨੂੰ ਇਹ ਕਹਿੰਦਾ ਕਿ ਮੈਂ ਗੱਲ ਕਰਨੀ ਹੈ। ਮੈਂ ਕਿਹਾ ਯਾਰ ਆ ਜਾ, ਸਰਦਾਰ ਚੰਗਾ ਭਰਾ ਗੁਰਸਿੱਖ ਆਦਮੀ ਹੈ, ਸ਼ਾਇਦ ਕੋਈ ਗੱਲ ਕਰਨ ਆ ਰਿਹਾ ਹੋਣਾ। ਮੈਂ ਕਿਹਾ ਆਓ ਜੀ ਗੱਲ ਕਰ ਲਓ। ਤੇ ਗੱਲ ਕਰਨ ਦੇ ਇੱਕ ਨਾਲ ਦੂਰੋਂ ਹੋਰ ਵੀਡੀਓ ਬਣਾਉਣ ਲੱਗ ਪਿਆ। ਉਹਨਾਂ ਦਾ ਮਕਸਦ ਸੀ, ਕਿਉਂਕਿ ਇਹੋ ਜਿਹੇ ਲੋਕ ਕਈ, ਇਹਨਾਂ ਨੂੰ ਕੋਈ ਪਿਆਰ ਨਹੀਂ ਹਿੰਦੁਸਤਾਨ ਦੇ ਨਾਲ, ਇਹਨਾਂ ਨੂੰ ਕੋਈ ਪਿਆਰ ਨਹੀਂ ਗੁਰਸਿੱਖਾਂ ਦੇ ਨਾਲ। ਇਹੋ ਜਿਹੇ ਲੋਕ ਜਿਹੜੇ ਆ ਉਹ ਪੇਡ ਹੁੰਦੇ ਆ, ਇਹਨਾਂ ਨੇ ਆਪਦੀ ਕਰਤੂਤ ਵਿਖਾਉਣੀ ਹੁੰਦੀ ਹੈ, ਇਹਨਾਂ ਨੇ ਦੱਸਣਾ ਹੁੰਦਾ ਵੀ ਅਸੀਂ ਆਹ ਕੰਮ ਕੀਤਾ, ਤੇ ਇਹਨਾਂ ਨੂੰ ਇਹਨਾਂ ਦੀ ਦਿਹਾੜੀ ਮਿਲ ਜਾਂਦੀ ਹੈ। ਸੋ ਇਸ ਕਰਕੇ ਇਹ ਵਿਅਕਤੀ ਨੇ ਉੱਥੇ ਵਾਹਿਆਤ ਕਹਿ ਰਿਹਾ ਕਿ ਭਜਾ ਗਿਆ। ਅਮਰੀਕਾ 'ਚ, ਨਿਊਯਾਰਕ 'ਚ, ਮੈਨਹਾਟਨ 'ਚ ਤੁਸੀਂ ਰੈੱਡ ਲਾਈਟ 'ਚੋਂ ਜੰਪ ਕਰ ਸਕਦੇ ਹੋ, ਤੇ ਜੇ ਰੈੱਡ ਲਾਈਟ ਜੰਪ ਕਰਾਂਗੇ ਤਾਂ ਤੁਹਾਨੂੰ ਟਿਕਟ ਮਿਲੇਗੀ। ਕੱਲ ਨੂੰ ਇਹ ਕੁਝ ਹੋਰ ਕਹੇਗਾ। ਸੋ ਭਾਈ ਮੇਰਾ ਕੋਈ ਤੇਰੇ ਵਰਗਾ ਤਾਂ ਉਹ ਦਿਮਾਗ ਹੈ ਨਹੀਂਗਾ, ਕਿਉਂਕਿ ਤੁਸੀਂ ਜਿਸ ਕੰਮ ਵਾਸਤੇ ਆਏ ਸੀ ਉਹ ਖਰਾਬ ਕਰਨ ਵਾਸਤੇ ਆਏ, ਆਪਦਾ ਮਾਹੌਲ, ਆਪਦੀ ਗੱਲਬਾਤ, ਕਿਉਂਕਿ ਤੁਸੀਂ ਹਿੰਦੁਸਤਾਨ ਦੀ ਸਰਜ਼ਮੀਨ ਤੇ ਤਾਂ ਜਾ ਨਹੀਂ ਸਕਦੇ। ਤੁਸੀਂ ਐਸੇ ਕਾਰਨਾਮੇ, ਇਹੋ ਜਿਹੇ ਜਿਹੜੇ ਲੋਕ ਹੈ ਇਹ ਇੱਧਰ ਬੈਠੇ ਜਿਹੜੇ ਖਾਲਿਸਤਾਨ, ਇੱਥੇ ਬੈਠੇ ਇੱਕ ਝੰਡਾ ਲੈ ਕੇ ਲੋਕਾਂ ਤੋਂ ਇਹਨਾਂ ਨੇ ਫੰਡ ਰੇਜ਼ਿੰਗ ਕਰਨੀ ਹੁੰਦੀ ਹੈ, ਪੈਸੇ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋਵੋਗੇ। ਮੈਂ ਸਵੇਰ ਤੁਹਾਨੂੰ ਇੱਥੇ ਉੱਠਿਆ ਸੀਗਾ, ਸੋ ਵਾਕ ਤੇ ਜਾਣ ਲੱਗਿਆ ਸੀ। ਲਾਈਕ ਤੁਹਾਨੂੰ ਮੈਂ ਵੀਡੀਓ ਦੇਖੀ, ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਰਿਹਾ। ਸੋ ਵੀਡੀਓ ਸੀ ਇੱਕ ਸਰਦਾਰ ਦੀ, ਔਰ ਮਾਫੀ ਚਾਹੁੰਦਾ ਮੈਂ ਬਿਨਾਂ ਪੱਗ ਬੰਨਿਆ ਹੀ ਤੁਹਾਡੇ ਨਾਲ ਲਾਈਵ ਹੋ ਰਿਹਾ। ਉਸ ਸਰਦਾਰ ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ, ਕੋਈ ਇਹ ਜਿਹੜਾ ਸਿੰਘ ਸੀਗਾ ਇਹ ਕੋਈ ਵੱਖਰਾ ਉੱਤੋਂ ਨਹੀਂ ਉਤਰਿਆ। ਬਾਬੇ ਨਾਨਕ ਦੇ ਅਸੀਂ ਸਾਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ, ਅਸੀਂ ਸਾਰੇ ਲਾਡਲੀਆਂ ਉਹ ਮੈਂ ਸਮਝਦਾ ਕਿ ਲੋਕ ਆ। ਸੋ ਪਹਿਲੀ ਗੱਲ ਤਾਂ ਇਹ ਦੱਸਣਾ ਚਾਹੁੰਦਾ ਕਿ ਇਹਨਾਂ ਭਾਈ ਸਾਹਿਬਾਂ ਨੇ ਜਿਹੜੀ ਅੰਦਰ ਪ੍ਰੋਗਰਾਮ ਸੀ ਰਾਹੁਲ ਜੀ ਦਾ ਜਿਹੜਾ ਪ੍ਰੋਗਰਾਮ ਸੀ ਅੰਦਰ, ਉੱਥੇ ਇੱਕ ਨਿਆਣਾ ਜਿਹਾ ਵਿਚਾਰਾ ਭੇਜਦਾ ਮੁੰਡਾ, ਆਪ ਨਹੀਂ ਕੋਈ ਆਇਆ ਉੱਥੇ, ਤੇ ਬਾਹਰ ਖੜੇ ਕਿਤੇ ਖਾਲਿਸਤਾਨ ਦੇ ਨਾਅਰੇ ਮਾਰਦੇ ਰਹੇ। ਤੇ ਖਾਲਿਸਤਾਨ ਦੇ ਤਾਂ ਵਿਰੋਧ ਰਾਜਾ ਵੜਿੰਗ ਅੱਜ ਵੀ ਹੈ ਤੇ ਕੱਲ ਵੀ ਹੈ।
ਤੇ ਨਾ ਖਾਲਿਸਤਾਨ ਬਣਨਾ ਹੈ ਤੇ ਨਾ ਅਸੀਂ ਬਣਨ ਦੇਣਾ ਹੈ, ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ। ਅਸੀਂ ਹਿੰਦੁਸਤਾਨੀ ਹੈ ਤਾਂ ਅਸੀਂ ਹਿੰਦੁਸਤਾਨ ਨੂੰ ਬਰਕਰਾਰ ਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ। ਸੋ ਜਿੱਥੋਂ ਤੱਕ ਸਵਾਲ ਸੀ ਇਸ ਭਾਈ ਸਾਹਿਬ ਦਾ, ਭੱਜ ਗਿਆ, ਮੈਨੂੰ ਕੀ ਪਤਾ ਸੀ ਮੈਨੂੰ ਇਹ ਗੱਲ ਕਹਿੰਦਾ, ਨਾ ਮੈਂ ਭੱਜਿਆ ਤੇ ਨਾ ਮੈਂ ਭੱਜਣ ਵਾਲਿਆਂ ਚੋਂ ਹਾਂ। ਸੋ ਮੈਨੂੰ ਇਹ ਕਹਿੰਦਾ ਕਿ ਮੈਂ ਗੱਲ ਕਰਨੀ ਹੈ। ਮੈਂ ਕਿਹਾ ਯਾਰ ਆ ਜਾ, ਸਰਦਾਰ ਚੰਗਾ ਭਰਾ ਗੁਰਸਿੱਖ ਆਦਮੀ ਹੈ, ਸ਼ਾਇਦ ਕੋਈ ਗੱਲ ਕਰਨ ਆ ਰਿਹਾ ਹੋਣਾ। ਮੈਂ ਕਿਹਾ ਆਓ ਜੀ ਗੱਲ ਕਰ ਲਓ। ਤੇ ਗੱਲ ਕਰਨ ਦੇ ਇੱਕ ਨਾਲ ਦੂਰੋਂ ਹੋਰ ਵੀਡੀਓ ਬਣਾਉਣ ਲੱਗ ਪਿਆ। ਉਹਨਾਂ ਦਾ ਮਕਸਦ ਸੀ, ਕਿਉਂਕਿ ਇਹੋ ਜਿਹੇ ਲੋਕ ਕਈ, ਇਹਨਾਂ ਨੂੰ ਕੋਈ ਪਿਆਰ ਨਹੀਂ ਹਿੰਦੁਸਤਾਨ ਦੇ ਨਾਲ, ਇਹਨਾਂ ਨੂੰ ਕੋਈ ਪਿਆਰ ਨਹੀਂ ਗੁਰਸਿੱਖਾਂ ਦੇ ਨਾਲ। ਇਹੋ ਜਿਹੇ ਲੋਕ ਜਿਹੜੇ ਆ ਉਹ ਪੇਡ ਹੁੰਦੇ ਆ, ਇਹਨਾਂ ਨੇ ਆਪਦੀ ਕਰਤੂਤ ਵਿਖਾਉਣੀ ਹੁੰਦੀ ਹੈ, ਇਹਨਾਂ ਨੇ ਦੱਸਣਾ ਹੁੰਦਾ ਵੀ ਅਸੀਂ ਆਹ ਕੰਮ ਕੀਤਾ, ਤੇ ਇਹਨਾਂ ਨੂੰ ਇਹਨਾਂ ਦੀ ਦਿਹਾੜੀ ਮਿਲ ਜਾਂਦੀ ਹੈ। ਸੋ ਇਸ ਕਰਕੇ ਇਹ ਵਿਅਕਤੀ ਨੇ ਉੱਥੇ ਵਾਹਿਯਾਤ ਕਹਿ ਰਿਹਾ ਕਿ ਭੱਜ ਗਿਆ, ਭਜਾ ਗਿਆ। ਅਮਰੀਕਾ 'ਚ, ਨਿਊਯਾਰਕ 'ਚ, ਮੈਨਹਾਟਨ 'ਚ ਤੁਸੀਂ ਰੈੱਡ ਲਾਈਟ 'ਚੋਂ ਜੰਪ ਕਰ ਸਕਦੇ ਹੋ, ਤੇ ਜੇ ਰੈੱਡ ਲਾਈਟ ਜੰਪ ਕਰਾਂਗੇ ਤਾਂ ਤੁਹਾਨੂੰ ਟਿਕਟ ਮਿਲੇਗੀ। ਕੱਲ ਨੂੰ ਇਹ ਕੁਝ ਹੋਰ ਕਹੇਗਾ। ਸੋ ਭਾਈ ਮੇਰਾ ਕੋਈ ਤੇਰੇ ਵਰਗਾ ਤਾਂ ਉਹ ਦਿਮਾਗ ਹੈ ਨਹੀਂਗਾ, ਕਿਉਂਕਿ ਤੁਸੀਂ ਜਿਸ ਕੰਮ ਵਾਸਤੇ ਆਏ ਸੀ ਉਹ ਖਰਾਬ ਕਰਨ ਵਾਸਤੇ ਆਏ, ਆਪਦਾ ਮਾਹੌਲ, ਆਪਦੀ ਗੱਲਬਾਤ, ਕਿਉਂਕਿ ਤੁਸੀਂ ਹਿੰਦੁਸਤਾਨ ਦੀ ਸਰਜ਼ਮੀਨ ਤੇ ਤਾਂ ਜਾ ਨਹੀਂ ਸਕਦੇ। ਤੁਸੀਂ ਐਸੇ ਕਾਰਨਾਮੇ ਕੀਤੇ ਵੀ, ਐਸੇ ਕੰਮ ਕੀਤੇ ਵੀ। ਸੋ ਇਸ ਵਿਅਕਤੀ ਨੇ ਐਵੇਂ, ਨਾ ਮੈਂ ਭੱਜਿਆ ਨਾ ਮੈਂ ਭੱਜਣ ਵਾਲਿਆਂ ਚੋਂ, ਠੀਕ ਹੈ ਨਾ। ਸੋ ਤੈਨੂੰ ਇਹ ਦੱਸ ਦਿਆਂ ਬ੍ਰਦਰ, ਪਰ ਤੇਰਿਆਂ ਨੂੰ ਬਦਤਮੀਜ਼ ਨਹੀਂ ਆ ਮੈਂ, ਜਿਸ ਤਰ੍ਹਾਂ ਦਾ ਤੂੰ ਬਦਤਮੀਜ਼ ਆਦਮੀ ਹੈ। ਗੁਰਸਿੱਖ ਹੋਵੇ, ਦਾੜੀ ਕੇਸ ਰੱਖੇ ਹੋਣ, ਪੱਗ ਬੰਨੀ ਹੋਵੇ, ਤੇ ਉਹ ਬਦਤਮੀਜ਼ੀ ਕਰੇ ਬਿਨਾਂ ਵਜ੍ਹਾ ਤੋਂ ਬੰਦਾ, ਤੇ ਵੀਡੀਓ ਕਾਲ ਕਰਕੇ ਆਪਦੀ ਦਿਹਾੜੀ ਬਣਾਵੇ। ਗੁਰੂ ਦਾ ਸਿੱਖ ਕਿਹੜਾ ਜਿਹੜਾ ਦਿਹਾੜੀ ਬਣਾਉਣ ਆਇਆ ਹੋਵੇ ਵੀ $500 ਮਿਲੂਗਾ ਤੇ ਆਪਾਂ ਰੌਲਾ ਹੀ ਪਾ ਦਿੰਦੇ। ਸੋ ਇਹੋ ਜਿਹੀਆਂ ਵਾਜਾ ਗੱਲਾਂ ਤੋਂ ਨਾ ਅਸੀਂ ਡਰਦੇ ਹਾਂ, ਨਾ ਡਰੀਏ, ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋੜ ਨਹੀਂ ਹੈ। ਸੋ ਮੈਂ ਸਾਰੀਆਂ ਲੋਕਾਂ ਨੂੰ, ਆਪਦੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਹੈ ਨਾ, ਇਹੋ ਜਿਹੇ ਜਿਹੜੇ ਲੋਕ ਹੈ, ਇਹ ਇੱਧਰ ਬੈਠੇ ਜਿਹੜੇ ਖਾਲਿਸਤਾਨ, ਇੱਥੇ ਬੈਠੇ ਇੱਕ ਝੰਡਾ ਲੈ ਕੇ ਲੋਕਾਂ ਤੋਂ ਇਹਨਾਂ ਨੇ ਫੰਡ ਰੇਜ਼ਿੰਗ ਕਰਨੀ ਹੁੰਦੀ ਹੈ, ਪੈਸੇ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋਵੋਗੇ। ਮੈਂ ਸਵੇਰ ਤੁਹਾਨੂੰ ਇੱਥੇ ਉੱਠਿਆ ਸੀਗਾ, ਸੋ ਵਾਕ ਤੇ ਜਾਣ ਲੱਗਿਆ ਸੀ। ਲਾਈਕ ਤੁਹਾਨੂੰ ਮੈਂ ਵੀਡੀਓ ਦੇਖੀ, ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਰਿਹਾ। ਸੋ ਵੀਡੀਓ ਸੀ ਇੱਕ ਸਰਦਾਰ ਦੀ, ਔਰ ਮਾਫੀ ਚਾਹੁੰਦਾ ਮੈਂ ਬਿਨਾਂ ਪੱਗ ਬੰਨਿਆ ਨਹੀਂ ਤੁਹਾਡੇ ਨਾਲ ਲਾਈਵ ਹੋ ਰਿਹਾ। ਉਸ ਸਰਦਾਰ ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ, ਕੋਈ ਇਹ ਜਿਹੜਾ ਸਿੰਘ ਸੀਗਾ ਇਹ ਕੋਈ ਵੱਖਰਾ ਉੱਤੋਂ ਨਹੀਂ ਉਤਰਿਆ। ਬਾਬੇ ਨਾਨਕ ਦੇ ਅਸੀਂ ਸਾਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ, ਅਸੀਂ ਸਾਰੇ ਲਾਡਲੀਆਂ ਉਹ ਮੈਂ ਸਮਝਦਾ ਕਿ ਲੋਕ ਆ। ਸੋ ਪਹਿਲੀ ਗੱਲ ਤਾਂ ਇਹ ਦੱਸਣਾ ਚਾਹੁੰਦਾ ਕਿ ਇਹਨਾਂ ਭਾਈ ਸਾਹਿਬਾਂ ਨੇ ਜਿਹੜੀ ਅੰਦਰ ਪ੍ਰੋਗਰਾਮ ਸੀ ਰਾਹੁਲ ਜੀ ਦਾ ਜਿਹੜਾ ਪ੍ਰੋਗਰਾਮ ਸੀ ਅੰਦਰ, ਉੱਥੇ ਇੱਕ ਨਿਆਣਾ ਜਿਹਾ ਵਿਚਾਰਾ ਭੇਜਦਾ ਮੁੰਡਾ, ਆਪ ਨਹੀਂ ਕੋਈ ਆਇਆ ਉੱਥੇ, ਤੇ ਬਾਹਰ ਖੜੇ ਕਿਤੇ ਖਾਲਿਸਤਾਨ ਦੇ ਨਾਅਰੇ ਮਾਰਦੇ ਰਹੇ। ਤੇ ਖਾਲਿਸਤਾਨ ਦੇ ਤਾਂ ਵਿਰੋਧ ਰਾਜਾ ਵੜਿੰਗ ਅੱਜ ਵੀ ਹੈ ਤੇ ਕੱਲ ਵੀ ਹੈ, ਤੇ ਨਾ ਖਾਲਿਸਤਾਨ ਬਣਨਾ ਹੈ ਤੇ ਨਾ ਅਸੀਂ ਬਣਨ ਦੇਣਾ ਹੈ, ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ। ਅਸੀਂ ਹਿੰਦੁਸਤਾਨੀ ਹੈ ਤਾਂ ਅਸੀਂ ਹਿੰਦੁਸਤਾਨ ਨੂੰ ਬਰਕਰਾਰ ਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ। ਸੋ ਜਿੱਥੋਂ ਤੱਕ ਸਵਾਲ ਸੀ ਇਸ ਭਾਈ ਸਾਹਿਬ ਦਾ, ਭੱਜ ਗਿਆ, ਮੈਨੂੰ ਕੀ ਪਤਾ ਸੀ ਮੈਨੂੰ ਇਹ ਗੱਲ ਕਹਿੰਦਾ, ਨਾ ਮੈਂ ਭੱਜਿਆ ਤੇ ਨਾ ਮੈਂ ਭੱਜਣ ਵਾਲਿਆਂ ਚੋਂ ਹਾਂ। ਸੋ ਮੈਨੂੰ ਇਹ ਕਹਿੰਦਾ ਕਿ ਮੈਂ ਗੱਲ ਕਰਨੀ ਹੈ। ਮੈਂ ਕਿਹਾ ਯਾਰ ਆ ਜਾ, ਸਰਦਾਰ ਚੰਗਾ ਭਰਾ ਗੁਰਸਿੱਖ ਆਦਮੀ ਹੈ, ਸ਼ਾਇਦ ਕੋਈ ਗੱਲ ਕਰਨ ਆ ਰਿਹਾ ਹੋਣਾ। ਮੈਂ ਕਿਹਾ ਆਓ ਜੀ ਗੱਲ ਕਰ ਲਓ। ਤੇ ਗੱਲ ਕਰਨ ਦੇ ਇੱਕ ਨਾਲ ਦੂਰੋਂ ਹੋਰ ਵੀਡੀਓ ਬਣਾਉਣ ਲੱਗ ਪਿਆ। ਉਹਨਾਂ ਦਾ ਮਕਸਦ ਸੀ, ਕਿਉਂਕਿ ਇਹੋ ਜਿਹੇ ਲੋਕ ਕਈ, ਇਹਨਾਂ ਨੂੰ ਕੋਈ ਪਿਆਰ ਨਹੀਂ ਹਿੰਦੁਸਤਾਨ ਦੇ ਨਾਲ, ਇਹਨਾਂ ਨੂੰ ਕੋਈ ਪਿਆਰ ਨਹੀਂ ਗੁਰਸਿੱਖਾਂ ਦੇ ਨਾਲ। ਇਹੋ ਜਿਹੇ ਲੋਕ ਜਿਹੜੇ ਆ ਉਹ ਪੇਡ ਹੁੰਦੇ ਆ, ਇਹਨਾਂ ਨੇ ਆਪਦੀ ਕਰਤੂਤ ਵਿਖਾਉਣੀ ਹੁੰਦੀ ਹੈ, ਇਹਨਾਂ ਨੇ ਦੱਸਣਾ ਹੁੰਦਾ ਵੀ ਅਸੀਂ ਆਹ ਕੰਮ ਕੀਤਾ, ਤੇ ਇਹਨਾਂ ਨੂੰ ਇਹਨਾਂ ਦੀ ਦਿਹਾੜੀ ਮਿਲ ਜਾਂਦੀ ਹੈ। ਸੋ ਇਸ ਕਰਕੇ ਇਹ ਵਿਅਕਤੀ ਨੇ ਉੱਥੇ ਵਾਹਿਯਾਤ ਕਹਿ ਰਿਹਾ ਕਿ ਭੱਜ ਗਿਆ, ਭਜਾ ਗਿਆ। ਅਮਰੀਕਾ 'ਚ, ਨਿਊਯਾਰਕ 'ਚ, ਮੈਨਹਾਟਨ 'ਚ ਤੁਸੀਂ ਰੈੱਡ ਲਾਈਟ 'ਚੋਂ ਜੰਪ ਕਰ ਸਕਦੇ ਹੋ, ਤੇ ਜੇ ਰੈੱਡ ਲਾਈਟ ਜੰਪ ਕਰਾਂਗੇ ਤਾਂ ਤੁਹਾਨੂੰ ਟਿਕਟ ਮਿਲੇਗੀ। ਕੱਲ ਨੂੰ ਇਹ ਕੁਝ ਹੋਰ ਕਹੇਗਾ। ਸੋ ਭਾਈ ਮੇਰਾ ਕੋਈ ਤੇਰੇ ਵਰਗਾ ਤਾਂ ਉਹ ਦਿਮਾਗ ਹੈ ਨਹੀਂਗਾ, ਕਿਉਂਕਿ ਤੁਸੀਂ ਜਿਸ ਕੰਮ ਵਾਸਤੇ ਆਏ ਸੀ ਉਹ ਖਰਾਬ ਕਰਨ ਵਾਸਤੇ ਆਏ, ਆਪਦਾ ਮਾਹੌਲ, ਆਪਦੀ ਗੱਲਬਾਤ, ਕਿਉਂਕਿ ਤੁਸੀਂ ਹਿੰਦੁਸਤਾਨ ਦੀ ਸਰਜ਼ਮੀਨ ਤੇ ਤਾਂ ਜਾ ਨਹੀਂ ਸਕਦੇ। ਤੁਸੀਂ ਐਸੇ ਕਾਰਨਾਮੇ ਕੀਤੇ ਵੀ, ਐਸੇ ਕੰਮ ਕੀਤੇ ਵੀ।
ਸੋ ਇਸ ਵਿਅਕਤੀ ਨੇ ਐਵੇਂ ਨਾ ਮੈਂ ਭੱਜਿਆ ਨਾ ਮੈਂ ਭੱਜਣ ਵਾਲਿਆਂ ਚੋਂ, ਠੀਕ ਹੈ ਨਾ। ਸੋ ਤੈਨੂੰ ਇਹ ਦੱਸ ਦਿਆਂ ਬ੍ਰਦਰ, ਪਰ ਤੇਰਿਆਂ ਨੂੰ ਬਦਤਮੀਜ਼ ਨਹੀਂ ਆ ਮੈਂ, ਜਿਸ ਤਰ੍ਹਾਂ ਦਾ ਤੂੰ ਬਦਤਮੀਜ਼ ਆਦਮੀ ਹੈ। ਗੁਰਸਿੱਖ ਹੋਵੇ, ਦਾੜੀ ਕੇਸ ਰੱਖੇ ਹੋਣ, ਪੱਗ ਬੰਨੀ ਹੋਵੇ ਤੇ ਉਹ ਬਦਤਮੀਜ਼ੀ ਕਰੇ ਬਿਨਾਂ ਵਜ੍ਹਾ ਤੋਂ ਬੰਦਾ, ਤੇ ਵੀਡੀਓ ਕਾਲ ਕਰਕੇ ਆਪਦੀ ਦਿਹਾੜੀ ਬਣਾਵੇ। ਗੁਰੂ ਦਾ ਸਿੱਖ ਕਿਹੜਾ ਜਿਹੜਾ ਦਿਹਾੜੀ ਬਣਾਉਣ ਆਇਆ ਹੋਵੇ ਵੀ $500 ਮਿਲੂਗਾ ਤੇ ਆਪਾਂ ਰੌਲਾ ਹੀ ਪਾ ਦਿੰਨੇ। ਸੋ ਇਹੋ ਜਿਹੀਆਂ ਵਾਜਾ ਗੱਲਾਂ ਤੋਂ ਨਾ ਅਸੀਂ ਡਰਦੇ ਹਾਂ, ਨਾ ਡਰੀਏ, ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋੜ ਨਹੀਂ ਹੈ। ਸੋ ਮੈਂ ਸਾਰੀਆਂ ਲੋਕਾਂ ਨੂੰ, ਆਪਦੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਹੈ ਨਾ, ਇਹੋ ਜਿਹੇ ਜਿਹੜੇ ਲੋਕ ਹੈ ਇਹ ਇੱਧਰ ਬੈਠੇ ਜਿਹੜੇ ਖਾਲਿਸਤਾਨ ਇੱਥੇ ਬੈਠੇ ਇੱਕ ਝੰਡਾ ਲੈ ਕੇ ਲੋਕਾਂ ਤੋਂ ਇਹਨਾਂ ਨੇ ਫੰਡ ਰੇਜ਼ਿੰਗ ਕਰਨੀ ਹੁੰਦੀ ਹੈ, ਪੈਸੇ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋਵੋਗੇ। ਮੈਂ ਸਵੇਰ ਤੁਹਾਨੂੰ ਇੱਥੇ ਉੱਠਿਆ ਸੀਗਾ, ਸੋ ਵਾਕ ਤੇ ਜਾਣ ਲੱਗਿਆ ਸੀ। ਲਾਈਕ ਤੁਹਾਨੂੰ ਮੈਂ ਵੀਡੀਓ ਦੇਖੀ, ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਰਿਹਾ। ਸੋ ਵੀਡੀਓ ਸੀ ਇੱਕ ਸਰਦਾਰ ਦੀ, ਔਰ ਮਾਫੀ ਚਾਹੁੰਦਾ ਮੈਂ ਬਿਨਾਂ ਪੱਗ ਬੰਨਿਆ ਹੀ ਤੁਹਾਡੇ ਨਾਲ ਲਾਈਵ ਹੋ ਰਿਹਾ। ਉਸ ਸਰਦਾਰ ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ, ਕੋਈ ਇਹ ਜਿਹੜਾ ਸਿੰਘ ਸੀਗਾ ਇਹ ਕੋਈ ਵੱਖਰਾ ਉੱਤੋਂ ਨਹੀਂ ਉਤਰਿਆ। ਬਾਬੇ ਨਾਨਕ ਦੇ ਅਸੀਂ ਸਾਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ, ਅਸੀਂ ਸਾਰੇ ਲਾਡਲੀਆਂ ਉਹ ਮੈਂ ਸਮਝਦਾ ਕਿ ਲੋਕ ਆ। ਸੋ ਪਹਿਲੀ ਗੱਲ ਤਾਂ ਇਹ ਦੱਸਣਾ ਚਾਹੁੰਦਾ ਕਿ ਇਹਨਾਂ ਭਾਈ ਸਾਹਿਬਾਂ ਨੇ ਜਿਹੜੀ ਅੰਦਰ ਪ੍ਰੋਗਰਾਮ ਸੀ ਰਾਹੁਲ ਜੀ ਦਾ ਜਿਹੜਾ ਪ੍ਰੋਗਰਾਮ ਸੀ ਅੰਦਰ, ਉੱਥੇ ਇੱਕ ਨਿਆਣਾ ਜਿਹਾ ਵਿਚਾਰਾ ਭੇਜਦਾ ਮੁੰਡਾ, ਆਪ ਨਹੀਂ ਕੋਈ ਆਇਆ ਉੱਥੇ, ਤੇ ਬਾਹਰ ਖੜੇ ਕਿਤੇ ਖਾਲਿਸਤਾਨ ਦੇ ਨਾਅਰੇ ਮਾਰਦੇ ਰਹੇ। ਤੇ ਖਾਲਿਸਤਾਨ ਦੇ ਤਾਂ ਵਿਰੋਧ ਰਾਜਾ ਵੜਿੰਗ ਅੱਜ ਵੀ ਹੈ ਤੇ ਕੱਲ ਵੀ ਹੈ, ਤੇ ਨਾ ਖਾਲਿਸਤਾਨ ਬਣਨਾ ਹੈ ਤੇ ਨਾ ਅਸੀਂ ਬਣਨ ਦੇਣਾ ਹੈ, ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ। ਅਸੀਂ ਹਿੰਦੁਸਤਾਨੀ ਹੈ ਤਾਂ ਅਸੀਂ ਹਿੰਦੁਸਤਾਨ ਨੂੰ ਬਰਕਰਾਰ ਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ। ਸੋ ਜਿੱਥੋਂ ਤੱਕ ਸਵਾਲ ਸੀ ਇਸ ਭਾਈ ਸਾਹਿਬ ਦਾ, ਭੱਜ ਗਿਆ, ਮੈਨੂੰ ਕੀ ਪਤਾ ਸੀ ਮੈਨੂੰ ਇਹ ਗੱਲ ਕਹਿੰਦਾ, ਨਾ ਮੈਂ ਭੱਜਿਆ ਤੇ ਨਾ ਮੈਂ ਭੱਜਣ ਵਾਲਿਆਂ ਚੋਂ ਹਾਂ। ਸੋ ਮੈਨੂੰ ਇਹ ਕਹਿੰਦਾ ਕਿ ਮੈਂ ਗੱਲ ਕਰਨੀ ਹੈ। ਮੈਂ ਕਿਹਾ ਯਾਰ ਆ ਜਾ, ਸਰਦਾਰ ਚੰਗਾ ਭਰਾ ਗੁਰਸਿੱਖ ਆਦਮੀ ਹੈ, ਸ਼ਾਇਦ ਕੋਈ ਗੱਲ ਕਰਨ ਆ ਰਿਹਾ ਹੋਣਾ। ਮੈਂ ਕਿਹਾ ਆਓ ਜੀ ਗੱਲ ਕਰ ਲਓ। ਤੇ ਗੱਲ ਕਰਨ ਦੇ ਇੱਕ ਨਾਲ ਦੂਰੋਂ ਹੋਰ ਵੀਡੀਓ ਬਣਾਉਣ ਲੱਗ ਪਿਆ। ਉਹਨਾਂ ਦਾ ਮਕਸਦ ਸੀ, ਕਿਉਂਕਿ ਇਹੋ ਜਿਹੇ ਲੋਕ ਕਈ, ਇਹਨਾਂ ਨੂੰ ਕੋਈ ਪਿਆਰ ਨਹੀਂ ਹਿੰਦੁਸਤਾਨ ਦੇ ਨਾਲ, ਇਹਨਾਂ ਨੂੰ ਕੋਈ ਪਿਆਰ ਨਹੀਂ ਗੁਰਸਿੱਖਾਂ ਦੇ ਨਾਲ। ਇਹੋ ਜਿਹੇ ਲੋਕ ਜਿਹੜੇ ਆ ਉਹ ਪੇਡ ਹੁੰਦੇ ਆ, ਇਹਨਾਂ ਨੇ ਆਪਦੀ ਕਰਤੂਤ ਵਿਖਾਉਣੀ ਹੁੰਦੀ ਹੈ, ਇਹਨਾਂ ਨੇ ਦੱਸਣਾ ਹੁੰਦਾ ਵੀ ਅਸੀਂ ਆਹ ਕੰਮ ਕੀਤਾ, ਤੇ ਇਹਨਾਂ ਨੂੰ ਇਹਨਾਂ ਦੀ ਦਿਹਾੜੀ ਮਿਲ ਜਾਂਦੀ ਹੈ। ਸੋ ਇਸ ਕਰਕੇ ਇਹ ਵਿਅਕਤੀ ਨੇ ਉੱਥੇ ਵਾਹਿਯਾਤ ਕਹਿ ਰਿਹਾ ਕਿ ਭਜਾ ਗਿਆ। ਅਮਰੀਕਾ 'ਚ, ਨਿਊਯਾਰਕ 'ਚ, ਮੈਨਹਾਟਨ 'ਚ ਤੁਸੀਂ ਰੈੱਡ ਲਾਈਟ 'ਚੋਂ ਜੰਪ ਕਰ ਸਕਦੇ ਹੋ, ਤੇ ਜੇ ਰੈੱਡ ਲਾਈਟ ਜੰਪ ਕਰਾਂਗੇ ਤਾਂ ਤੁਹਾਨੂੰ ਟਿਕਟ ਮਿਲੇਗੀ। ਕੱਲ ਨੂੰ ਇਹ ਕੁਝ ਹੋਰ ਕਹੇਗਾ। ਸੋ ਭਾਈ ਮੇਰਾ ਕੋਈ ਤੇਰੇ ਵਰਗਾ ਤਾਂ ਉਹ ਦਿਮਾਗ ਹੈ ਨਹੀਂਗਾ, ਕਿਉਂਕਿ ਤੁਸੀਂ ਜਿਸ ਕੰਮ ਵਾਸਤੇ ਆਏ ਸੀ ਉਹ ਖਰਾਬ ਕਰਨ ਵਾਸਤੇ ਆਏ, ਆਪਦਾ ਮਾਹੌਲ, ਆਪਦੀ ਗੱਲਬਾਤ, ਕਿਉਂਕਿ ਤੁਸੀਂ ਹਿੰਦੁਸਤਾਨ ਦੀ ਸਰਜ਼ਮੀਨ ਤੇ ਤਾਂ ਜਾ ਨਹੀਂ ਸਕਦੇ। ਤੁਸੀਂ ਐਸੇ ਕਾਰਨਾਮੇ ਕੀਤੇ ਵੀ, ਐਸੇ ਕੰਮ ਕੀਤੇ ਵੀ। ਸੋ ਇਸ ਵਿਅਕਤੀ ਨੇ ਐਵੇਂ ਨਾ ਮੈਂ ਭੱਜਿਆ ਨਾ ਮੈਂ ਭੱਜਣ ਵਾਲਿਆਂ ਚੋਂ, ਠੀਕ ਹੈ ਨਾ। ਸੋ ਤੈਨੂੰ ਇਹ ਦੱਸ ਦਿਆਂ ਬ੍ਰਦਰ, ਪਰ ਤੇਰਿਆਂ ਨੂੰ ਬਦਤਮੀਜ਼ ਨਹੀਂ ਆ ਮੈਂ, ਜਿਸ ਤਰ੍ਹਾਂ ਦਾ ਤੂੰ ਬਦਤਮੀਜ਼ ਆਦਮੀ ਹੈ। ਗੁਰਸਿੱਖ ਹੋਵੇ, ਦਾੜੀ ਕੇਸ ਰੱਖੇ ਹੋਣ, ਪੱਗ ਬੰਨੀ ਹੋਵੇ ਤੇ ਉਹ ਬਦਤਮੀਜ਼ੀ ਕਰੇ ਬਿਨਾਂ ਵਜ੍ਹਾ ਤੋਂ ਬੰਦਾ, ਤੇ ਵੀਡੀਓ ਕਾਲ ਕਰਕੇ ਆਪਦੀ ਦਿਹਾੜੀ ਬਣਾਵੇ। ਗੁਰੂ ਦਾ ਸਿੱਖ ਕਿਹੜਾ ਜਿਹੜਾ ਦਿਹਾੜੀ ਬਣਾਉਣ ਆਇਆ ਹੋਵੇ ਵੀ $500 ਮਿਲੂਗਾ ਤੇ ਆਪਾਂ ਰੌਲਾ ਹੀ ਪਾ ਦਿੰਨੇ। ਸੋ ਇਹੋ ਜਿਹੀਆਂ ਵਾਜਾ ਗੱਲਾਂ ਤੋਂ ਨਾ ਅਸੀਂ ਡਰਦੇ ਹਾਂ, ਨਾ ਡਰੀਏ, ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋੜ ਨਹੀਂ ਹੈ। ਸੋ ਮੈਂ ਸਾਰੀਆਂ ਲੋਕਾਂ ਨੂੰ, ਆਪਦੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਹੈ ਨਾ, ਇਹੋ ਜਿਹੇ ਜਿਹੜੇ ਲੋਕ ਹੈ ਇਹ ਇੱਧਰ ਬੈਠੇ ਜਿਹੜੇ ਖਾਲਿਸਤਾਨ ਇੱਥੇ ਬੈਠੇ ਇੱਕ ਝੰਡਾ ਲੈ ਕੇ ਲੋਕਾਂ ਤੋਂ ਇਹਨਾਂ ਨੇ ਫੰਡ ਰੇਜ਼ਿੰਗ ਕਰਨੀ ਹੁੰਦੀ ਹੈ, ਪੈਸੇ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋਵੋਗੇ। ਮੈਂ ਸਵੇਰ ਤੁਹਾਨੂੰ ਇੱਥੇ ਉੱਠਿਆ ਸੀਗਾ, ਸੋ ਵਾਕ ਤੇ ਜਾਣ ਲੱਗਿਆ ਸੀ। ਲਾਈਕ ਤੁਹਾਨੂੰ ਮੈਂ ਵੀਡੀਓ ਦੇਖੀ, ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਰਿਹਾ। ਸੋ ਵੀਡੀਓ ਸੀ ਇੱਕ ਸਰਦਾਰ ਦੀ, ਔਰ ਮਾਫੀ ਚਾਹੁੰਦਾ ਮੈਂ ਬਿਨਾਂ ਪੱਗ ਬੰਨਿਆ ਹੀ ਤੁਹਾਡੇ ਨਾਲ ਲਾਈਵ ਹੋ ਰਿਹਾ। ਉਸ ਸਰਦਾਰ ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ, ਕੋਈ ਇਹ ਜਿਹੜਾ ਸਿੰਘ ਸੀਗਾ ਇਹ ਕੋਈ ਵੱਖਰਾ ਉੱਤੋਂ ਨਹੀਂ ਉਤਰਿਆ। ਬਾਬੇ ਨਾਨਕ ਦੇ ਅਸੀਂ ਸਾਰੇ,
ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੀ ਅਸੀਂ ਸਾਰੇ ਲਾਡਲੀਆਂ ਉਹ ਮੈਂ ਸਮਝਦਾ ਕਿ ਲੋਕ ਆ। ਸੋ ਪਹਿਲੀ ਗੱਲ ਤਾਂ ਇਹ ਦੱਸਣਾ ਚਾਹਣਾ ਕਿ ਇਹਨਾਂ ਭਾਈ ਸਾਹਿਬਾਂ ਨੇ ਜਿਹੜੀ ਅੰਦਰ ਪ੍ਰੋਗਰਾਮ ਸੀ ਰਾਹੁਲ ਜੀ ਦਾ ਜਿਹੜਾ ਪ੍ਰੋਗਰਾਮ ਸੀ ਅੰਦਰ, ਉੱਥੇ ਇੱਕ ਨਿਆਣਾ ਜਿਹਾ ਵਿਚਾਰਾ ਭੇਜਦਾ ਮੁੰਡਾ, ਆਪ ਨਹੀਂ ਕੋਈ ਆਇਆ ਉੱਥੇ, ਤੇ ਬਾਹਰ ਖੜੇ ਕਿਤੇ ਖਾਲਿਸਤਾਨ ਦੇ ਨਾਅਰੇ ਮਾਰਦੇ ਰਹੇ। ਤੇ ਖਾਲਿਸਤਾਨ ਦੇ ਤਾਂ ਵਿਰੋਧ ਰਾਜਾ ਵੜਿੰਗ ਅੱਜ ਵੀ ਹੈ ਤੇ ਕੱਲ ਵੀ ਹੈ, ਤੇ ਨਾ ਖਾਲਿਸਤਾਨ ਬਣਨਾ ਹੈ ਤੇ ਨਾ ਅਸੀਂ ਬਣਨ ਦੇਣਾ ਹੈ, ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ। ਅਸੀਂ ਹਿੰਦੁਸਤਾਨੀ ਹੈ ਤਾਂ ਅਸੀਂ ਹਿੰਦੁਸਤਾਨ ਨੂੰ ਬਰਕਰਾਰ ਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ। ਸੋ ਜਿੱਥੋਂ ਤੱਕ ਸਵਾਲ ਸੀ ਇਸ ਭਾਈ ਸਾਹਿਬ ਦਾ, ਭੱਜ ਗਿਆ, ਮੈਨੂੰ ਕੀ ਪਤਾ ਸੀ ਮੈਨੂੰ ਇਹ ਗੱਲ ਕਹਿੰਦਾ, ਨਾ ਮੈਂ ਭੱਜਿਆ ਤੇ ਨਾ ਮੈਂ ਭੱਜਣ ਵਾਲਿਆਂ ਚੋਂ। ਸੋ ਮੈਨੂੰ ਇਹ ਕਹਿੰਦਾ ਕਿ ਮੈਂ ਗੱਲ ਕਰਨੀ ਹੈ। ਮੈਂ ਕਿਹਾ ਯਾਰ ਆਜਾ, ਸਰਦਾਰ ਚੰਗਾ ਭਰਾ ਗੁਰਸਿੱਖ ਆਦਮੀ ਹੈ, ਸ਼ਾਇਦ ਕੋਈ ਗੱਲ ਕਰਨ ਆ ਰਿਹਾ ਹੋਵੇ। ਮੈਂ ਕਿਹਾ ਆਓ ਜੀ ਗੱਲ ਕਰ ਲਓ। ਤੇ ਗੱਲ ਕਰਨ ਦੇ ਇੱਕ ਨਾਲ ਦੂਰੋਂ ਹੋਰ ਵੀਡੀਓ ਬਣਾਉਣ ਲੱਗ ਪਿਆ। ਉਹਨਾਂ ਦਾ ਮਕਸਦ ਸੀ, ਕਿਉਂਕਿ ਇਹੋ ਜਿਹੇ ਲੋਕ ਕਈ, ਇਹਨਾਂ ਨੂੰ ਕੋਈ ਪਿਆਰ ਨਹੀਂ ਹਿੰਦੁਸਤਾਨ ਦੇ ਨਾਲ, ਇਹਨਾਂ ਨੂੰ ਕੋਈ ਪਿਆਰ ਨਹੀਂ ਗੁਰਸਿੱਖਾਂ ਦੇ ਨਾਲ। ਇਹੋ ਜਿਹੇ ਲੋਕ ਜਿਹੜੇ ਆ ਉਹ ਪੇਡ ਹੁੰਦੇ ਆ, ਇਹਨਾਂ ਨੇ ਆਪਦੀ ਕਰਤੂਤ ਵਿਖਾਉਣੀ ਹੁੰਦੀ ਹੈ, ਇਹਨਾਂ ਨੇ ਦੱਸਣਾ ਹੁੰਦਾ ਵੀ ਅਸੀਂ ਆਹ ਕੰਮ ਕੀਤਾ, ਤੇ ਇਹਨਾਂ ਨੂੰ ਇਹਨਾਂ ਦੀ ਦਿਹਾੜੀ ਮਿਲ ਜਾਂਦੀ ਹੈ। ਸੋ ਇਸ ਕਰਕੇ ਇਹ ਵਿਅਕਤੀ ਨੇ ਉੱਥੇ ਵਾਹਿਯਾਤ ਕਹਿ ਰਿਹਾ ਕਿ ਭੱਜ ਗਿਆ, ਭਜਾ ਗਿਆ। ਅਮਰੀਕਾ 'ਚ, ਨਿਊਯਾਰਕ 'ਚ, ਮੈਨਹਾਟਨ 'ਚ ਤੁਸੀਂ ਰੈੱਡ ਲਾਈਟ 'ਚੋਂ ਜੰਪ ਕਰ ਸਕਦੇ ਹੋ, ਤੇ ਜੇ ਰੈੱਡ ਲਾਈਟ ਜੰਪ ਕਰਾਂਗੇ ਤਾਂ ਤੁਹਾਨੂੰ ਟਿਕਟ ਮਿਲੇਗੀ। ਕੱਲ ਨੂੰ ਇਹ ਕੁਝ ਹੋਰ ਕਹੇਗਾ। ਸੋ ਭਾਈ ਮੇਰਾ ਕੋਈ ਤੇਰੇ ਵਰਗਾ ਤਾਂ ਉਹ ਦਿਮਾਗ ਹੈ ਨਹੀਂਗਾ, ਕਿਉਂਕਿ ਤੁਸੀਂ ਜਿਸ ਕੰਮ ਵਾਸਤੇ ਆਏ ਸੀ ਉਹ ਖਰਾਬ ਕਰਨ ਵਾਸਤੇ ਆਏ, ਆਪਦਾ ਮਾਹੌਲ, ਆਪਦੀ ਗੱਲਬਾਤ, ਕਿਉਂਕਿ ਤੁਸੀਂ ਹਿੰਦੁਸਤਾਨ ਦੀ ਸਰਜ਼ਮੀਨ ਤੇ ਤਾਂ ਜਾ ਨਹੀਂ ਸਕਦੇ। ਤੁਸੀਂ ਐਸੇ ਕਾਰਨਾਮੇ ਕੀਤੇ ਵੀ, ਐਸੇ ਕੰਮ ਕੀਤੇ ਵੀ। ਸੋ ਇਸ ਵਿਅਕਤੀ ਨੇ ਐਵੇਂ, ਨਾ ਮੈਂ ਭੱਜਿਆ ਨਾ ਮੈਂ ਭੱਜਣ ਵਾਲਿਆਂ ਚੋਂ, ਠੀਕ ਹੈ ਨਾ। ਸੋ ਤੈਨੂੰ ਇਹ ਦੱਸ ਦਿਆਂ ਬ੍ਰਦਰ, ਪਰ ਤੇਰਿਆਂ ਨੂੰ ਬਦਤਮੀਜ਼ ਨਹੀਂ ਆ ਮੈਂ, ਜਿਸ ਤਰ੍ਹਾਂ ਦਾ ਤੂੰ ਬਦਤਮੀਜ਼ ਆਦਮੀ ਹੈ। ਗੁਰਸਿੱਖ ਹੋਵੇ, ਦਾੜੀ ਕੇਸ ਰੱਖੇ ਹੋਣ, ਪੱਗ ਬੰਨੀ ਹੋਵੇ, ਤੇ ਉਹ ਬਦਤਮੀਜ਼ੀ ਕਰੇ ਬਿਨਾਂ ਵਜ੍ਹਾ ਤੋਂ ਬੰਦਾ, ਤੇ ਵੀਡੀਓ ਕਾਲ ਕਰਕੇ ਆਪਦੀ ਦਿਹਾੜੀ ਬਣਾਵੇ। ਗੁਰੂ ਦਾ ਸਿੱਖ ਕਿਹੜਾ ਜਿਹੜਾ ਦਿਹਾੜੀ ਬਣਾਉਣ ਆਇਆ ਹੋਵੇ ਕਿ $500 ਮਿਲੂਗਾ ਤੇ ਆਪਾਂ ਰੌਲਾ ਹੀ ਪਾ ਦਿੰਦੇ। ਸੋ ਇਹੋ ਜਿਹੀਆਂ ਆਵਾਜ਼ਾਂ ਗੱਲਾਂ ਤੋਂ ਨਾ ਅਸੀਂ ਡਰਦੇ ਹਾਂ, ਨਾ ਡਰੀਏ, ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋੜ ਨਹੀਂ ਹੈ। ਸੋ ਮੈਂ ਸਾਰੀਆਂ ਲੋਕਾਂ ਨੂੰ, ਆਪਦੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਹੈ ਨਾ, ਇਹੋ ਜਿਹੇ ਜਿਹੜੇ ਲੋਕ ਹੈ, ਇਹ ਇੱਧਰ ਬੈਠੇ ਜਿਹੜੇ ਖਾਲਿਸਤਾਨ, ਇੱਥੇ ਬੈਠੇ ਇੱਕ ਝੰਡਾ ਲੈ ਕੇ ਲੋਕਾਂ ਤੋਂ ਇਹਨਾਂ ਨੇ ਫੰਡ ਰੇਜ਼ਿੰਗ ਕਰਨੀ ਹੁੰਦੀ ਹੈ, ਪੈਸੇ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋਵੋਗੇ। ਮੈਂ ਸਵੇਰ ਤੁਹਾਨੂੰ ਇੱਥੇ ਉੱਠਿਆ ਸੀਗਾ, ਸੋ ਵਾਕ ਤੇ ਜਾਣ ਲੱਗਿਆ ਸੀ। ਲਾਈਕ ਤੁਹਾਨੂੰ ਮੈਂ ਵੀਡੀਓ ਦੇਖੀ, ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਰਿਹਾ। ਸੋ ਵੀਡੀਓ ਸੀ ਇੱਕ ਸਰਦਾਰ ਦੀ, ਔਰ ਮਾਫੀ ਚਾਹੁੰਦਾ ਮੈਂ ਬਿਨਾਂ ਪੱਗ ਬੰਨਿਆ ਹੀ ਤੁਹਾਡੇ ਨਾਲ ਲਾਈਵ ਹੋ ਰਿਹਾ। ਉਸ ਸਰਦਾਰ ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ, ਕੋਈ ਇਹ ਜਿਹੜਾ ਸਿੰਘ ਸੀਗਾ ਇਹ ਕੋਈ ਵੱਖਰਾ ਉੱਤੋਂ ਨਹੀਂ ਉਤਰਿਆ। ਬਾਬੇ ਨਾਨਕ ਦੇ ਅਸੀਂ ਸਾਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੀ ਅਸੀਂ ਸਾਰੇ ਲਾਡਲੀਆਂ ਉਹ ਮੈਂ ਸਮਝਦਾ ਕਿ ਲੋਕ ਆ। ਸੋ ਪਹਿਲੀ ਗੱਲ ਤਾਂ ਇਹ ਦੱਸਣਾ ਚਾਹਣਾ ਕਿ ਇਹਨਾਂ ਭਾਈ ਸਾਹਿਬਾਂ ਨੇ ਜਿਹੜੀ ਅੰਦਰ ਪ੍ਰੋਗਰਾਮ ਸੀ ਰਾਹੁਲ ਜੀ ਦਾ ਜਿਹੜਾ ਪ੍ਰੋਗਰਾਮ ਸੀ ਅੰਦਰ, ਉੱਥੇ ਇੱਕ ਨਿਆਣਾ ਜਿਹਾ ਵਿਚਾਰਾ ਭੇਜਦਾ ਮੁੰਡਾ, ਆਪ ਨਹੀਂ ਕੋਈ ਆਇਆ ਉੱਥੇ, ਤੇ ਬਾਹਰ ਖੜੇ ਕਿਤੇ ਖਾਲਿਸਤਾਨ ਦੇ ਨਾਅਰੇ ਮਾਰਦੇ ਰਹੇ। ਤੇ ਖਾਲਿਸਤਾਨ ਦੇ ਤਾਂ ਵਿਰੋਧ ਰਾਜਾ ਵੜਿੰਗ ਅੱਜ ਵੀ ਹੈ ਤੇ ਕੱਲ ਵੀ ਹੈ, ਤੇ ਨਾ ਖਾਲਿਸਤਾਨ ਬਣਨਾ ਹੈ ਤੇ ਨਾ ਅਸੀਂ ਬਣਨ ਦੇਣਾ ਹੈ, ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ। ਅਸੀਂ ਹਿੰਦੁਸਤਾਨੀ ਹੈ ਤਾਂ ਅਸੀਂ ਹਿੰਦੁਸਤਾਨ ਨੂੰ ਬਰਕਰਾਰ ਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ। ਸੋ ਜਿੱਥੋਂ ਤੱਕ ਸਵਾਲ ਸੀ ਇਸ ਭਾਈ ਸਾਹਿਬ ਦਾ, ਭੱਜ ਗਿਆ, ਮੈਨੂੰ ਕੀ ਪਤਾ ਸੀ ਮੈਨੂੰ ਇਹ ਗੱਲ ਕਹਿੰਦਾ, ਨਾ ਮੈਂ ਭੱਜਿਆ ਤੇ ਨਾ ਮੈਂ ਭੱਜਣ ਵਾਲਿਆਂ ਚੋਂ। ਸੋ ਮੈਨੂੰ ਇਹ ਕਹਿੰਦਾ ਕਿ ਮੈਂ ਗੱਲ ਕਰਨੀ ਹੈ। ਮੈਂ ਕਿਹਾ ਯਾਰ ਆਜਾ, ਸਰਦਾਰ ਚੰਗਾ ਭਰਾ ਗੁਰਸਿੱਖ ਆਦਮੀ ਹੈ, ਸ਼ਾਇਦ ਕੋਈ ਗੱਲ ਕਰਨ ਆ ਰਿਹਾ ਹੋਵੇ। ਮੈਂ ਕਿਹਾ ਆਓ ਜੀ ਗੱਲ ਕਰ ਲਓ। ਤੇ ਗੱਲ ਕਰਨ ਦੇ ਇੱਕ ਨਾਲ ਦੂਰੋਂ ਹੋਰ ਵੀਡੀਓ ਬਣਾਉਣ ਲੱਗ ਪਿਆ। ਉਹਨਾਂ ਦਾ ਮਕਸਦ ਸੀ, ਕਿਉਂਕਿ ਇਹੋ ਜਿਹੇ ਲੋਕ ਕਈ, ਇਹਨਾਂ ਨੂੰ ਕੋਈ ਪਿਆਰ ਨਹੀਂ ਹਿੰਦੁਸਤਾਨ ਦੇ ਨਾਲ, ਇਹਨਾਂ ਨੂੰ ਕੋਈ ਪਿਆਰ ਨਹੀਂ ਗੁਰਸਿੱਖਾਂ ਦੇ ਨਾਲ। ਇਹੋ ਜਿਹੇ ਲੋਕ ਜਿਹੜੇ ਆ ਉਹ ਪੇਡ ਹੁੰਦੇ ਆ, ਇਹਨਾਂ ਨੇ ਆਪਦੀ ਕਰਤੂਤ ਵਿਖਾਉਣੀ ਹੁੰਦੀ ਹੈ, ਇਹਨਾਂ ਨੇ ਦੱਸਣਾ ਹੁੰਦਾ ਵੀ ਅਸੀਂ ਆਹ ਕੰਮ ਕੀਤਾ,
ਤੇ ਇਹਨਾਂ ਨੂੰ ਇਹਨਾਂ ਦੀ ਦਿਹਾੜੀ ਮਿਲ ਜਾਂਦੀ ਹੈ। ਸੋ ਇਸ ਕਰਕੇ ਇਹ ਵਿਅਕਤੀ ਨੇ ਉੱਥੇ ਵਾਹਿਯਾਤ ਕਹਿ ਰਿਹਾ ਕਿ ਭੱਜ ਗਿਆ ਭਜਾ ਗਿਆ। ਅਮਰੀਕਾ 'ਚ ਨਿਊਯਾਰਕ 'ਚ ਮੈਨਹਾਟਨ 'ਚ ਤੁਸੀਂ ਰੈੱਡ ਲਾਈਟ 'ਚੋਂ ਜੰਪ ਕਰ ਸਕਦੇ ਹੋ, ਤੇ ਜੇ ਰੈੱਡ ਲਾਈਟ ਜੰਪ ਕਰਾਂਗੇ ਤਾਂ ਤੁਹਾਨੂੰ ਟਿਕਟ ਮਿਲੇਗੀ। ਕੱਲ ਨੂੰ ਇਹ ਕੁਝ ਹੋਰ ਕਹੇਗਾ। ਸੋ ਭਾਈ ਮੇਰਾ ਕੋਈ ਤੇਰੇ ਵਰਗਾ ਤਾਂ ਉਹ ਦਿਮਾਗ ਹੈ ਨਹੀਂਗਾ, ਕਿਉਂਕਿ ਤੁਸੀਂ ਜਿਸ ਕੰਮ ਵਾਸਤੇ ਆਏ ਸੀ ਉਹ ਖਰਾਬ ਕਰਨ ਵਾਸਤੇ ਆਏ, ਆਪਦਾ ਮਾਹੌਲ ਆਪਦੀ ਗੱਲਬਾਤ, ਕਿਉਂਕਿ ਤੁਸੀਂ ਹਿੰਦੁਸਤਾਨ ਦੀ ਸਰਜ਼ਮੀਨ ਤੇ ਤਾਂ ਜਾ ਨਹੀਂ ਸਕਦੇ। ਤੁਸੀਂ ਐਸੇ ਕਾਰਨਾਮੇ ਕੀਤੇ ਵੇ, ਐਸੇ ਕੰਮ ਕੀਤੇ ਵੇ। ਸੋ ਇਸ ਵਿਅਕਤੀ ਨੇ ਐਵੇਂ ਨਾ ਮੈਂ ਭੱਜਿਆ ਨਾ ਮੈਂ ਭੱਜਣ ਵਾਲਿਆਂ ਚੋਂ, ਠੀਕ ਹੈ ਨਾ। ਸੋ ਤੈਨੂੰ ਇਹ ਦੱਸ ਦਿਆਂ ਬ੍ਰਦਰ, ਪਰ ਤੇਰਿਆਂ ਨੂੰ ਬਦਤਮੀਜ਼ ਨਹੀਂ ਆ ਮੈਂ, ਜਿਸ ਤਰ੍ਹਾਂ ਦਾ ਤੂੰ ਬਦਤਮੀਜ਼ ਆਦਮੀ ਹੈ। ਗੁਰਸਿੱਖ ਹੋਵੇ, ਦਾੜੀ ਕੇਸ ਰੱਖੇ ਹੋਣ, ਪੱਗ ਬੰਨੀ ਹੋਵੇ ਤੇ ਉਹ ਬਦਤਮੀਜ਼ੀ ਕਰੇ ਬਿਨਾਂ ਵਜ੍ਹਾ ਤੋਂ ਬੰਦਾ, ਤੇ ਵੀਡੀਓ ਕਾਲ ਕਰਕੇ ਆਪਦੀ ਦਿਹਾੜੀ ਬਣਾਵੇ। ਗੁਰੂ ਦਾ ਸਿੱਖ ਕਿਹੜਾ ਜਿਹੜਾ ਦਿਹਾੜੀ ਬਣਾਉਣ ਆਇਆ ਹੋਵੇ ਵੀ $500 ਮਿਲੂਗਾ ਤੇ ਆਪਾਂ ਰੌਲਾ ਹੀ ਪਾ ਦਿੰਨੇ। ਸੋ ਇਹੋ ਜਿਹੀਆਂ ਵਾਜਦਾਤ ਗੱਲਾਂ ਤੋਂ ਨਾ ਅਸੀਂ ਡਰਦੇ ਹਾਂ ਨਾ ਡਰੀਏ, ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋੜ ਨਹੀਂ। ਸੋ ਮੈਂ ਸਾਰੀਆਂ ਲੋਕਾਂ ਨੂੰ, ਆਪਦੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਹੈ ਨਾ, ਇਹੋ ਜਿਹੇ ਜਿਹੜੇ ਲੋਕ ਹੈ ਇਹ ਇੱਧਰ ਬੈਠੇ ਜਿਹੜੇ ਖਾਲਿਸਤਾਨ ਇੱਥੇ ਬੈਠੇ ਇੱਕ ਝੰਡਾ ਲੈ ਕੇ ਲੋਕਾਂ ਤੋਂ ਇਹਨਾਂ ਨੇ ਫੰਡ ਰੇਜ਼ਿੰਗ ਕਰਨੀ ਹੁੰਦੀ ਹੈ, ਪੈਸੇ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋਵੋਗੇ। ਮੈਂ ਸਵੇਰ ਤੁਹਾਨੂੰ ਇੱਥੇ ਉੱਠਿਆ ਸੀਗਾ, ਸੋ ਵਾਕ ਤੇ ਜਾਣ ਲੱਗਿਆ ਸੀ। ਲਾਈਕ ਤੁਹਾਨੂੰ ਮੈਂ ਵੀਡੀਓ ਦੇਖੀ, ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਰਿਹਾ। ਸੋ ਵੀਡੀਓ ਸੀ ਇੱਕ ਸਰਦਾਰ ਦੀ, ਔਰ ਮਾਫੀ ਚਾਹੁੰਦਾ ਮੈਂ ਬਿਨਾਂ ਪੱਗ ਬੰਨਿਆ ਹੀ ਤੁਹਾਡੇ ਨਾਲ ਲਾਈਵ ਹੋ ਰਿਹਾ। ਉਸ ਸਰਦਾਰ ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ, ਕੋਈ ਇਹ ਜਿਹੜਾ ਸਿੰਘ ਸੀਗਾ ਇਹ ਕੋਈ ਵੱਖਰਾ ਉੱਤੋਂ ਨਹੀਂ ਉਤਰਿਆ। ਬਾਬੇ ਨਾਨਕ ਦੇ ਅਸੀਂ ਸਾਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ ਅਸੀਂ ਸਾਰੇ ਲਾਡਲੀਆਂ ਉਹ ਮੈਂ ਸਮਝਦਾ ਕਿ ਲੋਕ ਆ। ਸੋ ਪਹਿਲੀ ਗੱਲ ਤਾਂ ਇਹ ਦੱਸਣਾ ਚਾਹੁੰਦਾ ਕਿ ਇਹਨਾਂ ਭਾਈ ਸਾਹਿਬਾਂ ਨੇ ਜਿਹੜੀ ਅੰਦਰ ਪ੍ਰੋਗਰਾਮ ਸੀ ਰਾਹੁਲ ਜੀ ਦਾ ਜਿਹੜਾ ਪ੍ਰੋਗਰਾਮ ਸੀ ਅੰਦਰ, ਉੱਥੇ ਇੱਕ ਨਿਆਣਾ ਜਿਹਾ ਵਿਚਾਰਾ ਭੇਜਦਾ ਮੁੰਡਾ, ਆਪ ਨਹੀਂ ਕੋਈ ਆਇਆ ਉੱਥੇ, ਤੇ ਬਾਹਰ ਖੜੇ ਕਿਤੇ ਖਾਲਿਸਤਾਨ ਦੇ ਨਾਅਰੇ ਮਾਰਦੇ ਰਹੇ। ਤੇ ਖਾਲਿਸਤਾਨ ਦੇ ਤਾਂ ਵਿਰੋਧ ਰਾਜਾ ਵੜਿੰਗ ਅੱਜ ਵੀ ਹੈ ਤੇ ਕੱਲ ਵੀ ਹੈ, ਤੇ ਨਾ ਖਾਲਿਸਤਾਨ ਬਣਨਾ ਹੈ ਤੇ ਨਾ ਅਸੀਂ ਬਣਨ ਦੇਣਾ ਹੈ, ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ। ਅਸੀਂ ਹਿੰਦੁਸਤਾਨੀ ਹੈ ਤਾਂ ਅਸੀਂ ਹਿੰਦੁਸਤਾਨ ਨੂੰ ਬਰਕਰਾਰ ਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ। ਸੋ ਜਿੱਥੋਂ ਤੱਕ ਸਵਾਲ ਸੀ ਇਸ ਭਾਈ ਸਾਹਿਬ ਦਾ, ਭੱਜ ਗਿਆ, ਮੈਨੂੰ ਕੀ ਪਤਾ ਸੀ ਮੈਨੂੰ ਇਹ ਗੱਲ ਕਹਿੰਦਾ, ਨਾ ਮੈਂ ਭੱਜਿਆ ਤੇ ਨਾ ਮੈਂ ਭੱਜਣ ਵਾਲਿਆਂ ਚੋਂ। ਸੋ ਮੈਨੂੰ ਇਹ ਕਹਿੰਦਾ ਕਿ ਮੈਂ ਗੱਲ ਕਰਨੀ ਹੈ। ਮੈਂ ਕਿਹਾ ਯਾਰ ਆਜਾ, ਸਰਦਾਰ ਚੰਗਾ ਭਰਾ ਗੁਰਸਿੱਖ ਆਦਮੀ ਹੈ, ਸ਼ਾਇਦ ਕੋਈ ਗੱਲ ਕਰਨ ਆ ਰਿਹਾ ਹੋਵੇ। ਮੈਂ ਕਿਹਾ ਆਓ ਜੀ ਗੱਲ ਕਰ ਲਓ। ਤੇ ਗੱਲ ਕਰਨ ਦੇ ਇੱਕ ਨਾਲ ਦੂਰੋਂ ਹੋਰ ਵੀਡੀਓ ਬਣਾਉਣ ਲੱਗ ਪਿਆ। ਉਹਨਾਂ ਦਾ ਮਕਸਦ ਸੀ, ਕਿਉਂਕਿ ਇਹੋ ਜਿਹੇ ਲੋਕ ਕਈ, ਇਹਨਾਂ ਨੂੰ ਕੋਈ ਪਿਆਰ ਨਹੀਂ ਹਿੰਦੁਸਤਾਨ ਦੇ ਨਾਲ, ਇਹਨਾਂ ਨੂੰ ਕੋਈ ਪਿਆਰ ਨਹੀਂ ਗੁਰਸਿੱਖਾਂ ਦੇ ਨਾਲ। ਇਹੋ ਜਿਹੇ ਲੋਕ ਜਿਹੜੇ ਆ ਉਹ ਪੇਡ ਹੁੰਦੇ ਆ, ਇਹਨਾਂ ਨੇ ਆਪਦੀ ਕਰਤੂਤ ਵਿਖਾਉਣੀ ਹੁੰਦੀ ਹੈ, ਇਹਨਾਂ ਨੇ ਦੱਸਣਾ ਹੁੰਦਾ ਵੀ ਅਸੀਂ ਆਹ ਕੰਮ ਕੀਤਾ, ਤੇ ਇਹਨਾਂ ਨੂੰ ਇਹਨਾਂ ਦੀ ਦਿਹਾੜੀ ਮਿਲ ਜਾਂਦੀ ਹੈ। ਸੋ ਇਸ ਕਰਕੇ ਇਹ ਵਿਅਕਤੀ ਨੇ ਉੱਥੇ ਵਾਹਿਯਾਤ ਕਹਿ ਰਿਹਾ ਕਿ ਭੱਜ ਗਿਆ ਭਜਾ ਗਿਆ। ਅਮਰੀਕਾ 'ਚ ਨਿਊਯਾਰਕ 'ਚ ਮੈਨਹਾਟਨ 'ਚ ਤੁਸੀਂ ਰੈੱਡ ਲਾਈਟ 'ਚੋਂ ਜੰਪ ਕਰ ਸਕਦੇ ਹੋ, ਤੇ ਜੇ ਰੈੱਡ ਲਾਈਟ ਜੰਪ ਕਰਾਂਗੇ ਤਾਂ ਤੁਹਾਨੂੰ ਟਿਕਟ ਮਿਲੇਗੀ। ਕੱਲ ਨੂੰ ਇਹ ਕੁਝ ਹੋਰ ਕਹੇਗਾ। ਸੋ ਭਾਈ ਮੇਰਾ ਕੋਈ ਤੇਰੇ ਵਰਗਾ ਤਾਂ ਉਹ ਦਿਮਾਗ ਹੈ ਨਹੀਂਗਾ, ਕਿਉਂਕਿ ਤੁਸੀਂ ਜਿਸ ਕੰਮ ਵਾਸਤੇ ਆਏ ਸੀ ਉਹ ਖਰਾਬ ਕਰਨ ਵਾਸਤੇ ਆਏ, ਆਪਦਾ ਮਾਹੌਲ ਆਪਦੀ ਗੱਲਬਾਤ, ਕਿਉਂਕਿ ਤੁਸੀਂ ਹਿੰਦੁਸਤਾਨ ਦੀ ਸਰਜ਼ਮੀਨ ਤੇ ਤਾਂ ਜਾ ਨਹੀਂ ਸਕਦੇ। ਤੁਸੀਂ ਐਸੇ ਕਾਰਨਾਮੇ ਕੀਤੇ ਵੇ, ਐਸੇ ਕੰਮ ਕੀਤੇ ਵੇ। ਸੋ ਇਸ ਵਿਅਕਤੀ ਨੇ ਐਵੇਂ ਨਾ ਮੈਂ ਭੱਜਿਆ ਨਾ ਮੈਂ ਭੱਜਣ ਵਾਲਿਆਂ ਚੋਂ, ਠੀਕ ਹੈ ਨਾ। ਸੋ ਤੈਨੂੰ ਇਹ ਦੱਸ ਦਿਆਂ ਬ੍ਰਦਰ, ਪਰ ਤੇਰਿਆਂ ਨੂੰ ਬਦਤਮੀਜ਼ ਨਹੀਂ ਆ ਮੈਂ, ਜਿਸ ਤਰ੍ਹਾਂ ਦਾ ਤੂੰ ਬਦਤਮੀਜ਼ ਆਦਮੀ ਹੈ। ਗੁਰਸਿੱਖ ਹੋਵੇ, ਦਾੜੀ ਕੇਸ ਰੱਖੇ ਹੋਣ, ਪੱਗ ਬੰਨੀ ਹੋਵੇ ਤੇ ਉਹ ਬਦਤਮੀਜ਼ੀ ਕਰੇ ਬਿਨਾਂ ਵਜ੍ਹਾ ਤੋਂ ਬੰਦਾ, ਤੇ ਵੀਡੀਓ ਕਾਲ ਕਰਕੇ ਆਪਦੀ ਦਿਹਾੜੀ ਬਣਾਵੇ। ਗੁਰੂ ਦਾ ਸਿੱਖ ਕਿਹੜਾ ਜਿਹੜਾ ਦਿਹਾੜੀ ਬਣਾਉਣ ਆਇਆ ਹੋਵੇ ਵੀ $500 ਮਿਲੂਗਾ ਤੇ ਆਪਾਂ ਰੌਲਾ ਹੀ ਪਾ ਦਿੰਨੇ। ਸੋ ਇਹੋ ਜਿਹੀਆਂ ਵਾਜਦਾਤ ਗੱਲਾਂ ਤੋਂ ਨਾ ਅਸੀਂ ਡਰਦੇ ਹਾਂ ਨਾ ਡਰੀਏ, ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋੜ ਨਹੀਂ। ਸੋ ਮੈਂ ਸਾਰੀਆਂ ਲੋਕਾਂ ਨੂੰ, ਆਪਦੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਹੈ ਨਾ, ਇਹੋ ਜਿਹੇ ਜਿਹੜੇ ਲੋਕ ਹੈ ਇਹ ਇੱਧਰ ਬੈਠੇ ਜਿਹੜੇ ਖਾਲਿਸਤਾਨ ਇੱਥੇ ਬੈਠੇ ਇੱਕ ਝੰਡਾ ਲੈ ਕੇ ਲੋਕਾਂ ਤੋਂ ਇਹਨਾਂ ਨੇ ਫੰਡ ਰੇਜ਼ਿੰਗ ਕਰਨੀ ਹੁੰਦੀ ਹੈ, ਪੈਸੇ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋਵੋਗੇ।
मैं सुबह सुबह ਤੁਹਾਨੂੰ ਇੱਥੇ ਉੱਠਿਆ ਸੀਗਾ ਸੋ ਵਾਕ ਤੇ ਜਾਣ ਲੱਗਿਆ ਸੀ ਲਾਈਕ ਤੁਹਾਨੂੰ ਮੈਂ ਵੀਡੀਓ ਦੇਖੀ ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਰਿਹਾ ਸੋ ਵੀਡੀਓ ਸੀ ਇੱਕ ਸਰਦਾਰ ਦੀ ਔਰ ਮਾਫੀ ਚਾਹੁੰਦਾ ਮੈਂ ਬਿਨਾਂ ਪੱਗ ਬੰਨਿਆ ਨਹੀਂ ਤੁਹਾਡੇ ਨਾਲ ਲਾਈਵ ਹੋ ਰਿਹਾ ਉਸ ਸਰਦਾਰ ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ ਕੋਈ ਇਹ ਜਿਹੜਾ ਸਿੰਘ ਸੀਗਾ ਇਹ ਕੋਈ ਵੱਖਰਾ ਉੱਤੋਂ ਨਹੀਂ ਉਤਰਿਆ ਬਾਬੇ ਨਾਨਕ ਦੇ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ ਅਸੀਂ ਸਾਰੇ ਲਾਡਲੀਆਂ ਉਹ ਮੈਂ ਸਮਝਦਾ ਕਿ ਲੋਕ ਆ ਸੋ ਪਹਿਲੀ ਗੱਲ ਤਾਂ ਇਹ ਦੱਸਣਾ ਚਾਹਣਾ ਕਿ ਇਹਨਾਂ ਭਾਈ ਸਾਹਿਬਾਂ ਨੇ ਜਿਹੜੀ ਅੰਦਰ ਪ੍ਰੋਗਰਾਮ ਸੀ ਰਾਹੁਲ ਜੀ ਦਾ ਜਿਹੜਾ ਪ੍ਰੋਗਰਾਮ ਸੀ ਅੰਦਰ ਉੱਥੇ ਇੱਕ ਨਿਆਣਾ ਜਿਹਾ ਵਿਚਾਰਾ ਭੇਜਦਾ ਮੁੰਡਾ ਆਪ ਨਹੀਂ ਕੋਈ ਆਇਆ ਉੱਥੇ ਤੇ ਬਾਹਰ ਖੜੇ ਕਿਤੇ ਖਾਲਿਸਤਾਨ ਦੇ ਨਾਅਰੇ ਮਾਰਦੇ ਰਹੇ ਤੇ ਖਾਲਿਸਤਾਨ ਦੇ ਤਾਂ ਵਿਰੋਧ ਰਾਜਾ ਵੜਿੰਗ ਅੱਜ ਵੀ ਹੈ ਤੇ ਕੱਲ ਵੀ ਹੈ ਤੇ ਨਾ ਖਾਲਿਸਤਾਨ ਬਣਨਾ ਹੈ ਤੇ ਨਾ ਅਸੀਂ ਬਣਨ ਦੇਣਾ ਹੈ ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ ਅਸੀਂ ਹਿੰਦੁਸਤਾਨੀ ਹੈ ਤਾਂ ਅਸੀਂ ਹਿੰਦੁਸਤਾਨ ਨੂੰ ਬਰਕਰਾਰ ਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ ਸੋ ਜਿੱਥੋਂ ਤੱਕ ਸਵਾਲ ਸੀ ਇਸ ਭਾਈ ਸਾਹਿਬ ਦਾ ਭੱਜ ਗਿਆ ਮੈਨੂੰ ਕੀ ਪਤਾ ਸੀ ਮੈਨੂੰ ਇਹ ਗੱਲ ਕਹਿੰਦਾ ਨਾ ਮੈਂ ਭੱਜਿਆ ਤੇ ਨਾ ਮੈਂ ਭੱਜਣ ਵਾਲਿਆਂ ਚੋਂ ਸੋ ਮੈਨੂੰ ਇਹ ਕਹਿੰਦਾ ਕਿ ਮੈਂ ਗੱਲ ਕਰਨੀ ਹੈ ਮੈਂ ਕਿਹਾ ਯਾਰ ਰਾਜਾ ਸਰਦਾਰ ਚੰਗਾ ਭਰਾ ਗੁਰਸਿੱਖ ਆਦਮੀ ਹੈ ਸ਼ਾਇਦ ਕੋਈ ਗੱਲ ਕਰਨ ਆ ਰਿਹਾ ਹੁਣ ਮੈਂ ਕਿਹਾ ਆਓ ਜੀ ਗੱਲ ਕਰ ਤੇ ਗੱਲ ਕਰਨ ਦੇ ਇੱਕ ਨਾਲ ਦੂਰੋਂ ਹੋਰ ਵੀਡੀਓ ਬਣਾਉਣ ਲੱਗ ਪਿਆ ਉਹਨਾਂ ਦਾ ਮਕਸਦ ਸੀ ਕਿਉਂਕਿ ਇਹੋ ਜਿਹੇ ਲੋਕ ਕਈ ਇਹਨਾਂ ਨੂੰ ਕੋਈ ਪਿਆਰ ਨਹੀਂ ਹਿੰਦੁਸਤਾਨ ਦੇ ਨਾਲ ਇਹਨਾਂ ਨੂੰ ਕੋਈ ਪਿਆਰ ਨਹੀਂ ਗੁਰਸਿੱਖਾਂ ਦੇ ਨਾਲ ਇਹੋ ਜਿਹੇ ਲੋਕ ਜਿਹੜੇ ਆ ਉਹ ਪੇਡ ਹੁੰਦੇ ਆ ਇਹਨਾਂ ਨੇ ਆਪਦੀ ਕਰਤੂਤ ਵਿਖਾਉਣੀ ਹੁੰਦੀ ਹੈ ਇਹਨਾਂ ਨੇ ਦੱਸਣਾ ਹੁੰਦਾ ਵੀ ਅਸੀਂ ਆਹ ਕੰਮ ਕੀਤਾ ਤੇ ਇਹਨਾਂ ਨੂੰ ਇਹਨਾਂ ਦੀ ਦਿਹਾੜੀ ਮਿਲ ਜਾਂਦੀ ਹੈ ਸੋ ਇਸ ਕਰਕੇ ਇਹ ਵਿਅਕਤੀ ਨੇ ਉੱਥੇ ਵਾਹਿਯਾਤ ਕਹਿ ਰਿਹਾ ਕਿ ਭਜਾ ਗਿਆ ਅਮਰੀਕਾ 'ਚ ਨਿਊਯਾਰਕ 'ਚ ਮੈਨਹਾਟਨ 'ਚ ਤੁਸੀਂ ਰੈੱਡ ਲਾਈਟ 'ਚੋਂ ਜੰਪ ਕਰ ਸਕਦੇ ਹੋ ਤੇ ਜੇ ਰੈੱਡ ਲਾਈਟ ਜੰਪ ਕਰਾਂਗੇ ਤਾਂ ਤੁਹਾਨੂੰ ਟਿਕਟ ਮਿਲੇਗੀ ਕੱਲ ਨੂੰ ਇਹ ਕੁਝ ਹੋਰ ਕਹੇਗਾ ਸੋ ਭਾਈ ਮੇਰਾ ਕੋਈ ਤੇਰੇ ਵਰਗਾ ਤਾਂ ਉਹ ਦਿਮਾਗ ਹੈ ਨਹੀਂਗਾ ਕਿਉਂਕਿ ਤੁਸੀਂ ਜਿਸ ਕੰਮ ਵਾਸਤੇ ਆਏ ਸੀ ਉਹ ਖਰਾਬ ਕਰਨ ਵਾਸਤੇ ਆਏ ਆਪਦਾ ਮਾਹੌਲ ਆਪਦੀ ਗੱਲਬਾਤ ਕਿਉਂਕਿ ਤੁਸੀਂ ਹਿੰਦੁਸਤਾਨ ਦੀ ਸਰਜ਼ਮੀਨ ਤੇ ਤਾਂ ਜਾ ਨਹੀਂ ਸਕਦੇ ਤੁਸੀਂ ਐਸੇ ਕਾਰਨਾਮੇ ਕੀਤੇ ਵੀ ਐਸੇ ਕੰਮ ਕੀਤੇ ਵੀ ਸੋ ਇਸ ਵਿਅਕਤੀ ਨੇ ਐਵੇਂ ਨਾ ਮੈਂ ਭੱਜਿਆ ਨਾ ਮੈਂ ਭੱਜਣ ਵਾਲਿਆਂ ਚੋਂ ਠੀਕ ਹੈ ਨਾ ਸੋ ਤੈਨੂੰ ਇਹ ਦੱਸ ਦਿਆਂ ਬ੍ਰਦਰ ਪਰ ਤੇਰਿਆਂ ਨੂੰ ਬਦਤਮੀਜ਼ ਨਹੀਂ ਆ ਮੈਂ ਜਿਸ ਤਰ੍ਹਾਂ ਦਾ ਤੂੰ ਬਦਤਮੀਜ਼ ਆਦਮੀ ਹੈ ਗੁਰਸਿੱਖ ਹੋਵੇ ਦਾੜੀ ਕੇਸ ਰੱਖੇ ਹੋਣ ਪੱਗ ਬੰਨੀ ਹੋਵੇ ਤੇ ਉਹ ਬਦਤਮੀਜ਼ੀ ਕਰੇ ਬਿਨਾਂ ਵਜ੍ਹਾ ਤੋਂ ਬੰਦਾ ਤੇ ਵੀਡੀਓ ਕਾਲ ਕਰਕੇ ਆਪਦੀ ਦਿਹਾੜੀ ਬਣਾਵੇ ਗੁਰੂ ਦਾ ਸਿੱਖ ਕਿਹੜਾ ਜਿਹੜਾ ਦਿਹਾੜੀ ਬਣਾਉਣ ਆਇਆ ਹੋਵੇ ਵੀ $500 ਮਿਲੂਗਾ ਤੇ ਆਪਾਂ ਰੌਲਾ ਹੀ ਪਾ ਦਿੰਨੇ ਸੋ ਇਹੋ ਜਿਹੀਆਂ ਵਾਜਦਾਤ ਗੱਲਾਂ ਤੋਂ ਨਾ ਅਸੀਂ ਡਰਦੇ ਹਾਂ ਨਾ ਡਰੀਏ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋੜ ਨਹੀਂ ਸੋ ਮੈਂ ਸਾਰੀਆਂ ਲੋਕਾਂ ਨੂੰ ਆਪਦੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਹੈ ਨਾ ਇਹੋ ਜਿਹੇ ਜਿਹੜੇ ਲੋਕ ਹੈ ਇਹ ਇੱਧਰ ਬੈਠੇ ਜਿਹੜੇ ਖਾਲਿਸਤਾਨ ਇੱਥੇ ਬੈਠੇ ਇੱਕ ਝੰਡਾ ਲੈ ਕੇ ਲੋਕਾਂ ਤੋਂ ਇਹਨਾਂ ਨੇ ਫੰਡ ਰੇਜ਼ਿੰਗ ਕਰਨੀ ਹੁੰਦੀ ਹੈ ਪੈਸੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਠੀਕ ਠਾਕ ਹੋਵੋਗੇ ਮੈਂ ਸੁਬਹ ਤੁਹਾਨੂੰ ਇੱਥੇ ਉੱਠਿਆ ਸੀਗਾ ਸੋ ਵਾਕ ਤੇ ਜਾਣ ਲੱਗਿਆ ਸੀ ਲਾਈਕ ਤੁਹਾਨੂੰ ਮੈਂ ਵੀਡੀਓ ਦੇਖੀ ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਰਿਹਾ ਸੋ ਵੀਡੀਓ ਸੀ ਇੱਕ ਸਰਦਾਰ ਦੀ ਔਰ ਮਾਫੀ ਚਾਹੁੰਦਾ ਮੈਂ ਬਿਨਾਂ ਪੱਗ ਬੰਨਿਆ ਨਹੀਂ ਤੁਹਾਡੇ ਨਾਲ ਲਾਈਵ ਹੋ ਰਿਹਾ ਉਸ ਸਰਦਾਰ ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ ਕੋਈ ਇਹ ਜਿਹੜਾ ਸਿੰਘ ਸੀਗਾ ਇਹ ਕੋਈ ਵੱਖਰਾ ਉੱਤੋਂ ਨਹੀਂ ਉਤਰਿਆ ਬਾਬੇ ਨਾਨਕ ਦੇ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ ਅਸੀਂ ਸਾਰੇ ਲਾਡਲੀਆਂ ਉਹ ਮੈਂ ਸਮਝਦਾ ਕਿ ਲੋਕ ਆ ਸੋ ਪਹਿਲੀ ਗੱਲ ਤਾਂ ਇਹ ਦੱਸਣਾ ਚਾਹਣਾ ਕਿ ਇਹਨਾਂ ਭਾਈ ਸਾਹਿਬਾਂ ਨੇ ਜਿਹੜੀ ਅੰਦਰ ਪ੍ਰੋਗਰਾਮ ਸੀ ਰਾਹੁਲ ਜੀ ਦਾ ਜਿਹੜਾ ਪ੍ਰੋਗਰਾਮ ਸੀ ਅੰਦਰ ਉੱਥੇ ਇੱਕ ਨਿਆਣਾ ਜਿਹਾ ਵਿਚਾਰਾ ਭੇਜਦਾ ਮੁੰਡਾ ਆਪ ਨਹੀਂ ਕੋਈ ਆਇਆ ਉੱਥੇ ਤੇ ਬਾਹਰ ਖੜੇ ਕਿਤੇ ਖਾਲਿਸਤਾਨ ਦੇ ਨਾਅਰੇ ਮਾਰਦੇ ਰਹੇ ਤੇ ਖਾਲਿਸਤਾਨ ਦੇ ਤਾਂ ਵਿਰੋਧ ਰਾਜਾ ਵੜਿੰਗ ਅੱਜ ਵੀ ਹੈ ਤੇ ਕੱਲ ਵੀ ਹੈ ਤੇ ਨਾ ਖਾਲਿਸਤਾਨ ਬਣਨਾ ਹੈ ਤੇ ਨਾ ਅਸੀਂ ਬਣਨ ਦੇਣਾ ਹੈ ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ ਅਸੀਂ ਹਿੰਦੁਸਤਾਨੀ ਹੈ ਤਾਂ ਅਸੀਂ ਹਿੰਦੁਸਤਾਨ ਨੂੰ ਬਰਕਰਾਰ ਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ
ਸੋ ਜਿੱਥੋਂ ਤੱਕ ਸਵਾਲ ਸੀ ਇਸ ਭਾਈ ਸਾਹਿਬ ਦਾ ਭੱਜ ਗਿਆ, ਮੈਨੂੰ ਕੀ ਪਤਾ ਸੀ ਮੈਨੂੰ ਇਹ ਗੱਲ ਕਹਿੰਦਾ, ਨਾ ਮੈਂ ਭੱਜਿਆ ਤੇ ਨਾ ਮੈਂ ਭੱਜਣ ਵਾਲਿਆਂ ਚੋਂ ਹਾਂ। ਸੋ ਮੈਨੂੰ ਇਹ ਕਹਿੰਦਾ ਕਿ ਮੈਂ ਗੱਲ ਕਰਨੀ ਹੈ। ਮੈਂ ਕਿਹਾ ਯਾਰ ਆ ਜਾ, ਸਰਦਾਰ ਚੰਗਾ ਭਰਾ ਗੁਰਸਿੱਖ ਆਦਮੀ ਹੈ, ਸ਼ਾਇਦ ਕੋਈ ਗੱਲ ਕਰਨ ਆ ਰਿਹਾ ਹੋਵੇ। ਮੈਂ ਕਿਹਾ ਆਓ ਜੀ ਗੱਲ ਕਰ ਲਓ। ਤੇ ਗੱਲ ਕਰਨ ਦੇ ਇੱਕ ਨਾਲ ਦੂਰੋਂ ਹੋਰ ਵੀਡੀਓ ਬਣਾਉਣ ਲੱਗ ਪਿਆ। ਉਹਨਾਂ ਦਾ ਮਕਸਦ ਸੀ, ਕਿਉਂਕਿ ਇਹੋ ਜਿਹੇ ਲੋਕ ਕਈ, ਇਹਨਾਂ ਨੂੰ ਕੋਈ ਪਿਆਰ ਨਹੀਂ ਹਿੰਦੁਸਤਾਨ ਦੇ ਨਾਲ, ਇਹਨਾਂ ਨੂੰ ਕੋਈ ਪਿਆਰ ਨਹੀਂ ਗੁਰਸਿੱਖਾਂ ਦੇ ਨਾਲ। ਇਹੋ ਜਿਹੇ ਲੋਕ ਜਿਹੜੇ ਆ ਉਹ ਪੇਡ ਹੁੰਦੇ ਆ, ਇਹਨਾਂ ਨੇ ਆਪਦੀ ਕਰਤੂਤ ਵਿਖਾਉਣੀ ਹੁੰਦੀ ਹੈ, ਇਹਨਾਂ ਨੇ ਦੱਸਣਾ ਹੁੰਦਾ ਵੀ ਅਸੀਂ ਆਹ ਕੰਮ ਕੀਤਾ, ਤੇ ਇਹਨਾਂ ਨੂੰ ਇਹਨਾਂ ਦੀ ਦਿਹਾੜੀ ਮਿਲ ਜਾਂਦੀ ਹੈ। ਸੋ ਇਸ ਕਰਕੇ ਇਹ ਵਿਅਕਤੀ ਨੇ ਉੱਥੇ ਵਾਹਿਯਾਤ ਕਹਿ ਰਿਹਾ ਕਿ ਭੱਜ ਗਿਆ, ਭਜਾ ਗਿਆ। ਅਮਰੀਕਾ 'ਚ, ਨਿਊਯਾਰਕ 'ਚ, ਮੈਨਹਾਟਨ 'ਚ ਤੁਸੀਂ ਰੈੱਡ ਲਾਈਟ 'ਚੋਂ ਜੰਪ ਕਰ ਸਕਦੇ ਹੋ, ਤੇ ਜੇ ਰੈੱਡ ਲਾਈਟ ਜੰਪ ਕਰਾਂਗੇ ਤਾਂ ਤੁਹਾਨੂੰ ਟਿਕਟ ਮਿਲੇਗੀ। ਕੱਲ ਨੂੰ ਇਹ ਕੁਝ ਹੋਰ ਕਹੇਗਾ। ਸੋ ਭਾਈ ਮੇਰਾ ਕੋਈ ਤੇਰੇ ਵਰਗਾ ਤਾਂ ਉਹ ਦਿਮਾਗ ਹੈ ਨਹੀਂਗਾ, ਕਿਉਂਕਿ ਤੁਸੀਂ ਜਿਸ ਕੰਮ ਵਾਸਤੇ ਆਏ ਸੀ ਉਹ ਖਰਾਬ ਕਰਨ ਵਾਸਤੇ ਆਏ, ਆਪਦਾ ਮਾਹੌਲ, ਆਪਦੀ ਗੱਲਬਾਤ, ਕਿਉਂਕਿ ਤੁਸੀਂ ਹਿੰਦੁਸਤਾਨ ਦੀ ਸਰਜ਼ਮੀਨ ਤੇ ਤਾਂ ਜਾ ਨਹੀਂ ਸਕਦੇ। ਤੁਸੀਂ ਐਸੇ ਕਾਰਨਾਮੇ ਕੀਤੇ ਵੀ, ਐਸੇ ਕੰਮ ਕੀਤੇ ਵੀ। ਸੋ ਇਸ ਵਿਅਕਤੀ ਨੇ ਐਵੇਂ, ਨਾ ਮੈਂ ਭੱਜਿਆ ਨਾ ਮੈਂ ਭੱਜਣ ਵਾਲਿਆਂ ਚੋਂ, ਠੀਕ ਹੈ ਨਾ। ਸੋ ਤੈਨੂੰ ਇਹ ਦੱਸ ਦਿਆਂ ਬ੍ਰਦਰ, ਪਰ ਤੇਰਿਆਂ ਨੂੰ ਬਦਤਮੀਜ਼ ਨਹੀਂ ਆ ਮੈਂ, ਜਿਸ ਤਰ੍ਹਾਂ ਦਾ ਤੂੰ ਬਦਤਮੀਜ਼ ਆਦਮੀ ਹੈ। ਗੁਰਸਿੱਖ ਹੋਵੇ, ਦਾੜੀ ਕੇਸ ਰੱਖੇ ਹੋਣ, ਪੱਗ ਬੰਨੀ ਹੋਵੇ, ਤੇ ਉਹ ਬਦਤਮੀਜ਼ੀ ਕਰੇ ਬਿਨਾਂ ਵਜ੍ਹਾ ਤੋਂ ਬੰਦਾ, ਤੇ ਵੀਡੀਓ ਕਾਲ ਕਰਕੇ ਆਪਦੀ ਦਿਹਾੜੀ ਬਣਾਵੇ। ਗੁਰੂ ਦਾ ਸਿੱਖ ਕਿਹੜਾ ਜਿਹੜਾ ਦਿਹਾੜੀ ਬਣਾਉਣ ਆਇਆ ਹੋਵੇ ਵੀ $500 ਮਿਲੂਗਾ ਤੇ ਆਪਾਂ ਰੌਲਾ ਹੀ ਪਾ ਦਿੰਦੇ। ਸੋ ਇਹੋ ਜਿਹੀਆਂ ਵਾਜਾ ਗੱਲਾਂ ਤੋਂ ਨਾ ਅਸੀਂ ਡਰਦੇ ਹਾਂ, ਨਾ ਡਰੀਏ, ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋੜ ਨਹੀਂ ਹੈ। ਸੋ ਮੈਂ ਸਾਰੀਆਂ ਲੋਕਾਂ ਨੂੰ, ਆਪਦੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਹੈ ਨਾ, ਇਹੋ ਜਿਹੇ ਜਿਹੜੇ ਲੋਕ ਹੈ, ਇਹ ਇੱਧਰ ਬੈਠੇ ਜਿਹੜੇ ਖਾਲਿਸਤਾਨ, ਇੱਥੇ ਬੈਠੇ ਇੱਕ ਝੰਡਾ ਲੈ ਕੇ ਲੋਕਾਂ ਤੋਂ ਇਹਨਾਂ ਨੇ ਫੰਡ ਰੇਜ਼ਿੰਗ ਕਰਨੀ ਹੁੰਦੀ ਹੈ, ਪੈਸੇ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋਵੋਗੇ। ਮੈਂ ਸਵੇਰ ਤੁਹਾਨੂੰ ਇੱਥੇ ਉੱਠਿਆ ਸੀਗਾ, ਸੋ ਵਾਕ ਤੇ ਜਾਣ ਲੱਗਿਆ ਸੀ। ਲਾਈਕ ਤੁਹਾਨੂੰ ਮੈਂ ਵੀਡੀਓ ਦੇਖੀ, ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਰਿਹਾ। ਸੋ ਵੀਡੀਓ ਸੀ ਇੱਕ ਸਰਦਾਰ ਦੀ, ਔਰ ਮਾਫੀ ਚਾਹੁੰਦਾ ਮੈਂ ਬਿਨਾਂ ਪੱਗ ਬੰਨਿਆ ਹੀ ਤੁਹਾਡੇ ਨਾਲ ਲਾਈਵ ਹੋ ਰਿਹਾ। ਉਸ ਸਰਦਾਰ ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ, ਕੋਈ ਇਹ ਜਿਹੜਾ ਸਿੰਘ ਸੀਗਾ ਇਹ ਕੋਈ ਵੱਖਰਾ ਉੱਤੋਂ ਨਹੀਂ ਉਤਰਿਆ। ਬਾਬੇ ਨਾਨਕ ਦੇ ਅਸੀਂ ਸਾਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ, ਅਸੀਂ ਸਾਰੇ ਲਾਡਲੀਆਂ ਉਹ ਮੈਂ ਸਮਝਦਾ ਕਿ ਲੋਕ ਆ। ਸੋ ਪਹਿਲੀ ਗੱਲ ਤਾਂ ਇਹ ਦੱਸਣਾ ਚਾਹੁੰਦਾ ਕਿ ਇਹਨਾਂ ਭਾਈ ਸਾਹਿਬਾਂ ਨੇ ਜਿਹੜੀ ਅੰਦਰ ਪ੍ਰੋਗਰਾਮ ਸੀ ਰਾਹੁਲ ਜੀ ਦਾ ਜਿਹੜਾ ਪ੍ਰੋਗਰਾਮ ਸੀ ਅੰਦਰ, ਉੱਥੇ ਇੱਕ ਨਿਆਣਾ ਜਿਹਾ ਵਿਚਾਰਾ ਭੇਜਦਾ ਮੁੰਡਾ, ਆਪ ਨਹੀਂ ਕੋਈ ਆਇਆ ਉੱਥੇ, ਤੇ ਬਾਹਰ ਖੜੇ ਕਿਤੇ ਖਾਲਿਸਤਾਨ ਦੇ ਨਾਅਰੇ ਮਾਰਦੇ ਰਹੇ। ਤੇ ਖਾਲਿਸਤਾਨ ਦੇ ਤਾਂ ਵਿਰੋਧ ਰਾਜਾ ਵੜਿੰਗ ਅੱਜ ਵੀ ਹੈ ਤੇ ਕੱਲ ਵੀ ਹੈ, ਤੇ ਨਾ ਖਾਲਿਸਤਾਨ ਬਣਨਾ ਹੈ ਤੇ ਨਾ ਅਸੀਂ ਬਣਨ ਦੇਣਾ ਹੈ, ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ। ਅਸੀਂ ਹਿੰਦੁਸਤਾਨੀ ਹੈ ਤਾਂ ਅਸੀਂ ਹਿੰਦੁਸਤਾਨ ਨੂੰ ਬਰਕਰਾਰ ਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ। ਸੋ ਜਿੱਥੋਂ ਤੱਕ ਸਵਾਲ ਸੀ ਇਸ ਭਾਈ ਸਾਹਿਬ ਦਾ ਭੱਜ ਗਿਆ, ਮੈਨੂੰ ਕੀ ਪਤਾ ਸੀ ਮੈਨੂੰ ਇਹ ਗੱਲ ਕਹਿੰਦਾ, ਨਾ ਮੈਂ ਭੱਜਿਆ ਤੇ ਨਾ ਮੈਂ ਭੱਜਣ ਵਾਲਿਆਂ ਚੋਂ ਹਾਂ। ਸੋ ਮੈਨੂੰ ਇਹ ਕਹਿੰਦਾ ਕਿ ਮੈਂ ਗੱਲ ਕਰਨੀ ਹੈ। ਮੈਂ ਕਿਹਾ ਯਾਰ ਆ ਜਾ, ਸਰਦਾਰ ਚੰਗਾ ਭਰਾ ਗੁਰਸਿੱਖ ਆਦਮੀ ਹੈ, ਸ਼ਾਇਦ ਕੋਈ ਗੱਲ ਕਰਨ ਆ ਰਿਹਾ ਹੋਵੇ। ਮੈਂ ਕਿਹਾ ਆਓ ਜੀ ਗੱਲ ਕਰ ਲਓ। ਤੇ ਗੱਲ ਕਰਨ ਦੇ ਇੱਕ ਨਾਲ ਦੂਰੋਂ ਹੋਰ ਵੀਡੀਓ ਬਣਾਉਣ ਲੱਗ ਪਿਆ। ਉਹਨਾਂ ਦਾ ਮਕਸਦ ਸੀ, ਕਿਉਂਕਿ ਇਹੋ ਜਿਹੇ ਲੋਕ ਕਈ, ਇਹਨਾਂ ਨੂੰ ਕੋਈ ਪਿਆਰ ਨਹੀਂ ਹਿੰਦੁਸਤਾਨ ਦੇ ਨਾਲ, ਇਹਨਾਂ ਨੂੰ ਕੋਈ ਪਿਆਰ ਨਹੀਂ ਗੁਰਸਿੱਖਾਂ ਦੇ ਨਾਲ। ਇਹੋ ਜਿਹੇ ਲੋਕ ਜਿਹੜੇ ਆ ਉਹ ਪੇਡ ਹੁੰਦੇ ਆ, ਇਹਨਾਂ ਨੇ ਆਪਦੀ ਕਰਤੂਤ ਵਿਖਾਉਣੀ ਹੁੰਦੀ ਹੈ, ਇਹਨਾਂ ਨੇ ਦੱਸਣਾ ਹੁੰਦਾ ਵੀ ਅਸੀਂ ਆਹ ਕੰਮ ਕੀਤਾ, ਤੇ ਇਹਨਾਂ ਨੂੰ ਇਹਨਾਂ ਦੀ ਦਿਹਾੜੀ ਮਿਲ ਜਾਂਦੀ ਹੈ। ਸੋ ਇਸ ਕਰਕੇ ਇਹ ਵਿਅਕਤੀ ਨੇ ਉੱਥੇ ਵਾਹਿਯਾਤ ਕਹਿ ਰਿਹਾ ਕਿ ਭੱਜ ਗਿਆ, ਭਜਾ ਗਿਆ। ਅਮਰੀਕਾ 'ਚ, ਨਿਊਯਾਰਕ 'ਚ, ਮੈਨਹਾਟਨ 'ਚ ਤੁਸੀਂ ਰੈੱਡ ਲਾਈਟ 'ਚੋਂ ਜੰਪ ਕਰ ਸਕਦੇ ਹੋ, ਤੇ ਜੇ ਰੈੱਡ ਲਾਈਟ ਜੰਪ ਕਰਾਂਗੇ ਤਾਂ ਤੁਹਾਨੂੰ ਟਿਕਟ ਮਿਲੇਗੀ। ਕੱਲ ਨੂੰ ਇਹ ਕੁਝ ਹੋਰ ਕਹੇਗਾ। ਸੋ ਭਾਈ ਮੇਰਾ ਕੋਈ ਤੇਰੇ ਵਰਗਾ ਤਾਂ ਉਹ ਦਿਮਾਗ ਹੈ ਨਹੀਂਗਾ, ਕਿਉਂਕਿ ਤੁਸੀਂ ਜਿਸ ਕੰਮ ਵਾਸਤੇ ਆਏ ਸੀ ਉਹ ਖਰਾਬ ਕਰਨ ਵਾਸਤੇ ਆਏ, ਆਪਦਾ ਮਾਹੌਲ, ਆਪਦੀ ਗੱਲਬਾਤ, ਕਿਉਂਕਿ ਤੁਸੀਂ ਹਿੰਦੁਸਤਾਨ ਦੀ ਸਰਜ਼ਮੀਨ ਤੇ ਤਾਂ ਜਾ ਨਹੀਂ ਸਕਦੇ। ਤੁਸੀਂ ਐਸੇ ਕਾਰਨਾਮੇ ਕੀਤੇ ਵੀ, ਐਸੇ ਕੰਮ ਕੀਤੇ ਵੀ। ਸੋ ਇਸ ਵਿਅਕਤੀ ਨੇ ਐਵੇਂ, ਨਾ ਮੈਂ ਭੱਜਿਆ ਨਾ ਮੈਂ ਭੱਜਣ ਵਾਲਿਆਂ ਚੋਂ, ਠੀਕ ਹੈ ਨਾ। ਸੋ ਤੈਨੂੰ ਇਹ ਦੱਸ ਦਿਆਂ ਬ੍ਰਦਰ,
ਪਰ ਤੇਰਿਆਂ ਨੂੰ ਬਦਤਮੀਜ਼ ਨਹੀਂ ਆ ਮੈਂ, ਜਿਸ ਤਰ੍ਹਾਂ ਦਾ ਤੂੰ ਬਦਤਮੀਜ਼ ਆਦਮੀ ਹੈ। ਗੁਰਸਿੱਖ ਹੋਵੇ, ਦਾੜੀ ਕੇਸ ਰੱਖੇ ਹੋਣ, ਪੱਗ ਬੰਨੀ ਹੋਵੇ ਤੇ ਉਹ ਬਦਤਮੀਜ਼ੀ ਕਰੇ ਬਿਨਾਂ ਵਜ੍ਹਾ ਤੋਂ ਬੰਦਾ, ਤੇ ਵੀਡੀਓ ਕਾਲ ਕਰਕੇ ਆਪਦੀ ਦਿਹਾੜੀ ਬਣਾਵੇ। ਗੁਰੂ ਦਾ ਸਿੱਖ ਕਿਹੜਾ ਜਿਹੜਾ ਦਿਹਾੜੀ ਬਣਾਉਣ ਆਇਆ ਹੋਵੇ ਤੇ $500 ਮਿਲੂਗਾ ਤੇ ਆਪਾਂ ਰੌਲਾ ਹੀ ਪਾ ਦਿੰਨੇ। ਸੋ ਇਹੋ ਜਿਹੀਆਂ ਵਾਜਾ ਗੱਲਾਂ ਤੋਂ ਨਾ ਅਸੀਂ ਡਰਦੇ ਹਾਂ, ਨਾ ਡਰੀਏ, ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋੜ ਨਹੀਂ ਹੈ। ਸੋ ਮੈਂ ਸਾਰੀਆਂ ਲੋਕਾਂ ਨੂੰ, ਆਪਦੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਹੈ ਨਾ, ਇਹੋ ਜਿਹੇ ਜਿਹੜੇ ਲੋਕ ਹੈ ਇਹ ਇੱਧਰ ਬੈਠੇ ਜਿਹੜੇ ਖਾਲਿਸਤਾਨ ਇੱਥੇ ਬੈਠੇ ਇੱਕ ਝੰਡਾ ਲੈ ਕੇ ਲੋਕਾਂ ਤੋਂ ਇਹਨਾਂ ਨੇ ਫੰਡ ਰੇਜ਼ਿੰਗ ਕਰਨੀ ਹੁੰਦੀ ਹੈ, ਪੈਸੇ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋਵੋਗੇ? ਮੈਂ ਸਵੇਰ ਤੁਹਾਨੂੰ ਇੱਥੇ ਉੱਠਿਆ ਸੀਗਾ, ਸੋ ਵਾਕ ਤੇ ਜਾਣ ਲੱਗਿਆ ਸੀ। ਲਾਈਕ ਤੁਹਾਨੂੰ ਮੈਂ ਵੀਡੀਓ ਦੇਖੀ, ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਰਿਹਾ। ਸੋ ਵੀਡੀਓ ਸੀ ਇੱਕ ਸਰਦਾਰ ਦੀ, ਔਰ ਮਾਫੀ ਚਾਹੁੰਦਾ ਮੈਂ ਬਿਨਾਂ ਪੱਗ ਬੰਨਿਆ ਹੀ ਤੁਹਾਡੇ ਨਾਲ ਲਾਈਵ ਹੋ ਰਿਹਾ। ਉਸ ਸਰਦਾਰ ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ, ਕੋਈ ਇਹ ਜਿਹੜਾ ਸਿੰਘ ਸੀਗਾ ਇਹ ਕੋਈ ਵੱਖਰਾ ਉੱਤੋਂ ਨਹੀਂ ਉਤਰਿਆ। ਬਾਬੇ ਨਾਨਕ ਦੇ ਅਸੀਂ ਸਾਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ, ਅਸੀਂ ਸਾਰੇ ਲਾਡਲੀਆਂ ਉਹ ਮੈਂ ਸਮਝਦਾ ਕਿ ਲੋਕ ਆ। ਸੋ ਪਹਿਲੀ ਗੱਲ ਤਾਂ ਇਹ ਦੱਸਣਾ ਚਾਹੁੰਦਾ ਕਿ ਇਹਨਾਂ ਭਾਈ ਸਾਹਿਬਾਂ ਨੇ ਜਿਹੜੀ ਅੰਦਰ ਪ੍ਰੋਗਰਾਮ ਸੀ ਰਾਹੁਲ ਜੀ ਦਾ ਜਿਹੜਾ ਪ੍ਰੋਗਰਾਮ ਸੀ ਅੰਦਰ, ਉੱਥੇ ਇੱਕ ਨਿਆਣਾ ਜਿਹਾ ਵਿਚਾਰਾ ਭੇਜਦਾ ਮੁੰਡਾ, ਆਪ ਨਹੀਂ ਕੋਈ ਆਇਆ ਉੱਥੇ, ਤੇ ਬਾਹਰ ਖੜੇ ਕਿਤੇ ਖਾਲਿਸਤਾਨ ਦੇ ਨਾਅਰੇ ਮਾਰਦੇ ਰਹੇ। ਤੇ ਖਾਲਿਸਤਾਨ ਦੇ ਤਾਂ ਵਿਰੋਧ ਰਾਜਾ ਵੜਿੰਗ ਅੱਜ ਵੀ ਹੈ ਤੇ ਕੱਲ ਵੀ ਹੈ, ਤੇ ਨਾ ਖਾਲਿਸਤਾਨ ਬਣਨਾ ਹੈ ਤੇ ਨਾ ਅਸੀਂ ਬਣਨ ਦੇਣਾ ਹੈ, ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ। ਅਸੀਂ ਹਿੰਦੁਸਤਾਨੀ ਹੈ ਤਾਂ ਅਸੀਂ ਹਿੰਦੁਸਤਾਨ ਨੂੰ ਬਰਕਰਾਰ ਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ। ਸੋ ਜਿੱਥੋਂ ਤੱਕ ਸਵਾਲ ਸੀ ਇਸ ਭਾਈ ਸਾਹਿਬ ਦਾ, ਭੱਜ ਗਿਆ, ਮੈਨੂੰ ਕੀ ਪਤਾ ਸੀ ਮੈਨੂੰ ਇਹ ਗੱਲ ਕਹਿੰਦਾ, ਨਾ ਮੈਂ ਭੱਜਿਆ ਤੇ ਨਾ ਮੈਂ ਭੱਜਣ ਵਾਲਿਆਂ ਚੋਂ। ਸੋ ਮੈਨੂੰ ਇਹ ਕਹਿੰਦਾ ਕਿ ਮੈਂ ਗੱਲ ਕਰਨੀ ਹੈ। ਮੈਂ ਕਿਹਾ ਯਾਰ ਆ ਜਾ, ਸਰਦਾਰ ਚੰਗਾ ਭਰਾ ਗੁਰਸਿੱਖ ਆਦਮੀ ਹੈ, ਸ਼ਾਇਦ ਕੋਈ ਗੱਲ ਕਰਨ ਆ ਰਿਹਾ ਹੋਵੇ। ਮੈਂ ਕਿਹਾ ਆਓ ਜੀ ਗੱਲ ਕਰ ਲਓ। ਤੇ ਗੱਲ ਕਰਨ ਦੇ ਇੱਕ ਨਾਲ ਦੂਰੋਂ ਹੋਰ ਵੀਡੀਓ ਬਣਾਉਣ ਲੱਗ ਪਿਆ। ਉਹਨਾਂ ਦਾ ਮਕਸਦ ਸੀ, ਕਿਉਂਕਿ ਇਹੋ ਜਿਹੇ ਲੋਕ ਕਈ, ਇਹਨਾਂ ਨੂੰ ਕੋਈ ਪਿਆਰ ਨਹੀਂ ਹਿੰਦੁਸਤਾਨ ਦੇ ਨਾਲ, ਇਹਨਾਂ ਨੂੰ ਕੋਈ ਪਿਆਰ ਨਹੀਂ ਗੁਰਸਿੱਖਾਂ ਦੇ ਨਾਲ। ਇਹੋ ਜਿਹੇ ਲੋਕ ਜਿਹੜੇ ਆ ਉਹ ਪੇਡ ਹੁੰਦੇ ਆ, ਇਹਨਾਂ ਨੇ ਆਪਦੀ ਕਰਤੂਤ ਵਿਖਾਉਣੀ ਹੁੰਦੀ ਹੈ, ਇਹਨਾਂ ਨੇ ਦੱਸਣਾ ਹੁੰਦਾ ਵੀ ਅਸੀਂ ਆਹ ਕੰਮ ਕੀਤਾ, ਤੇ ਇਹਨਾਂ ਨੂੰ ਇਹਨਾਂ ਦੀ ਦਿਹਾੜੀ ਮਿਲ ਜਾਂਦੀ ਹੈ। ਸੋ ਇਸ ਕਰਕੇ ਇਹ ਵਿਅਕਤੀ ਨੇ ਉੱਥੇ ਵਾਹਿਆਤ ਕਹਿ ਰਿਹਾ ਕਿ ਭਜਾ ਗਿਆ ਅਮਰੀਕਾ 'ਚ, ਨਿਊਯਾਰਕ 'ਚ, ਮੈਨਹਾਟਨ 'ਚ ਤੁਸੀਂ ਰੈੱਡ ਲਾਈਟ 'ਚੋਂ ਜੰਪ ਕਰ ਸਕਦੇ ਹੋ, ਤੇ ਜੇ ਰੈੱਡ ਲਾਈਟ ਜੰਪ ਕਰਾਂਗੇ ਤਾਂ ਤੁਹਾਨੂੰ ਟਿਕਟ ਮਿਲੇਗੀ। ਕੱਲ ਨੂੰ ਇਹ ਕੁਝ ਹੋਰ ਕਹੇਗਾ। ਸੋ ਭਾਈ ਮੇਰਾ ਕੋਈ ਤੇਰੇ ਵਰਗਾ ਤਾਂ ਉਹ ਦਿਮਾਗ ਹੈ ਨਹੀਂਗਾ, ਕਿਉਂਕਿ ਤੁਸੀਂ ਜਿਸ ਕੰਮ ਵਾਸਤੇ ਆਏ ਸੀ ਉਹ ਖਰਾਬ ਕਰਨ ਵਾਸਤੇ ਆਏ, ਆਪਦਾ ਮਾਹੌਲ, ਆਪਦੀ ਗੱਲਬਾਤ, ਕਿਉਂਕਿ ਤੁਸੀਂ ਹਿੰਦੁਸਤਾਨ ਦੀ ਸਰਜ਼ਮੀਨ ਤੇ ਤਾਂ ਜਾ ਨਹੀਂ ਸਕਦੇ, ਤੁਸੀਂ ਐਸੇ ਕਾਰਨਾਮੇ ਕੀਤੇ ਵੀ, ਐਸੇ ਕੰਮ ਕੀਤੇ ਵੀ। ਸੋ ਇਸ ਵਿਅਕਤੀ ਨੇ ਐਵੇਂ, ਨਾ ਮੈਂ ਭੱਜਿਆ ਨਾ ਮੈਂ ਭੱਜਣ ਵਾਲਿਆਂ ਚੋਂ, ਠੀਕ ਹੈ ਨਾ। ਸੋ ਤੈਨੂੰ ਇਹ ਦੱਸ ਦਿਆਂ ਬ੍ਰਦਰ, ਪਰ ਤੇਰਿਆਂ ਨੂੰ ਬਦਤਮੀਜ਼ ਨਹੀਂ ਆ ਮੈਂ, ਜਿਸ ਤਰ੍ਹਾਂ ਦਾ ਤੂੰ ਬਦਤਮੀਜ਼ ਆਦਮੀ ਹੈ। ਗੁਰਸਿੱਖ ਹੋਵੇ, ਦਾੜੀ ਕੇਸ ਰੱਖੇ ਹੋਣ, ਪੱਗ ਬੰਨੀ ਹੋਵੇ ਤੇ ਉਹ ਬਦਤਮੀਜ਼ੀ ਕਰੇ ਬਿਨਾਂ ਵਜ੍ਹਾ ਤੋਂ ਬੰਦਾ, ਤੇ ਵੀਡੀਓ ਕਾਲ ਕਰਕੇ ਆਪਦੀ ਦਿਹਾੜੀ ਬਣਾਵੇ। ਗੁਰੂ ਦਾ ਸਿੱਖ ਕਿਹੜਾ ਜਿਹੜਾ ਦਿਹਾੜੀ ਬਣਾਉਣ ਆਇਆ ਹੋਵੇ ਤੇ $500 ਮਿਲੂਗਾ ਤੇ ਆਪਾਂ ਰੌਲਾ ਹੀ ਪਾ ਦਿੰਨੇ। ਸੋ ਇਹੋ ਜਿਹੀਆਂ ਵਾਜਾ ਗੱਲਾਂ ਤੋਂ ਨਾ ਅਸੀਂ ਡਰਦੇ ਹਾਂ, ਨਾ ਡਰੀਏ, ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋੜ ਨਹੀਂ ਹੈ। ਸੋ ਮੈਂ ਸਾਰੀਆਂ ਲੋਕਾਂ ਨੂੰ, ਆਪਦੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਹੈ ਨਾ, ਇਹੋ ਜਿਹੇ ਜਿਹੜੇ ਲੋਕ ਹੈ ਇਹ ਇੱਧਰ ਬੈਠੇ ਜਿਹੜੇ ਖਾਲਿਸਤਾਨ ਇੱਥੇ ਬੈਠੇ ਇੱਕ ਝੰਡਾ ਲੈ ਕੇ ਲੋਕਾਂ ਤੋਂ ਇਹਨਾਂ ਨੇ ਫੰਡ ਰੇਜ਼ਿੰਗ ਕਰਨੀ ਹੁੰਦੀ ਹੈ, ਪੈਸੇ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋਵੋਗੇ? ਮੈਂ ਸਵੇਰ ਤੁਹਾਨੂੰ ਇੱਥੇ ਉੱਠਿਆ ਸੀਗਾ, ਸੋ ਵਾਕ ਤੇ ਜਾਣ ਲੱਗਿਆ ਸੀ। ਲਾਈਕ ਤੁਹਾਨੂੰ ਮੈਂ ਵੀਡੀਓ ਦੇਖੀ, ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਰਿਹਾ। ਸੋ ਵੀਡੀਓ ਸੀ ਇੱਕ ਸਰਦਾਰ ਦੀ, ਔਰ ਮਾਫੀ ਚਾਹੁੰਦਾ ਮੈਂ ਬਿਨਾਂ ਪੱਗ ਬੰਨਿਆ ਹੀ ਤੁਹਾਡੇ ਨਾਲ ਲਾਈਵ ਹੋ ਰਿਹਾ। ਉਸ ਸਰਦਾਰ ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ, ਕੋਈ ਇਹ ਜਿਹੜਾ ਸਿੰਘ ਸੀਗਾ ਇਹ ਕੋਈ ਵੱਖਰਾ ਉੱਤੋਂ ਨਹੀਂ ਉਤਰਿਆ। ਬਾਬੇ ਨਾਨਕ ਦੇ ਅਸੀਂ ਸਾਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ, ਅਸੀਂ ਸਾਰੇ ਲਾਡਲੀਆਂ ਉਹ ਮੈਂ ਸਮਝਦਾ ਕਿ ਲੋਕ ਆ।
ਸੋ ਪਹਿਲੀ ਗੱਲ ਤਾਂ ਇਹ ਦੱਸਣਾ ਚਾਹਣਾ ਕਿ ਇਹਨਾਂ ਭਾਈ ਸਾਹਿਬਾਂ ਨੇ ਜਿਹੜੀ ਅੰਦਰ ਪ੍ਰੋਗਰਾਮ ਸੀ ਰਾਹੁਲ ਜੀ ਦਾ ਜਿਹੜਾ ਪ੍ਰੋਗਰਾਮ ਸੀ ਅੰਦਰ, ਉੱਥੇ ਇੱਕ ਨਿਆਣਾ ਜਿਹਾ ਵਿਚਾਰਾ ਭੇਜਦਾ ਮੁੰਡਾ, ਆਪ ਨਹੀਂ ਕੋਈ ਆਇਆ ਉੱਥੇ, ਤੇ ਬਾਹਰ ਖੜੇ ਕਿਤੇ ਖਾਲਿਸਤਾਨ ਦੇ ਨਾਅਰੇ ਮਾਰਦੇ ਰਹੇ। ਤੇ ਖਾਲਿਸਤਾਨ ਦੇ ਤਾਂ ਵਿਰੋਧ ਰਾਜਾ ਵੜਿੰਗ ਅੱਜ ਵੀ ਹੈ ਤੇ ਕੱਲ ਵੀ ਹੈ, ਤੇ ਨਾ ਖਾਲਿਸਤਾਨ ਬਣਨਾ ਹੈ ਤੇ ਨਾ ਅਸੀਂ ਬਣਨ ਦੇਣਾ ਹੈ, ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ। ਅਸੀਂ ਹਿੰਦੁਸਤਾਨੀ ਹੈ ਤਾਂ ਅਸੀਂ ਹਿੰਦੁਸਤਾਨ ਨੂੰ ਬਰਕਰਾਰ ਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ। ਸੋ ਜਿੱਥੋਂ ਤੱਕ ਸਵਾਲ ਸੀ ਇਸ ਭਾਈ ਸਾਹਿਬ ਦਾ, ਭੱਜ ਗਿਆ, ਮੈਨੂੰ ਕੀ ਪਤਾ ਸੀ ਮੈਨੂੰ ਇਹ ਗੱਲ ਕਹਿੰਦਾ, ਨਾ ਮੈਂ ਭੱਜਿਆ ਤੇ ਨਾ ਮੈਂ ਭੱਜਣ ਵਾਲਿਆਂ ਚੋਂ। ਸੋ ਮੈਨੂੰ ਇਹ ਕਹਿੰਦਾ ਕਿ ਮੈਂ ਗੱਲ ਕਰਨੀ ਹੈ। ਮੈਂ ਕਿਹਾ ਯਾਰ ਆ ਜਾ, ਸਰਦਾਰ ਚੰਗਾ ਭਰਾ ਗੁਰਸਿੱਖ ਆਦਮੀ ਹੈ, ਸ਼ਾਇਦ ਕੋਈ ਗੱਲ ਕਰਨ ਆ ਰਿਹਾ ਹੋਵੇ। ਮੈਂ ਕਿਹਾ ਆਓ ਜੀ ਗੱਲ ਕਰ ਲਓ। ਤੇ ਗੱਲ ਕਰਨ ਦੇ ਇੱਕ ਨਾਲ ਦੂਰੋਂ ਹੋਰ ਵੀਡੀਓ ਬਣਾਉਣ ਲੱਗ ਪਿਆ। ਉਹਨਾਂ ਦਾ ਮਕਸਦ ਸੀ, ਕਿਉਂਕਿ ਇਹੋ ਜਿਹੇ ਲੋਕ ਕਈ, ਇਹਨਾਂ ਨੂੰ ਕੋਈ ਪਿਆਰ ਨਹੀਂ ਹਿੰਦੁਸਤਾਨ ਦੇ ਨਾਲ, ਇਹਨਾਂ ਨੂੰ ਕੋਈ ਪਿਆਰ ਨਹੀਂ ਗੁਰਸਿੱਖਾਂ ਦੇ ਨਾਲ। ਇਹੋ ਜਿਹੇ ਲੋਕ ਜਿਹੜੇ ਆ ਉਹ ਪੇਡ ਹੁੰਦੇ ਆ, ਇਹਨਾਂ ਨੇ ਆਪਦੀ ਕਰਤੂਤ ਵਿਖਾਉਣੀ ਹੁੰਦੀ ਹੈ, ਇਹਨਾਂ ਨੇ ਦੱਸਣਾ ਹੁੰਦਾ ਵੀ ਅਸੀਂ ਆਹ ਕੰਮ ਕੀਤਾ, ਤੇ ਇਹਨਾਂ ਨੂੰ ਇਹਨਾਂ ਦੀ ਦਿਹਾੜੀ ਮਿਲ ਜਾਂਦੀ ਹੈ। ਸੋ ਇਸ ਕਰਕੇ ਇਹ ਵਿਅਕਤੀ ਨੇ ਉੱਥੇ ਵਾਹਿਆਤ ਕਹਿ ਰਿਹਾ ਕਿ ਭੱਜ ਗਿਆ, ਭਜਾ ਗਿਆ। ਅਮਰੀਕਾ 'ਚ, ਨਿਊਯਾਰਕ 'ਚ, ਮੈਨਹਾਟਨ 'ਚ ਤੁਸੀਂ ਰੈੱਡ ਲਾਈਟ 'ਚੋਂ ਜੰਪ ਕਰ ਸਕਦੇ ਹੋ, ਤੇ ਜੇ ਰੈੱਡ ਲਾਈਟ ਜੰਪ ਕਰਾਂਗੇ ਤਾਂ ਤੁਹਾਨੂੰ ਟਿਕਟ ਮਿਲੇਗੀ। ਕੱਲ ਨੂੰ ਇਹ ਕੁਝ ਹੋਰ ਕਹੇਗਾ। ਸੋ ਭਾਈ ਮੇਰਾ ਕੋਈ ਤੇਰੇ ਵਰਗਾ ਤਾਂ ਉਹ ਦਿਮਾਗ ਹੈ ਨਹੀਂਗਾ, ਕਿਉਂਕਿ ਤੁਸੀਂ ਜਿਸ ਕੰਮ ਵਾਸਤੇ ਆਏ ਸੀ ਉਹ ਖਰਾਬ ਕਰਨ ਵਾਸਤੇ ਆਏ, ਆਪਦਾ ਮਾਹੌਲ, ਆਪਦੀ ਗੱਲਬਾਤ, ਕਿਉਂਕਿ ਤੁਸੀਂ ਹਿੰਦੁਸਤਾਨ ਦੀ ਸਰਜ਼ਮੀਨ ਤੇ ਤਾਂ ਜਾ ਨਹੀਂ ਸਕਦੇ। ਤੁਸੀਂ ਐਸੇ ਕਾਰਨਾਮੇ ਕੀਤੇ ਵੀ, ਐਸੇ ਕੰਮ ਕੀਤੇ ਵੀ। ਸੋ ਇਸ ਵਿਅਕਤੀ ਨੇ ਐਵੇਂ, ਨਾ ਮੈਂ ਭੱਜਿਆ ਨਾ ਮੈਂ ਭੱਜਣ ਵਾਲਿਆਂ ਚੋਂ, ਠੀਕ ਹੈ ਨਾ। ਸੋ ਤੈਨੂੰ ਇਹ ਦੱਸ ਦਿਆਂ ਬ੍ਰਦਰ, ਪਰ ਤੇਰਿਆਂ ਨੂੰ ਬਦਤਮੀਜ਼ ਨਹੀਂ ਆ ਮੈਂ, ਜਿਸ ਤਰ੍ਹਾਂ ਦਾ ਤੂੰ ਬਦਤਮੀਜ਼ ਆਦਮੀ ਹੈ। ਗੁਰਸਿੱਖ ਹੋਵੇ, ਦਾੜੀ ਕੇਸ ਰੱਖੇ ਹੋਣ, ਪੱਗ ਬੰਨੀ ਹੋਵੇ, ਤੇ ਉਹ ਬਦਤਮੀਜ਼ੀ ਕਰੇ ਬਿਨਾਂ ਵਜ੍ਹਾ ਤੋਂ ਬੰਦਾ, ਤੇ ਵੀਡੀਓ ਕਾਲ ਕਰਕੇ ਆਪਦੀ ਦਿਹਾੜੀ ਬਣਾਵੇ। ਗੁਰੂ ਦਾ ਸਿੱਖ ਕਿਹੜਾ ਜਿਹੜਾ ਦਿਹਾੜੀ ਬਣਾਉਣ ਆਇਆ ਹੋਵੇ ਵੀ $500 ਮਿਲੂਗਾ ਤੇ ਆਪਾਂ ਰੌਲਾ ਹੀ ਪਾ ਦਿੰਦੇ। ਸੋ ਇਹੋ ਜਿਹੀਆਂ ਵਾਜਾ ਗੱਲਾਂ ਤੋਂ ਨਾ ਅਸੀਂ ਡਰਦੇ ਹਾਂ, ਨਾ ਡਰੀਏ, ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋੜ ਨਹੀਂ ਹੈ। ਸੋ ਮੈਂ ਸਾਰੀਆਂ ਲੋਕਾਂ ਨੂੰ, ਆਪਦੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਹੈ ਨਾ, ਇਹੋ ਜਿਹੇ ਜਿਹੜੇ ਲੋਕ ਹੈ, ਇਹ ਇੱਧਰ ਬੈਠੇ ਜਿਹੜੇ ਖਾਲਿਸਤਾਨ, ਇੱਥੇ ਬੈਠੇ ਇੱਕ ਝੰਡਾ ਲੈ ਕੇ ਲੋਕਾਂ ਤੋਂ ਇਹਨਾਂ ਨੇ ਫੰਡ ਰੇਜ਼ਿੰਗ ਕਰਨੀ ਹੁੰਦੀ ਹੈ, ਪੈਸੇ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋਵੋਗੇ। ਮੈਂ ਸਵੇਰ ਤੁਹਾਨੂੰ ਇੱਥੇ ਉੱਠਿਆ ਸੀਗਾ, ਸੋ ਵਾਕ ਤੇ ਜਾਣ ਲੱਗਿਆ ਸੀ। ਲਾਈਕ ਤੁਹਾਨੂੰ ਮੈਂ ਵੀਡੀਓ ਦੇਖੀ, ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਰਿਹਾ। ਸੋ ਵੀਡੀਓ ਸੀ ਇੱਕ ਸਰਦਾਰ ਦੀ, ਔਰ ਮਾਫੀ ਚਾਹੁੰਦਾ ਮੈਂ ਬਿਨਾਂ ਪੱਗ ਬੰਨਿਆ ਹੀ ਤੁਹਾਡੇ ਨਾਲ ਲਾਈਵ ਹੋ ਰਿਹਾ। ਉਸ ਸਰਦਾਰ ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ, ਕੋਈ ਇਹ ਜਿਹੜਾ ਸਿੰਘ ਸੀ